बड़ी सफाई नाल लुक लुक के बह के इन्ने एक बंदे दी ऐ करके जेब पट्टी कट्टी ਉਹਨੇ ਵਾਲਾਂ ਤੋਂ ਫੜ ਲਿਆ ਉਹਦੀ ਹੈਂਡ ਫਰੀ ਦੀ ਤਾਰ ਕੱਟੀ ਘਰੋਂ ਇਹਨਾਂ ਨੇ ਕੰਮ ਸ਼ੁਰੂ ਕੀਤਾ ਹੁਣ ਰਿਸ਼ਤੇਦਾਰ ਇੱਥੇ ਪਰਨਾ ਬੰਨ ਕੇ ਇਹਨਾਂ ਨੂੰ ਮਿਲਦੇ ਨਹੀਂ ਸੀ ਤੇ ਜੇਬ ਕਤਰਾ ਬਣ ਗਿਆ ਤੇ ਪਹਿਲਾਂ ਜੇਬ ਨਰਮ ਕਰ ਗਿੱਲੀ ਕਰਕੇ ਕੱਟਣ अस्सलाम वालेकुम नाज़रीन टी टाइम में खुश आमदीद। यार इधर तो चेक कर लो आ देख लो ਸਰ ਇਹ ਕੌਣ ਲੋਕ ਨੇ ਕੁਝ ਚਵਲ ਜਿਹੇ ਲੋਕ ये मैनू लग रहा है ਦੱਸਦਾ ਹੁਣ ਮੈਂ ਜੀ ਕੌਣ ਬੰਦਾ दस ਦੱਸਾਂ ਜੀ ਜੇਬ ਕੱਟਣ ਦੇ ਆ ਜੇਬ ਤਰਾਸ਼ ਆਏ ਬੰਦਾ ਇਹਨੂੰ ਕਿਹਦੀ? ਫੜਿਆ ਜੀ ਉੱਥੇ ਬੱਸ ਦੇ ਵਿੱਚ ਬੰਦੇ ਦੀ ਜੇਬ ਕੱਟੀ ਆ ਉਹਦੇ ਕਿਤੇ ਠੀਪੇ ਬੋਤੇ ਸੀ ਉਹ ਥੱਲੇ ਡਿੱਗੀ ਛਣ ਦੀ ਆਵਾਜ਼ ਆਈ ਫੜਿਆ ਗਿਆ ਉੱਥੇ ਫੜਿਆ ਗਿਆ ਤੇ ਤੈਨੂੰ ਇਹ ਨਹੀਂ ਪਤਾ ਵੀ ਜਦੋਂ ਠੀਪੇ ਜ਼ਿਆਦਾ ਤੂੰ ਥੱਲੇ ਕੋਈ ਚੀਜ਼ ਰੱਖ ਕੇ ਕੱਢ ਲਾ। ਮੈਨੂੰ ਬਿਲਕੁਲ ਨਹੀਂ ਸੀ ਪਤਾ ਜਦੋਂ ਤੁਸੀਂ ਕਿਸੇ ਨੂੰ ਆਪਣੇ ਸ਼ੋਅ 'ਚ ਬੁਲਾਉਣਾ ਇਨਵਾਈਟ ਕਰਨਾ ਪਹਿਲੇ ਉਹਦਾ ਨਾਮ ਸਾਰਾ ਕੁਝ ਪੁੱਛੀਦਾ ਜੀ ਤੁਹਾਡਾ ਨਾਮ ਕੀ ਨਹੀਂ ਜੀ ਨਹੀਂ ਸਾਡਾ ਸ਼ੋਅ ਬੜਾ ਮੁਖਤਸਰ ਜਿਹਾ ਹੁੰਦਾ ਘੰਟੇ ਕੁ ਦਾ ਬਸ ਹਾਂ ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ। ਜੇਬ ਕਤਰੇ ਦਾ ਕੀ ਨਾਮ ਹੁੰਦਾ ਤੂੰ ਬਈ ਜਦੋਂ ਇਹਨੇ ਪਤਾ ਹੀ ਫੜਿਆ ਪਤਾ ਕਿਉਂ ਗਿਆ ਇਹਨੇ ਠੀਪੇ ਵਾਲੀ ਜੇਬ ਕੱਢੀ ਤੇ ਥੱਲੇ ਉਹਦਾ ਸਟੀਲ ਦਾ ਕੌਲਾ ਸੀ ਉਹ ਹੋਈਆਂ ਨਾ ਵਿੱਚ ਉਹ ਤੋਂ ਫੜਿਆ ਗਿਆ ਵੀ ਤੂੰ ਉਹਦੇ ਵਿੱਚ ਕੋਈ ਕੱਪੜਾ ਰੱਖ ਲੈ ਨਰਮ ਜਿਹਾ। ਸਟੀਲ ਦਾ ਕੌਲਾ ਮੰਗਣ ਵਾਲੇ ਦਾ ਹੁੰਦਾ ਮੈਂ ਇੱਕ ਜੇਬ ਕਤਰਾ ਵਾਂ ਔਰ ਪ੍ਰੋਫੈਸ਼ਨਲ ਆ ਮੈਂ ਮੈਰਿਟ ਤੇ ਅੱਗੇ ਆਇਆ ਵਾਂ ਮੈਂ ਬਕਾਇਦਾ ਕੋਰਸ ਕੀਤਾ ਵਾ ਅੱਗੇ ਇਹਨਾਂ ਕੋਲ ਨਾਮ ਪੁੱਛ ਲਓ ਜੀ ਇਹਨਾਂ ਦਾ ਨਾਮ ਕੀ ਜੀ ਤੁਹਾਡਾ ਨਾਮ ਕੀ ਜੀ? ਰਸ਼ੀਦ ਲੰਗ ਜੀ ਕੀ ਨਹੀਂ ਕੋਈ ਜੇਬ ਕਤਰਾ ਟਾਈਪ ਨਾਮ ਨਹੀਂ ਰਸ਼ੀਦ ਕਤਰਾ ਨਹੀਂ ਜੀ ਨਹੀਂ ਰਸ਼ੀਦ ਜੇਬ ਨਾਮ ਤੋਂ ਤੁਹਾਡਾ ਇਨੋਸੈਂਟ ਸਿਸਟਮ ਜਿਹੜਾ ਉਹ ਨਜ਼ਰ ਆਉਣਾ ਚਾਹੀਦਾ ਮੇਰਾ ਨਾਮ ਹੈ ਰਸ਼ੀਦ ਲੰਗ ਨਹੀਂ ਨਹੀਂ ਤੁਹਾਡਾ ਨਾਮ ਰਸ਼ੀਦ ਜਿਲੜ ਹੋਣਾ ਚਾਹੀਦਾ ਨਹੀਂ ਨਹੀਂ ਰਸ਼ੀਦ ਨਹੀਂ ਹੋਣਾ ਚਾਹੀਦਾ ਇਹਦਾ ਸ਼ਹੀਦਾ ਹੋਣਾ ਚਾਹੀਦਾ। ਸ਼ਹੀਦਾ ਉਹ ਤਾਂ ਨਿਕਲੇ ਸ਼ਹੀਦਾ ਕਟਰ ਜੇਬੀਆ ਇਹਦਾ ਸ਼ਹੀਦਾ ਜੇਬੀਆ ਹਾਂ ਸੀ ਜੇ ਕੇ ਸ਼ਹੀਦਾ ਜੇਬ ਕਤਰੀਆ ਹਾਂ ਸ਼ਹੀਦਾ ਜੇਬ ਕਤਰਾ ਯਾਨੀ ਕਿ ਮੇਰਾ ਆ ਲੋਗੋ ਥੋੜਾ ਸਰ ਥੋੜਾ ਹਾਂਜੀ ਨਵੀਂ ਜਨਰੇਸ਼ਨ ਚਾਹੋ ਨਾ ਮੈਂ ਵੀ ਚਾਹੁੰਦਾ ਕੋਈ ਨਵਾਂ ਕਰਾਂ ਹਾਂ ਮੈਂ ਬਕਾਇਦਾ CJK ਹਾਂ ਮੈਂ ਠੀਕ ਆ। ਐਪ ਵੀ ਬਣਾਉਣਾ ਚਾਹੁੰਦਾ ਆਪਣੀ ਜੇਬ ਕਤਰੀ ਖਤ ਹਾਂ ਕਿਉਂ ਭਾਜੀ ਮੈਂ ਚਾਹੁੰਦਾ ਮੈਂ ਆਪਣੀ ਐਪ ਵੀ ਬਣਾਵਾਂ ਜੇਬ ਕਤਰਿਆਂ ਵਾਲੀ ਹਾਂ ਤੁਹਾਡਾ ਆਨਲਾਈਨ ਵੈਬਸਾਈਟ ਬਣੇਗੀ ਐਪ ਬਣੇਗੀ ਤੁਹਾਡੇ YouTube Facebook ਇੰਸਟਾ ਤੇ ਸਾਰਾ ਕੁਝ ਤੁਸੀਂ ਬਣਾਓ ਅੱਜ ਦਾ ਦੌਰ ਦੇ ਵਿੱਚ। ਅੱਛਾ ਤੁਸੀਂ ਇਹ ਦੱਸੋ ਕਿ ਇਹ ਕਿੱਥੋਂ ਆਗਾਜ਼ ਕੀਤਾ ਜੇਬ ਕਤਰਨ ਸ਼ੌਕ ਕਿੱਥੋਂ ਪੈਦਾ ਹੋਇਆ ਕਿਸੇ ਨੂੰ ਵੇਖਿਆ ਜਾਂ ਕੀ ਹਿਸਾਬ ਕਿਤਾਬ ਹੋਇਆ ਭਾਜੀ ਜਾਂ ਪੈਸੇ ਦੀ ਜ਼ਰੂਰਤ ਇੰਨੀ ਸੀ ਕਿ ਵੀ ਤੁਸੀਂ ਕਿਹਾ ਵੀ ਨਹੀਂ ਇਹ ਕੰਮ ਮੈਂ ਮਜਬੂਰੀ ਨੂੰ ਕੀਤਾ ਜੀ ਇਹ ਮੈਂ ਸ਼ੌਕ ਨੂੰ ਕਰਦਾ ਹਾਂ ਅੱਛਾ ਇਹ ਮੇਰਾ ਸ਼ੌਕ ਆ ਮੇਰਾ ਸ਼ੁਰੂ ਤੋਂ ਬਚਪਨ ਤੋਂ ਮੈਨੂੰ ਲਗਨ ਸੀ ਕਿ ਜਜ਼ਬਾ ਸੀ ਮੈਂ ਸਭ ਤੋਂ ਪਹਿਲੇ ਆਪਣੇ ਵਾਲਦ ਸਾਹਿਬ ਦੀ ਜੇਬ ਕੱਟੀ ਮੈਂ ਕਿਹਾ ਯਾਰ ਇਹ ਕੰਮ ਚੰਗਾ ਵਾ ਅੱਗੇ ਚੱਲਣਾ ਚਾਹੀਦਾ ਨਸਲ ਦਰ ਨਸਲ ਕਰਨਾ ਘਰੋਂ ਹੀ ਸ਼ੁਰੂ ਕਰੋ ਵਾਹ ਵਾਹ ਕਿਉਂਕਿ ਮੈਨੂੰ ਪਤਾ ਨਹੀਂ ਇਹ ਸ਼ੌਕ ਕਿੱਥੋਂ ਪਿਆ ਕਿ ਜੇਬ ਕੱਟਣਾ ਉਸ ਤੋਂ ਪਹਿਲੇ ਸ਼ੌਕ ਸਹੀ ਮੁੱਦੇ ਤੇ ਆਏ ਨਾ ਭਾਜੀ ਦੇਖੋ ਜੀ ਮੈਨੂੰ ਸ਼ੌਕ ਸੀ ਸਭ ਤੋਂ ਪਹਿਲਾਂ ਮੈਂ ਘਰ ਦੇ ਵਿੱਚ ਜਦੋਂ ਕੋਈ ਸਾਡੇ ਬਜ਼ੁਰਗ ਆਉਂਦੇ ਸੀ ਨਾ ਵੱਡੇ ਬਹਿ ਕੇ ਗੱਲ ਕਰਦੇ ਸੀ ਮੈਂ ਉਹਨਾਂ ਦੀ ਗੱਲ ਕੱਟ ਦਿੰਦਾ ਸੀ ਵਿੱਚ ਬੋਲ ਕੇ ਮੈਂ ਗੱਲ ਕੱਟ ਦੇਣੀ ਲਓ ਜੀ ਕਟਿੰਗ ਦਾ ਆਗਾਜ਼ ਇੱਥੋਂ ਹੋਇਆ ਇੱਥੋਂ ਕੱਢੀ ਯਾਨੀ ਤੁਸੀਂ ਉਹਨਾਂ ਦੀ ਗੱਲ ਕੱਟ ਦਿੰਦੇ ਸੀ। ਗੱਲ ਕੱਟ ਦਿੰਦਾ ਸੀ ਓਏ ਹੋਏ ਹੋਏ ਫਿਰ ਘਰ ਦੇ ਵਿੱਚ ਵਾਲਦਾ ਨੇ ਪਾਲਕ ਜਾਂ ਸਾਗ ਲੈ ਕੇ ਆਉਣਾ ਮੈਨੂੰ ਸ਼ੌਕ ਸੀ ਕਟਿੰਗ ਦਾ ਮੈਂ ਵਾਲਦਾ ਨਾਲ ਬਹਿ ਕੇ ਸਾਗ ਕਟਾਉਣਾ ਹਾਏ 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 ਵਾਹ ਵਾਹ ਉਸੇ ਰਾਹ ਤੇ ਚੱਲਿਆ ਤੂੰ ਉਸੇ ਰਾਤ ਹੀ ਮੈਂ ਕਟਿੰਗ ਵਾਲੇ ਰਾਤ ਹੀ ਰਿਹਾ ਮੈਂ ਇਹ ਸਿਨੈਰੀਓ ਛੱਡਿਆ ਨਹੀਂ ਅੱਛਾ ਮੈਂ ਭਾਜੀ ਫਿਰ 2-3 ਸਾਲ ਪ੍ਰਦੇਸ਼ ਕਟਿਆ ਓਏ ਹੋਏ ਹੋਏ ਅੱਛਾ ਉੱਥੋਂ ਮੈਂ ਵਾਪਸ ਆਇਆ ਭਾਜੀ ਦੇਖੋ ਮੈਂ ਕਟਿੰਗ ਦੇ ਵਿੱਚ ਹੀ ਰਿਹਾ ਹਾਂ ਹਾਂ ਬਿਲਕੁਲ ਉੱਥੋਂ ਵਾਪਸ ਆ ਕੇ ਮੈਂ ਘਰ 2-3 ਸਾਲ ਭੁੱਖ ਕੱਟੀ ਓਏ ਹੋਏ ਹੋਏ ਭਾਜੀ ਮੇਰਾ ਹੋ ਗਿਆ ਝਗੜਾ ਉਸ ਤੋਂ ਬਾਅਦ ਭਾਜੀ ਮੈਂ 1.5 ਸਾਲ ਜੇਲ੍ਹ ਕੱਟੀ ਓਏ ਹੋਏ ਕਟਿੰਗ ਦਾ ਸਿਲਸਿਲਾ ਮੇਰਾ ਇੱਦਾਂ ਰਿਹਾ ਮੈਂ ਫਿਰ ਹੌਜ਼ਰੀ ਦੇ ਵਿੱਚ ਲੱਗ ਗਿਆ ਭਾਜੀ ਉੱਥੇ ਕੱਪੜਾ ਕਟਿੰਗ ਦਾ ਮੈਨੂੰ ਕੰਮ ਮਿਲ ਗਿਆ ਭਾਜੀ ਵਾਹ ਇਹ ਜੇਬ ਤੱਕ ਮੈਨੂੰ ਆਉਂਦੇ ਭਾਜੀ ਬੜੀ ਕਟਿੰਗ ਕਰਨੀ ਪਈ ਆ ਔਰ ਮੈਂ ਬੜੇ ਕਟਿੰਗ ਦੇ ਮਰਾਹਿਲ ਤੈਅ ਕਰਕੇ ਆਇਆ ਵਾਂ ਤੇ ਆ ਬੱਚਿਆਂ ਦੇ ਨਾੜੂ ਆ ਵੀ ਤੂੰ ਕੱਟਦਾ ਰਹਿਣਾ ਨਹੀਂ ਭਾਜੀ ਨਾਈ ਦਾ ਕੰਮ ਹੁੰਦਾ ਮੈਂ ਕਿਥੋਂ ਕੱਟਣੇ ਕਿਤੇ ਅੱਛਾ ਤੁਸੀਂ ਲੇਕਿਨ ਆਪਾਂ ਕੱਟ ਲਵਾਂਗੇ ਇਹਨਾਂ ਮੈਨੂੰ ਪਤਾ ਵੀ ਦਿਖਾ ਦੋ ਆ ਨਾੜੂਆ ਵਾ ਮੈਂ ਇੰਜ ਕਰਕੇ ਬਲੇਡ ਨਾਲ ਕੱਟ ਦੇਣਾ ਅੱਛਾ ਹਾਂਜੀ ਫਿਰ ਤੁਸੀਂ ਸੋਚਿਆ ਵੀ ਮੈਂ ਜੇਬ ਹੀ ਕਿਉਂ ਨਾ ਕੱਟਾਂ ਜੇਬ ਕਿਉਂਕਿ ਕਤਰਾ ਸਾਗ ਕੱਟਣਾ ਜਾਂ ਗੱਲ ਕੱਟਣੀ ਇਹਦਾ ਕੋਈ ਫਾਇਦਾ ਨਹੀਂ ਹੋ ਰਿਹਾ ਇਦਾਂ ਹੀ ਹੈ ਭਾਜੀ ਆਮਦਨ ਕੋਈ ਨਹੀਂ ਆਮਦਨ ਕੋਈ ਫਿਰ ਤੁਸੀਂ ਜੇਬ ਕੱਟੀ ਭਾਜੀ ਜੇਬ ਕਟਿੰਗ 'ਚ ਤੁਹਾਡਾ ਕੌਣ ਆ ਆਈਡੀਅਲ ਕੌਣ ਆ ਕਿਹਨੂੰ ਦੇਖਿਆ ਤੁਸੀਂ ਔਰ ਕਿੱਥੋਂ ਸਿੱਖਿਆ ਕੰਮ ਇਹ ਅੱਛਾ ਸਵਾਲ ਆ ਸਭ ਤੋਂ ਪਹਿਲਾਂ ਜੀ ਮੈਂ ਇੱਕ ਜੀਰਾ ਬਲੇਡ ਫਿਲਮ ਲੱਗਦੀ ਹੁੰਦੀ ਸੀ ਉਹਦੇ ਵਿੱਚ ਮੁਨੱਵਰ ਜ਼ਰੀਫ ਸਾਹਿਬ ਦੀ ਮੁਨੱਵਰ ਜ਼ਰੀਫ ਸਾਹਿਬ ਦੀ ਉਹਨਾਂ ਦੇ ਵਿੱਚ ਜਿਹੜਾ ਸਟਾਈਲ ਆ ਉਹਨਾਂ ਨੂੰ ਇੰਜ ਕਰਕੇ ਹਵਾ 'ਚ ਬਲੇਡ ਸੁੱਟਦੇ ਆ ਤੇ ਜੇਬ ਕੱਟ ਲੈਂਦੇ ਉਹ ਮੈਨੂੰ ਅੰਦਾਜ਼ ਬੜਾ ਅੱਛਾ ਲੱਗਾ ਮੈਂ ਉੱਥੋਂ ਇਹ ਕੰਮ ਸਾਰਾ ਪਿਕ ਕੀਤਾ ਉਹ ਮੈਂ ਉਹਨਾਂ ਨੂੰ ਆਪਣਾ ਦਾਦਾ ਉਸਤਾਦ ਵੀ ਮੰਨਦਾ ਤੇ ਅੱਬਾ ਉਸਤਾਦ ਕਿਹੜਾ
ਹਾਂਜੀ ਅੱਛਾ ਉਸ ਤੋਂ ਬਾਅਦ ਤੁਸੀਂ ਸਭ ਤੋਂ ਪਹਿਲੀ ਜੇਬ ਵਾਲਦ ਸਾਹਿਬ ਦੀ ਘਰੋਂ ਕੱਟੀ। ਹਾਂਜੀ ਬਿਲਕੁਲ ਹੈ ਭਾਜੀ, ਘਰੋਂ ਸ਼ੁਰੂ ਕਰਨਾ ਚਾਹੀਦਾ ਕੰਮ। ਸਹੀ ਗੱਲ। ਔਰ ਉਹਦੇ ਜੇਬ ਦਾ ਕਿ ਕਿਉਂਕਿ ਹਲੇ ਹੱਥ ਨਵਾਂ ਸੀ, ਅਗਰ ਉਹਨਾਂ ਨੂੰ ਪਤਾ ਵੀ ਲੱਗ ਜਾਂਦਾ ਤੇ ਬੰਦਾ ਇਹ ਵੀ ਕਹਿ ਦਿੰਦਾ ਵੀ ਹਾਂ ਸ਼ਰਮਿੰਦਗੀ ਨਹੀਂ ਨਾ ਕਿਸੇ ਸ਼ਰਮਿੰਦਗੀ ਨੂੰ ਉਹਨਾਂ ਨੇ ਬਾਹਰ ਕਿਤੇ ਐਕਸਪੈਰੀਮੈਂਟ ਖਰਾਬ ਹੋ ਜਾਂਦਾ। ਵੀ ਬੜੇ ਛਿੱਤਰ ਪੈਂਦੇ ਜੀ। ਬਾਅਦ ਚੋਂ ਇੱਥੋਂ ਅੱਛਾ ਭਰਾ ਤੋਂ ਬਾਅਦ ਫਿਰ ਦੇਖੋ ਜੀ ਇੱਕ ਗੱਲ ਜ਼ਿਹਨ ਚ ਬਿਠਾ ਲਓ ਕਿ ਚੋਰੀ ਮੇਣਾ ਯਾਰੀ ਮੇਣਾ ਮਿਹਨਤ ਚ ਕੋਈ ਮੇਣਾ ਨਹੀਂ, ਇਹ ਮਿਹਨਤ ਵਾਲਾ ਕੰਮ ਆ। ਹਾਏ ਹਾਏ ਹਾਏ। ਅਕਸਰ ਹੁਣ ਦੇਖੋ ਔਰ ਸਾਰੇ ਇਹਦੇ ਚ ਇਹ ਬੜਾ ਟੈਕਨੀਕਲ ਕੰਮ ਆ। ਟੈਕਨੀਕਲ ਕੰਮ ਆ ਇਹਦੀਆਂ ਰੈਸਲਾਂ ਬੜੀਆਂ ਔਖੀਆਂ ਹੁੰਦੀਆਂ ਨੇ। ਇਹ ਮੈਂ ਬਕਾਇਦਾ ਇਹਦਾ ਕੋਰਸ ਕੀਤਾ ਵਾ, ਮੈਂ ਰਾਤਾਂ ਭੰਨੀਆਂ ਵਾ, ਮਿਹਨਤ ਕੀਤੀ ਐ, ਐ ਅੱਖਾਂ ਖੋਲ ਕੇ ਅਸੀਂ ਬੈਠੇ ਰਹੀਦਾ ਸੀਗਾ ਜੇਬ ਕੱਟਣ ਦਾ ਹੁਨਰ ਸਿੱਖਣ ਵਾਸਤੇ ਸਾਰੀ ਰਾਤ। ਸਰ ਤੇ ਸਾਹਮਣੇ ਕੋਈ ਫਿਲਮ ਲਾਈ ਹੁੰਦੀ ਸੀ? ਨਹੀਂ ਸਰ, ਅਸੀਂ ਬਕਾਇਦਾ ਇੱਕ ਨਾ 5 ਫੁੱਟ ਦਾ ਟੱਪ ਲੈ ਕੇ ਉਹਦੇ ਵਿੱਚ ਪਾਣੀ ਪਾ ਕੇ ਉਹਦੇ ਉੱਤੇ ਇਸ ਤਰ੍ਹਾਂ ਕਰਕੇ ਫੱਟੀ ਸੁੱਟਣੀ ਹੈ। ਤਕਰੀਬਨ ਉਹਦਾ weight ਹੁੰਦਾ ਸੀਗਾ 700-800 ਗ੍ਰਾਮ। ਉਹ ਫੱਟੀ ਪਾਣੀ ਦੇ ਵਿੱਚ ਨਾ ਜਾਵੇ, ਉੱਪਰ ਤੈਰਦੀ ਰਵੇ ਤੇ ਤੁਸੀਂ ਫੱਟੀ ਇਸ ਤਰ੍ਹਾਂ ਚੁੱਕਣੀ ਹੈ ਕਿ ਪਾਣੀ ਹਿੱਲੇ ਤੱਕ ਨਾ। ਇਹ ਮੈਂ ਸੁਣਿਆ ਸੀ ਜੀ ਨੋਟ ਰੱਖਦੇ ਨੇ ਪਾਣੀ ਦੇ ਉੱਪਰ ਨਾ, ਨਵਾਂ ਨੋਟ ਇੰਜ ਰੱਖ ਦਿੰਦੇ ਨੇ ਕਿ ਤੁਸੀਂ ਨੋਟ ਚੁੱਕਣਾ ਵਾ ਤੇ ਪਾਣੀ ਨਾ ਹਿੱਲੇ। ਇਹ ਫੱਟੀ ਜਿਹੜੀ 800 ਗ੍ਰਾਮ ਦੀ, ਚਲੋ ਇਹ ਨੋਟ ਦਾ ਪੁਰਾਣਾ ਵਾ। ਗੁਲਾਬ ਫੁੱਲ ਕੋ ਰੱਖ ਕੇ ਉਹਨੂੰ ਚੁੱਕਣਾ ਜਾਂ ਇਦਾਂ ਦੀ ਚੀਜ਼ ਚੁੱਕਣੀ, ਪੱਤੀ ਫੁੱਲ ਦੀ, ਆਹ ਫੁੱਲ ਦੀ ਪੱਤੀ ਤੇ ਜਾਂ ਰੂੰ ਰੱਖਣਾ, ਰੂੰ ਰੱਖ ਕੇ। ਯਾਰ ਰੂੰ ਔਰ ਪੱਤੀ ਪੁਰਾਣਾ ਹੋ ਗਿਆ ਵਾ, ਜਦੀਦ ਦੌਰ ਆ। ਹੁਣ ਪੂਰਾ ਗਮਲਾ ਰੱਖਦੇ ਆ ਤਾਂ ਕਿ ਗਮਲਾ ਥੱਲੇ ਨਾ ਜਾਵੇ। ਗਮਲਾ ਤੁਸੀਂ ਇਦਾਂ ਚੁੱਕਣਾ ਕਿ ਪਾਣੀ ਹਿੱਲੇ ਨਾ। ਓਹੋ ਤੇ ਇਦਾਂ ਹੀ ਅਸੀਂ ਜੇਬ ਕੱਟੀ ਦੀ ਤਾਂ ਕਿ ਅਗਲੇ ਨੂੰ ਪਤਾ ਨਾ ਲੱਗੇ ਪੂਰੇ ਰਸ਼ ਦੇ ਵਿੱਚੋਂ। ਅੱਛਾ ਫਿਰ ਵਾਲਦ ਸਾਹਿਬ ਤੋਂ ਬਾਅਦ ਅਗਲਾ ਕਿਹੜਾ ਤੁਹਾਡਾ? ਹਾਂਜੀ ਮੇਰੇ ਦੋਸਤ ਦੀ ਸ਼ਾਦੀ ਸੀਗੀ ਭਾਜੀ। ਉਸ ਸ਼ਾਦੀ ਦੇ ਉੱਤੇ ਮੈਂ ਸਭ ਤੋਂ ਪਹਿਲੇ ਲਾੜੇ ਨੂੰ 5000 ਰੁਪਏ ਸਲਾਮੀ ਪਾਈ। ਸਲਾਮੀ ਪਾ ਕੇ ਉਹਨੂੰ ਮੈਂ ਜੱਫੀ ਪਾਈ। ਜੱਫੀ ਪਾ ਕੇ ਮੈਂ ਉਹਦੀ ਜੇਬ ਕੱਟ ਕੇ ਸਾਰੇ ਪੈਸੇ ਆਪਣੇ ਕੋਲ ਲੈ ਆਇਆ। ਵਾਹ 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 ਵਾਹ। ਬਾਕੀ ਸਲਾਮੀਆਂ ਵੀ। ਬਾਕੀ ਸਲਾਮੀ ਲੈ ਆਇਆ। ਉਹ ਯਕੀਨ ਮੈਨੂੰ ਹਾਲੇ ਤੱਕ ਉਹਨੇ ਕਰਜ਼ਾ ਲਾਉਣਾ ਵਿਚਾਰੇ ਨੇ। ਹਾਂ ਜੋ ਸੋਚਿਆ ਸੀ ਨਾ ਵੀ ਮੈਂ ਸਲਾਮੀਆਂ ਤੋਂ ਕਰਨਾ, ਉਹ ਮੈਂ ਕਰਨ ਡਿਆ। ਮੈਂ ਆਪਾਂ ਖਾਦਾ ਪੀਤਾ ਮੌਜਾ। ਤੂੰ ਉਹਦੀ ਜੇਬ ਕੱਟੀ, ਫਿਰ ਉਹਨੇ ਰਾਤ ਬੜੀ ਔਖੀ ਕੱਟੀ। ਤੈਨੂੰ ਪਤਾ ਇਸ ਗੱਲ ਦਾ? 5000 ਸਲਾਮੀ ਪਾ ਕੇ ਜੱਫੀ ਪਾਈ ਆ ਤੇ ਅੱਗੋਂ ਦਿਲ ਕਰੇ ਉਹਦਾ 36000 ਕੱਢ ਲਿਆ ਹੋਵੇ। ਭਾਜੀ ਬੜਾ ਮਿਹਨਤ ਦਾ ਕੰਮ ਆ। ਸਹੀ ਗੱਲ। ਤੁਸੀਂ ਯਕੀਨ ਮੰਨੋ, ਤੁਸੀਂ ਮੈਨੂੰ ਥੋੜਾ ਸਪੋਰਟ ਕਰੋ ਨਾ, ਤੁਸੀਂ ਕਿ ਥੋੜੇ ਮੈਨੂੰ ਪੈਸੇ ਦੇ ਦਿਓ, ਮੈਂ ਬਕਾਇਦਾ ਦੀਆਂ ਕਲਾਸਾਂ ਦੇਵਾਂ। ਅਕੈਡਮੀ ਬਣਾਵਾਂ ਇਹਦੀ। ਅਕੈਡਮੀ ਆ 10 ਮੁੰਡੇ ਤੇਰੇ ਕੋਲ ਕੰਮ ਕਰਨ ਤੇ ਦੇ, ਬਲਕਿ 31 ਮੁੰਡੇ ਕਹਿੰਦਾ ਹੈ ਭਾਜੀ। ਉਹ 31 ਮੁੰਡਿਆਂ ਨੂੰ ਹੁਣ ਮੈਂ ਸਕੂਲ ਨਾਲ ਬਹਿ ਕੇ ਖਾਣਾ, ਇੱਕ ਆਫਿਸ ਬਣਾਇਆ ਵਾ। ਇੱਕ ਸਵਾਲ ਆ ਕਿ ਤੁਹਾਡੀ ਫੇਵਰਿਟ ਜਗ੍ਹਾ ਕਿਹੜੀ ਹੈ ਜਿੱਥੇ ਤੁਹਾਨੂੰ ਆਪਣਾ ਕੰਮ ਆਸਾਨ ਲੱਗਦਾ? ਘਰ ਆਪਣਾ ਹੀ ਘਰ ਘਰ ਤੋਂ ਅੱਛਾ ਕੋਈ ਵੀ ਨਹੀਂ ਮੇਰੇ ਖਿਆਲ। ਨਹੀਂ ਗਲਤ। ਜਾਂ ਕੋਈ ਕਜ਼ਨ ਆ ਜੇ, ਫੁੱਫੀ ਵਾਲ ਚਲਾ ਗਿਆ, ਮਾਸੀ ਵਾਲ ਚਲਾ ਗਿਆ, ਆਪਣੇ ਚ ਹੀ ਕੰਮ ਰੱਖਿਆ। ਹਾਂਜੀ ਇਹਨਾਂ ਦੀ ਜੇਬ ਨਹੀਂ ਕੱਟਦੇ? ਨਹੀਂ ਇਹਨੇ ਇੱਕ ਵਾਰੀ ਆਪਣੇ ਮਾਮੇ ਸਹੁਰੇ ਦੀ ਜੇਬ ਕੱਟਣ ਲੱਗਾ ਸੀ, ਇਹਨੇ ਬਲੇਡ ਫੜਿਆ, ਉਹਦੀ ਨਾੜ ਵੀ ਕੱਟ ਬਾਅਦ ਚ ਉਹਦੇ ਹੱਥ ਰੱਖੀ ਫਿਰਿਆ। ਮਾਮਾ ਹੀ ਕੁਝ ਨਹੀਂ ਹੋਇਆ, ਕੁਝ ਨਹੀਂ ਹੋਇਆ। ਤਾਏ ਦੀ ਏਡਾ ਪਾਗਲ ਆ। ਤਾਏ ਦੀ ਜੇਬ ਕੱਟੀ ਨਾਲ ਉਹਦਾ ਨਾਲਾ ਵੀ ਕੱਟ। ਯਾਰ ਇੱਕ ਬੰਦੇ ਦੀ ਇਹਨੇ ਜੇਬ ਕੱਢੀ, ਉਹਦੀ ਜੇਬ 'ਚ ਬੈਰੰਗ ਸੀ, ਇਹਦੇ ਪੈਰ ਤੇ ਵੱਜੇ ਤੇ ਅੱਜ ਫੜ ਕੇ ਬਹਿ ਗਿਆ। ਉਹਦੀ ਜੇਬ 'ਚ ਉਹ ਮਾਮਾ ਬੈਰੰਗ ਕੌਣ ਜੇਬ 'ਚ ਪਾ ਕੇ ਬੈਠ ਇਹਨੇ ਬੈਰੰਗ ਨੂੰ ਪਲੇਟ ਪਾਇਆ ਤੇ ਪਲੇਟ ਅੱਗੋਂ ਦੂਰਾ ਹੋ ਗਿਆ। ਨਹੀਂ ਇਹਨੇ ਇੱਕ ਬੰਦੇ ਨੇ ਨਾ ਜੇਬ 'ਚ ਐਡਾ ਵੱਡਾ ਮੱਕੜਾ ਦੀਸ ਪਾਇਆ ਸੀ। ਇਹ ਮਾੜਾ ਜਿਹਾ ਬਲੇਡ ਇੰਜ ਕਰਦਾ ਸੀ, ਉਹਦੇ ਹੱਥ 'ਚੋਂ ਖਿੱਚ ਲੈਂਦਾ। ਭਾਈ ਦੀ ਜੇਬ ਨਾਲ ਬਲੇਡ ਜੁੜੇ। ਇਹ ਮਾੜਾ ਜਿਹਾ ਬਲੇਡ ਇੰਜ ਕਰਕੇ ਕੱਟਣ ਲੱਗਦਾ ਸੀ, ਉਹ 3 ਇੰਚ ਤੋਂ ਹੀ ਬਲੇਡ ਖਿੱਚ ਕੇ ਆਪਣੇ ਨਾਲ ਲਾ ਲੈਂਦਾ। ਸਾਡੀ ਪੈਟਰੋਲ ਵਾਲੀ ਟਾਕੀ ਲੈ ਕੇ ਬੱਸ ਤੇ ਚੜਨ ਦੇ ਤੇ ਉਹ ਜਿਹੜਾ ਲਿਖਿਆ ਨਹੀਂ ਹੁੰਦਾ ਜੇਬ ਕੁਤਰੋ ਸੇ ਹੋਸ਼ਿਆਰ ਹੈ, ਉਹ ਮਟਿਆ ਹੁੰਦੇ ਆ। ਮਾਰਨਾ ਇੰਜ ਹੱਥ ਰੱਖ ਕੇ ਥੱਲੇ ਸਾਫ ਉਹਨੂੰ ਵੀ ਕਰੀ ਜਾ ਰਿਹਾ। ਇਹਦੇ ਵਿੱਚ ਮੈਂ ਇਹ ਜਿਹੜਾ ਮੈਂ ਜੇਬ ਕਤਰਾ ਕੰਮ ਕਰਦਾ ਨਾ, ਇਹ ਬੜਾ ਇੱਜ਼ਤ ਦਾ ਕੰਮ ਆ। ਮੈਂ ਤੋਂ ਬੜਾ ਕੁਝ ਬਣਾਇਆ ਵਾ ਔਰ ਬਕਾਇਦਾ ਮੈਂ ਜੇਬ ਕੱਟ ਕੇ ਗਰੀਬਾਂ ਦੀ ਮਦਦ ਕਰਦਾ ਵਾਂ। ਇਹ ਬਕਵਾਸ ਨਹੀਂ ਕਰਨੀ ਗਰੀਬਾਂ ਦੀ। ਇਹ ਬੱਸ 'ਚ ਚੜਦਾ ਭਾਜੀ, ਇਹਨਾਂ ਦੇ ਤਰੀਕੇ ਹੁੰਦੇ ਆ। ਇਹਨੇ ਬੱਸ 'ਚ ਚੜਦੇ ਨੇ ਇੰਜ ਕਰਕੇ ਕਹਿਣਾ, ਉਹ ਭਾਈ ਆਪਣੇ ਆਪਣੇ ਪੈਸੇ ਕੱਢ ਕੇ ਨਾ ਤੇ ਕਿਤੇ ਸਹੀ ਜੇਬਾਂ ਤੇ ਪਾ ਲਓ, ਇੱਥੇ ਜੇਬ ਕਤਰਾ ਫਿਰ ਰਿਹਾ ਜੀ। ਇਹਨੇ ਹੁਣ ਦੇਖ ਲੈਣਾ ਵੀ ਕਿਹੜਾ ਕਿਹੜਾ ਇਧਰੋਂ ਕੱਢ ਕੇ ਇੱਧਰ ਪਾ ਰਿਹਾ, ਸਾਰੀ ਇਹਨੇ ਗੇਮ ਕਰ। ਇਹ ਬੜਾ ਤਰੀਕਾ ਇਹਨਾਂ ਦਾ। ਸਹੀ ਗੱਲ। ਉਹ ਲੋਕਾਂ ਨੇ ਕੀ ਕਰ, ਹੁਣ ਮੈਨੂੰ ਕੀ ਪਤਾ ਵੀ ਇਹਦੀ ਸਾਈਡ ਵਾਲੀ ਜੇਬ 'ਚ ਆ। ਉਹਨੇ ਕਹਿਣਾ ਅੱਛਾ ਯਾਰ, ਉਹਨੇ ਸਾਈਡ ਵਾਲੀ ਜੇਬ 'ਚ ਕੱਢ ਕੇ ਨਾ ਥੱਲੜੀ 'ਚ ਪਾਇਆ। ਇਹਨੂੰ ਹਿਸਾਬ ਲਾ ਰਿਹਾ ਇੱਧਰ, ਇਹਦੇ ਆਪੇ ਹਿਸਾਬ ਲਵਾ। ਇਹਦੇ ਇੱਥੇ ਆ, ਇਹਦੇ ਇੱਥੇ ਆ, ਇਹਦੇ ਇੱਥੇ ਆ, ਇਹਦੇ ਇੱਥੇ ਆ। ਉਸ ਤੋਂ ਬਾਅਦ ਉਹਨੂੰ ਕਹੀ ਜਾਣਾ, ਓਏ ਆ ਵੱਡਾ ਕਰਕੇ ਲਿਖੋ ਯਾਰ, ਜੇਬ ਕਤਰੋ ਤੁਸੀਂ ਯਾਰ ਇੰਨਾ ਕੁ ਲਿਖਿਆ ਨਹੀਂ ਪੜਿਆ ਜਾਂਦੇ, ਇਹਨੂੰ ਜਗ੍ਹਾ ਜਗ੍ਹਾ ਤੇ ਲਿਖੋ। ਇੱਕ ਬੰਦੇ ਦੇ ਸਾਹਮਣੇ ਜੇਬ ਕੱਟਣ ਲੱਗ ਪਿਆ, ਹਾਂ ਉਹਦੇ ਸਾਹਮਣੇ ਖਲੋ ਕੇ ਬਲੇਡ ਮਾਰਦਾ, ਉਹਦੇ ਇੱਥੇ ਚੀਰਾ ਪੈ ਗਿਆ, ਬਾਅਦ ਚ ਸਵਾਹ ਲਾਉਣ ਡਿਆ ਉੱਤੇ। ਅੱਛਾ ਉਸ ਤੋਂ ਬਾਅਦ ਫਿਰ ਤੁਸੀਂ ਉਹਦੀ ਆਪਣੇ ਲਾੜੇ ਦੀ ਜੇਬ ਕੱਟੀ, ਫਿਰ ਆਪਣੇ ਘਰੋਂ ਤੁਸੀਂ ਕੰਮ ਸ਼ੁਰੂ ਕੀਤਾ? ਘਰੋਂ ਕੰਮ ਸ਼ੁਰੂ। ਐਸਾ ਤੁਹਾਡਾ ਨਾਮ ਹੋ ਗਿਆ, ਬਰਾਦਰੀ 'ਚ ਹੋ ਗਿਆ ਹੋਏਗਾ ਵੀ CJK ਸ਼ੀਦਾ ਲੰਗ। ਸ਼ੀਦਾ। ਘਰੋਂ ਇਹਨਾਂ ਨੇ ਕੰਮ ਸ਼ੁਰੂ ਕੀਤਾ, ਹੁਣ ਰਿਸ਼ਤੇਦਾਰ ਇੱਥੇ ਪਰਨਾ ਬੰਨ ਕੇ ਇਹਨਾਂ ਨੂੰ ਮਿਲਦੇ।
ਆਹੋ ਇਹਨੂੰ ਮਿਲਦੇ ਨੂੰ ਇੱਕ ਬੰਦੇ ਦੀ ਨੇ ਜੇਬ ਕੱਟੀ, ਉਹਦੀ ਜੇਬ 'ਚ ਜੂਸ ਵਾਲਾ ਡੱਬਾ ਸੀ, ਉਹ ਕੱਟ ਦਿੱਤਾ, ਬਾਅਦ 'ਚ ਥੱਲੇ ਮੂੰਹ ਲਾ ਕੇ। ਇਹਨੂੰ ਵੇਖ ਕੇ ਜਿਵੇਂ ਬੰਦਾ ਦੂਜਾ ਨਹੀਂ ਕਹਿੰਦਾ, ਇਹ ਆਉਂਦਾ ਹੋਵੇ ਨਾ ਤੇ ਇਹਦਾ ਸਕੇ ਕਸਰ ਕਹਿੰਦੇ ਓਏ ਆ ਵੀ ਬਿਠੇ ਨਹੀਂ ਓਏ ਆ ਬਈ ਸੀਤੇ ਕੀ ਹਾਲ ਆ, ਉਹ ਇੱਥੋਂ ਹੱਥ ਨਹੀਂ ਚੁੱਕਦੇ, ਬਾਵਾਂ ਨਹੀਂ ਖੋਲਦੇ। ਇਹ ਆਪ ਜੱਫੀ ਪਾਉਣਾ, ਉਹ ਇਧਰੋਂ ਦੀ ਬਾਹਾਂ ਪਾ ਕੇ ਆਪੇ ਜੱਫੀ ਪਾ ਕੇ ਪਰੇ ਹੋ ਜਾਂਦੇ, ਇਹ ਨਹੀਂ ਹੱਥ ਉਹ ਨਹੀਂ ਹੱਥ ਚੁੱਕਦੇ। ਇਹਦੇ ਘਰਦਿਆਂ ਨੇ ਇਹਦੇ ਡਰ ਤੋਂ ਕੱਛਾਂ 'ਚ ਜੇਬਾਂ ਲਵਾ ਲਈਆਂ, ਉਹ ਇੰਜ ਫਿਰਦੇ ਸਾਰੇ। ਇਹਦੇ ਕਜ਼ਨਾਂ ਨੇ ਸਾਰਿਆਂ ਨੇ ਜੇਬਾਂ ਨੂੰ ਵਾਇਰ ਲਾਕ ਲਾਏ। ਅੱਛਾ ਫਿਰ ਉਸ ਤੋਂ ਬਾਅਦ ਲਾਜ਼ਮੀ ਨਹੀਂ ਕਿ ਮੈਂ ਲੋਕਾਂ ਦੀਆਂ ਜੇਬਾਂ ਕੱਢ ਕੇ ਪੈਸੇ ਹੀ ਕੱਢਦਾ ਵਾਂ, ਮੈਂ ਬੜੇ ਬੜੇ ਅੱਛੇ ਕੰਮ ਵੀ ਕੀਤੇ ਦੌਰਾਨੇ ਜੇਬ ਕਟਿੰਗ। ਕੀ ਮਤਲਬ? ਤੁਸੀਂ ਯਕੀਨ ਮੰਨੋ, ਇੱਕ ਬੱਸ 'ਚ ਮੈਂ ਚੜਿਆ, ਇੱਕ ਬਾਬੇ ਦੀ ਮੈਂ ਜੇਬ ਕੱਟੀ ਵਿੱਚ, ਮੈਂ ਇੰਜ ਕਰਕੇ ਜੇਬ ਕੱਢੀ ਤੇ ਐਡਾ ਦਵਾਈਆਂ ਦਾ ਪਰਚਾ ਨਿਕਲਿਆ, ਉਹ ਮੈਂ ਸਾਰੀਆਂ ਲਿਆ ਕੇ ਦਿੱਤੀਆਂ ਬਾਬੇ ਨੂੰ। ਹਾਂ, ਇਹ ਵੀ ਹੋਇਆ। ਇਹ ਖਿਦਮਤ ਖਲਕ ਵੀ ਕਰਨ ਲਿਆ ਮੈਂ ਨਾਲ ਨਾਲ, ਮੈਂ ਜੇਬ ਉਹਦੀ ਕੱਟਦਾ ਜਿਹੜਾ ਜ਼ਾਲਮ ਆ, ਮਾੜੇ ਬੰਦੇ ਜੇਬ ਨਹੀਂ ਕੱਟਦਾ ਮੈਂ। ਇਹ ਤੇ ਜੇਬ ਕੱਟ ਕੇ ਰੋਣ ਵੀ ਲੱਗ ਪੈਂਦਾ। ਇੱਕ ਬੰਦੇ ਦੀ ਜੇਬ ਕੱਟੀ, ਉਹਦਾ ਡਬਲ ਬਿੱਲ ਭਾਈ ਥੱਲੇ ਡਿੱਗਾ ਤੇ ਰੋਣ ਲੱਗ ਪਿਆ। 2 ਮਹੀਨਿਆਂ ਦਾ ਬਿੱਲ। ਇੱਕ ਨਹੀਂ ਇਹ ਝੂਠ ਬੋਲਦਾ, ਇਹਨਾਂ ਦਾ ਕੰਮ ਹੁੰਦਾ, ਇਹਨਾਂ ਨੇ ਜੇਬ ਕੱਟਣੀ ਹੈ, ਸਿਰਫ ਇਹਨਾਂ ਨੇ ਪੈਸੇ ਕੱਢਣੇ, ਬਾਕੀ ਹਰ ਚੀਜ਼ ਇਹਨਾਂ ਨੇ ਸਿੱਟ ਦੇਣੀ। ਉਹਦੇ ਚ ਅਗਲੇ ਦਾ ਭਾਵੇਂ ਪੈਸਿਆਂ ਨਾਲੋਂ 50,000 ਗੁਣਾ ਜ਼ਿਆਦਾ ਕੀਮਤੀ ਚੀਜ਼ਾਂ ਹੁੰਦੀਆਂ, ਇਹਨਾਂ ਨੇ ਉਹ 1400 ਰੁਪਇਆ ਕੱਢਣਾ ਵਾ, ਬਾਕੀ ਉਹਦਾ ਸਾਰਾ ਕੁਝ ਸਿੱਟ ਦੇਣਾ। ਇਹ ਭਾਜੀ ਇਹਨਾਂ ਦਾ ਇੱਕ ਸਿਲਸਿਲਾ ਵਾ, ਨਿਜ਼ਾਮ, ਕਿ ਸਿੱਟ ਦੇਣਾ ਸਾਰਾ ਕੁਝ। ਉਹਦੇ ਚ ਅਗਲੇ ਦੀ ਦਵਾਈਆਂ ਦੀਆਂ ਪਰਚੀਆਂ ਆਉਣ, ID ਕਾਰਡ ਹੋਵੇ, ATM ਹੋਵੇ, ਕੋਈ ਜ਼ਰੂਰੀ ਕਾਗਜ਼ਾਤ ਹੋਣ, ਕੋਈ ਚੀਜ਼ ਹੋਵੇ, ਸਿੱਟ ਦੇਣਾ। ਪੈਸੇ ਕੱਢਣਾ 900 ਰੁਪਇਆ ਜੇਬ ਚ ਪਾ ਕੇ ਤੇ ਬਾਕੀ ਸਿੱਟ ਦੇਣਾ। ਇਹ ਤੁਸੀਂ ਸਿਰਫ ਇੰਤਸ਼ਾਰ ਫੈਲਾ ਰਹੇ ਹੋ, ਗੱਲ ਫੈਲਾ ਰਹੇ ਹੋ, ਇਸ ਤਰ੍ਹਾਂ ਦਾ ਕੋਈ ਮਸਲਾ ਨਹੀਂ ਹੈ। ਤੁਸੀਂ ਸਰ ਸਿਰਫ ਇੱਕ ਕੰਮ ਕਰਿਆ ਕਰੋ, ਦੇਖੋ ਜਿਹਦੀ ਜੇਬ ਕੱਟੀ ਗਈ ਉਹਨੂੰ ਪਤਾ ਲੱਗ ਗਿਆ ਮੇਰੀ ਜੇਬ ਕੱਟੀ ਗਈ, ਉਹਨੂੰ ਪਤਾ ਲੱਗ ਗਿਆ, ਤੁਸੀਂ ਉਹਦੇ ਕੋਲ ਕਿਤੇ ਲੁਕ ਜਾਇਆ ਕਰੋ, ਉਹਨੂੰ ਦੇਖਦੇ ਰਿਹਾ ਕਰੋ। ਤੁਸੀਂ ਉਹਦੇ ਕੋਲ ਜਾਓ, ਉਹਨੂੰ ਪੁੱਛਣਾ ਭਾਈ ਨੂੰ ਕੀ ਗੱਲ ਹੋਈ, ਪਰੇਸ਼ਾਨ, ਉਹਨੇ ਕਹਿਣਾ ਯਾਰ ਜੇਬ ਕੱਟੀ ਗਈ, ਆ ਦੇ, ਓ ਹੋ ਤੇ ਕੀ ਮਸਲਾ ਬਣਿਆ? ਉਹਨੇ ਕਿਹਾ ਬਸ ਜਾ ਰਿਹਾ ਭਾਈ, ਜੇਬ ਵਿੱਚ ਕੀ ਸੀ, ID ਕਾਰਡ ਸੀ, ਉਹ ਹਰ ਬੰਦਾ ਕਹੇਗਾ ਉਹ ਯਾਰ ਪੈਸਿਆਂ ਦੀ ਤੇ ਕੋਈ ਗੱਲ ਨਹੀਂ, ਸਮਾਨ ਬੜਾ ਸੀ ਵਿੱਚ, ਹਰ ਬੰਦੇ 2 ਸਿਮਾਂ ਸੀ, ਹਾਂਜੀ ਠੀਕ ਆ ਜੀ, ਜੈਕਟ ਸੀ, ਫਲਾਣਾ ਸੀ, ਮੇਰਾ ਉਹ ਫਲਾਣਾ ਨੰਬਰ ਸੀ, ਮੇਰਾ ID। ਹੁਣ ਉਹਨੂੰ ਇਹ ਹੁੰਦਾ ਵਾ ਕਿ ਯਾਰ ਪੈਸੇ ਤਾਂ ਚਲੋ ਭਾਵੇਂ 10,000 ਸੀ, ਯਾਰ ਮੈਂ ID ਕਾਰਡ ਦੀਆਂ ਲੈਣਾ 'ਚ ਲੱਗਾਂਗਾ, ਮੈਂ ATM ਬੰਦ ਕਰਾਵਾਂਗਾ, ਫਿਰ ਮੈਂ ਉਹਨੂੰ ਨਵਾਂ ਕਢਾਵਾਂਗਾ, ਫਿਰ ਮੈਂ ਆਪਣਾ ਫਲਾਣਾ ਕਰਾਵਾਂਗਾ, ਫਿਰ ਉਹ ਫਲਾਣੇ ਦਾ ਮੇਰੇ ਪੂਰੇ ਨੰਬਰ ਲਿਖੇ ਸੀ ਉਹ ਹੈ ਨਹੀਂ, ਫਿਰ 2 ਸਿਮਾਂ ਸੀ ਉਹਦੇ 'ਚ ਫਲਾਣੇ ਨੰਬਰ ਸੀ ਉਹ ਹੈ ਨਹੀਂ। ਤੇ ਤੁਸੀਂ ਉਹਨੂੰ ਕਹੋ ਸਰ ਤੁਸੀਂ ਇਸ ਚੀਜ਼ ਨੂੰ ਬਿਲਕੁਲ ਮੰਨ ਗਏ ਕਿ ਤੁਹਾਡੀ ਜੇਬ ਕੱਟੀ ਗਈ ਹੈ? ਉਹ ਕਹੇਗਾ ਹਾਂਜੀ। ਤੁਹਾਨੂੰ ਇਹ ਲੱਗਦਾ ਕਿ ਉਹ ਬੰਦਾ ਤੁਹਾਨੂੰ ਵਾਪਸ ਦੇ ਜਾਏਗਾ? ਉਹ ਕਹੇਗਾ ਨਹੀਂ ਯਾਰ, ਕਿੰਨੇ ਦੇ ਕੇ ਜਾਣਾ ਵਾਪਸ ਕੌਣ ਦਿੰਦਾ ਜੀ? ਤੇ ਉਹਨੂੰ ਕਹਿਣਾ ਅਗਰ ਉਹ ਬੰਦਾ ਤੁਹਾਨੂੰ ਪੈਸੇ ਤੋਂ ਇਲਾਵਾ ਸਾਰੀਆਂ ਚੀਜ਼ਾਂ ਦੇ ਜੇ, ਉਹਨੇ ਕਹਿਣਾ ਯਾਰ ਓਕੇ ਕਰ, ਮੈਨੂੰ ਦੇ ਜੇ, ਪਰ ਇਦਾਂ ਕਿੱਥੇ ਹੋਣਾ? ਤੂੰ ਕੀ 1 ਮਿੰਟ ਸਰ ਇਹ ਪੈਸੇ ਮੈਂ ਰੱਖ ਲਏ, ਐਲ ਫੜ। ਹਾਂ, ਤੇ ਬਾਅਦ 'ਚ ਉਹਨੇ ਗੁੱਟ ਫੜ ਲੈਣਾ ਤੇ ਜੇ ਗੁੱਟ ਫੜ ਲੈ ਤੇ ਉਹਨੂੰ ਕਹਿਣਾ ਫਿਰ ਤੂੰ ਇੱਕ ਮੁਨਾਫਕ ਆਦਮੀ, ਝੂਠਾ ਆਦਮੀ। ਲੇਕਿਨ ਟਰਾਈ ਤੇ ਕਰ ਅੱਛਾ ਬਣਨ ਦੀ। ਸਾਰੇ ਨੇ ਕੀਤਾ ਇਸ ਤਰ੍ਹਾਂ, ਇੱਕ ਬੰਦੇ ਦੀ ਜੇਬ ਕੱਟੀ, ਇਹਨੇ ਉਹਨੂੰ ਦੱਸਿਆ ਕਿ ਭਾਜੀ ਮੈਂ ਤੁਹਾਡੇ ਪੈਸਿਆਂ ਤੋਂ ਇਲਾਵਾ ਸਾਰੀਆਂ ਸ਼ੈਵਾਂ ਮੋੜ ਦਿੰਨਾ। ਉਹਨੇ ਪੈਸਿਆਂ ਤੋਂ ਇਲਾਵਾ ਸ਼ੈਵਾਂ ਮੋੜ ਕੇ ਇਹਨੂੰ ਗੱਡੀ 'ਚ ਪਾ ਲਿਆ, ਬਾਅਦ 'ਚ ਪਿੰਡ ਲੈ ਗਿਆ, ਫਿਰ ਇਹਨੇ ਉੱਤੇ ਜਾ ਕੇ ਨਿੰਮ ਕੱਟੀ ਉਹਨਾਂ ਦੀ। ਇਹਨੇ ਦਿਹਾੜੀ ਲਾ ਕੇ ਨਾ ਬਹੁਤ ਕੁਝ। ਫਿਰ ਬੰਦੇ ਇੱਕ ਨੂੰ ਕਹਿੰਦਾ ਮੈਂ ਪੈਸੇ ਤੋਂ ਇਲਾਵਾ ਸਾਰੀਆਂ ਸ਼ੈਵਾਂ ਮੋੜ ਦੂੰ, ਉਹ ਭਾਈ ਪੈਸਾ ਨਿਕਲੇ ਨਹੀਂ, ਸ਼ੈਵਾਂ ਹੀ ਉਹਨੂੰ ਦੇ ਦਿੱਤੀ। ਨਹੀਂ ਤੂੰ ਜਾ ਕੇ ਉਹਦੇ ਕੋਲ ਸਿੱਟ ਕੇ ਨਾ ਉਹਨੂੰ ਕਹ ਭਾਜੀ ਉਹ ਆਸਮਾਨ ਤੁਹਾਡਾ ਵਾ, ਉਹ ਕਹੇਗਾ ਆਹੋ, ਜੀ ਮੈਨੂੰ ਉੱਥੋਂ ਮਿਲਿਆ, ਗੱਲ ਮੁੱਕੀ। ਕਿਸੇ ਹਿਸਾਬ ਨਾਲ ਦੇ ਦੇ ਯਾਰ। ਮੇਰਾ ਮੋਬਾਈਲ ਚੁੱਕਿਆ ਗਿਆ ਰਾਤ ਨੂੰ, ਕਰੈਕਟਰ ਨੇ ਮੇਰਾ ਨੰਬਰ ਆਨ ਕਰ ਲਿਆ ਮੇਰੇ ਵਾਲਾ ਹੀ, ਮੈਂ ਬੰਦ ਨਹੀਂ ਕੀਤਾ ਜਾਣ ਕੇ। ਮੈਂ ਕਿਹਾ ਮੋਬਾਈਲ ਹੀ ਲੈਣਾ ਨਾ, ਉਹਨੂੰ ਮੈਂ ਕਹਿਣਾ ਮੋਬਾਈਲ ਲੈ ਲਾ ਤੂੰ। ਸਿਮ ਮੇਰੀ ਉਹਦੇ ਨਾਲ ਗੱਲਬਾਤ ਹੋਈ, ਮੈਂ ਕਿਹਾ ਯਾਰ ਬੇਟਾ ਭਾਈ ਕਿਤੇ ਵੀ ਫੈਸਲਾਬਾਦ 'ਚ ਸਿਮ ਰੱਖ ਕੇ ਮੈਨੂੰ ਦੱਸ ਜਾ ਪਾਣੀ ਇੱਥੇ ਤੁਹਾਡੀ ਸਿਮ ਪਈ, ਟਾਈਮ ਤੂੰ ਦੱਸ, ਮੈਨੇ ਤੂੰ ਸਵੇਰ 8 ਵਜੇ ਰੱਖ ਕੇ ਮੈਨੂੰ ਸ਼ਾਮ ਨੂੰ 8 ਵਜੇ ਕਹਿ ਦੇ ਕਿ ਭਾਜੀ ਤੁਹਾਡੀ ਸਿਮ ਫਲਾਂ ਜਗ੍ਹਾ ਤੇ ਪਈ ਜੇ, ਉੱਥੋਂ ਚੁੱਕ ਲਓ। ਗੱਲ ਤੇ ਤੂੰ ਮੇਰੇ ਨਾਲ ਕਰ ਹੀ ਰਿਹਾ। ਨਹੀਂ ਠੀਕ ਆ, ਕਹਿੰਦਾ ਕੋਈ ਮਸਲਾ ਨਹੀਂ, ਇਹ ਉਹ ਮੈਂ ਚੁੱਕਿਆ ਨਹੀਂ, ਮੈਨੂੰ ਲੱਭਾ ਕਿਤੇ। ਉਹ ਮੈਂ ਰੋਟੀ ਖਾਣ ਦੇ ਨਾ ਮੈਂ ਭੁੱਲ ਗਿਆ, ਹੋਟਲ ਤੇ ਕਿਤੇ ਰੋਟੀ ਖਾ ਰਿਹਾ ਸੀ, ਉਹ ਪੀਸ ਪੂਸ ਖਾ ਕੇ ਤੇ ਮੈਂ ਉੱਥੇ ਭੁੱਲ ਕੇ ਚਲਾ ਗਿਆ। ਉਹ ਕਿਤੇ ਬਾਅਦ 'ਚ ਆਇਆ ਉਦੋਂ ਲੈ ਗਿਆ ਤੇ ਉਹਨੇ ਔਨ ਕਰ ਲਿਆ। ਤੇ ਹੁਣ ਗੱਲ ਇਹ ਹੈ ਕਿ ਵੀ ਜੇ ਤੂੰ ਭੁੱਲਿਆ ਨਹੀਂ ਤੇ ਤੈਨੂੰ ਮੈਂ ਕਹਿ ਰਿਹਾ ਮੈਨੂੰ ਦੇ ਦੇ, ਲੇਕਿਨ ਉਹ ਨਹੀਂ ਉਹਨੇ ਦਿੱਤਾ। ਮੈਂ ਕਿਹਾ ਸਿਮ, ਉਹਨੇ ਮੈਨੂੰ ਇੱਕ ਜਗ੍ਹਾ ਦੱਸੀ, ਉਹਨੇ ਕਿਹਾ ਜੀ ਫਲਾਂ ਜਗ੍ਹਾ ਤੇ ਮੈਂ ਸਿਮ ਰੱਖ ਜਾਵਾਂਗਾ, ਤੁਸੀਂ ਇੰਨੇ ਵੇ ਲੈ ਲੈਣਾ। ਮੈਂ ਕਿਹਾ ਠੀਕ ਹੈ। ਹੁਣ ਡਰਿਆ ਇੰਨਾ ਕਿ ਕਿਤੇ ਗੇੜਾ ਨਾ ਹੋਵੇ, ਮੈਂ ਰੱਖਣ ਜਾਵਾਂ ਫੜਿਆ ਨਾ ਜਾਵਾਂ, ਹੁੰਦਾ ਹੀ ਹੈ ਨਾ, ਚੋਰ ਨੂੰ ਬਹੁਤ ਪਾਲਾ ਹੁੰਦਾ ਆਪਣਾ। ਉਹ ਨਹੀਂ ਰੱਖ ਕੇ ਗਿਆ। ਮੈਂ ਉਸ ਤੋਂ ਬਾਅਦ ਫੇਰ ਕਾਲ ਕੀਤੀ, ਉਹਨੇ ਫਿਰ ਮੈਨੂੰ ਇੱਕ ਹੋਰ ਜਗ੍ਹਾ, ਮੈਂ ਕਿਹਾ ਯਾਰ ਭਾਈ 1500 ਰੁਪਏ ਦਾ ਮੋਬਾਈਲ ਨਹੀਂ ਹੋਣਾ ਮੇਰਾ, ਉਹ ਦੂਜਾ ਹੁੰਦਾ ਸੀ ਉਦੋਂ, ਠੀਕ ਆ। ਮੈਂ ਕਿਹਾ ਯਾਰ ਤੂੰ ਸਿਮ ਕਿਤੇ ਰੱਖ ਜਾ, ਆਪ ਰੱਖ ਕੇ ਨਾ, ਦੱਸਣ ਤੋਂ ਪਹਿਲੇ ਰੱਖ ਕੇ ਘਰ ਆ ਕੇ 3 ਘੰਟੇ 4 ਘੰਟੇ ਬਾਅਦ ਮੈਨੂੰ ਫੋਨ ਕਰਕੇ ਕਹਿ ਦੇ ਕਿ ਮੈਂ ਫਲਾਂ ਜਗ੍ਹਾ ਰੱਖਿਆ। ਮੈਨੂੰ ਕਿੱਦਾਂ ਪਤਾ ਲੱਗੂਗਾ ਵੀ ਤੂੰ ਕੌਣ? ਯਾਰ ਮੈਂ ਕਿੱਥੇ ਕਢਾਵਾਂਗਾ, ਉਹਦੇ 'ਚ ਨੰਬਰ ਨੇ ਯਾਰ ਮੇਰੇ, ਮੈਂ ਉਦੋਂ ਸਟਰਗਲ 'ਚ ਸੀ, ਲਾਹੌਰ ਚੈਨਲਾਂ ਦੇ ਉਹ ਨੰਬਰ ਨਹੀਂ ਆਉਂਦੇ ਭਾਈ ਨੂੰ ਵਾਪਸ। ਤੇ ਉਹਨੇ ਦੂਜੀ ਵਾਰੀ ਵੀ ਮੈਨੂੰ ਗੇੜਾ ਦਿੱਤਾ, ਤੀਜੀ ਵਾਰੀ ਉਹਨੇ ਨੰਬਰ ਹੀ ਬੰਦ ਕਰਤਾ। ਯਾਨੀ 2 ਵਾਰੀ ਮੈਂ ਵੇਟ ਕਰਦਾ ਰਿਹਾ,
ਤੀਜੀ ਵਾਰੀ ਮੈਂ ਕੀਤਾ ਉਹਨੇ ਨੰਬਰ ਹੀ ਬੰਦ ਕਰਤਾ। ਮੈਂ ਫਿਰ ਮਜਬੂਰਨ ਸੇਮ ਭਾਈ ਬੰਦ ਕਰਕੇ ਤੇ ਕਢਾਈ। ਤੇ ਇੰਨਾ ਜ਼ਲੀਲ ਕਰਨਾ, ਪੈਸੇ ਦਾ ਰੌਲਾ ਨਹੀਂ ਸੀ, ਇੰਨਾ ਜ਼ਲੀਲ ਕਰਨਾ ਯਾਰ ਅਗਲੇ ਨੂੰ। ਮੈਂ ਠੀਕ ਹੈ ਨਾ? ਅੱਛੇ ਕੰਮ ਵੀ ਕਰਦਾ ਵਾਂ। ਅੱਛੇ ਕੰਮ ਕੀ ਕਰਦਾ ਉਸਤਾਦ ਜੀ? ਇੱਕ ਬੰਦੇ ਅੱਛੇ ਕੰਮ ਇਹ ਕਰਦਾ ਵਾ ਵੀ ਆਰਾਮ ਨਾਲ ਜੇਬ ਕੱਟਦਾ ਕਿ ਉਹਦਾ ਕੋਈ ਨੁਕਸਾਨ, ਉਹਦਾ ਨਾਲਾ ਨਾ ਕੱਟਿਆ ਜਾਏ, ਵੱਖੀ ਨਾ ਪਾੜ ਜਾਏ। ਇਹ ਅੱਛੇ ਕੰਮ ਕਰਦਾ। ਇਹ ਨਹੀਂ ਕੱਟਦਾ ਜੇਬ। ਇਹਨੂੰ ਮੈਂ ਪੁੱਛਿਆ, ਕਹਿੰਦਾ ਮੈਂ ਸਿਰਫ ਉੱਤੇ ਨਾ ਜੇਬ ਤੇ ਨਿਸ਼ਾਨ ਹੀ ਲਾਉਣਾ ਵਾ, ਕਹਿੰਦਾ ਮੈਂ ਬਾਕੀ ਮੁੰਡੇ ਰੱਖੇ ਕੱਟ ਦੇ ਉਹ। ਕਰੀਏ ਨਾਲ ਨਿਸ਼ਾਨ ਲਾਉਂਦਾ। ਇਹ ਜੇਬਾਂ ਦਾ ਇੰਜੀਨੀਅਰ ਆ। ਕਿਹੜਾ ਦਰਜੀ ਹੈ ਜਿਹਨੇ ਪਹਿਲੇ ਕਟਾਈ ਕਰ ਦੇਣੀ ਤੇ ਬਾਅਦ ਸੀਣਾ ਕਿਸੇ ਭਾਈ ਨੂੰ? ਉਹ ਨਿਸ਼ਾਨ ਸਹੀ ਹੀ ਕਹਿ ਰਿਹਾ ਵਾ। ਇਹ 3 ਬੰਦੇ ਕੰਮ ਕਰਦੇ ਨੇ, ਤੈਨੂੰ ਤੀਸਰੇ ਦਾ ਨਹੀਂ ਪਤਾ। 3 ਨਹੀਂ, ਇਹ 3 ਬੰਦੇ ਇਹਨੇ ਰੱਖੇ ਸਿਰਫ ਜੇਬਾਂ ਫੜਨ ਲਈ। ਬਾਕੀ ਨਹੀਂ 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 ਨਹੀਂ, ਇਹ ਸਭ ਤੋਂ ਪਹਿਲੇ ਕੰਨ ਨਾਲ ਪੈਨਸਲ ਲਾ ਕੇ, ਐਨਕ ਲਾ ਕੇ ਜਾ ਕੇ ਨਿਸ਼ਾਨ ਲਾ ਕੇ ਆਉਂਦਾ। ਦੂਜਾ ਕਰੈਕਟਰ ਜਾਂਦਾ ਉਹ ਕੱਟ ਕੇ ਆਉਂਦਾ। ਕੱਟ ਕੇ। ਤੀਜਾ ਜਾ ਕੇ ਬਾਅਦ ਚ ਸਿਲਾਈ ਕਰਕੇ ਆਉਂਦਾ। ਤੇ ਚੌਥਾ ਭੁੱਲ ਗਿਆ ਜਿਹੜਾ ਰਫੂ ਕਰਦਾ। ਨਹੀਂ ਉਹ ਸਿਲਾਈ ਹੋ ਗਈ ਬਸ, ਠੀਕ ਆ। ਉਸਤਾਦ ਜੀ ਇਹਦੇ ਨਾਲ ਹਾਦਸੇ ਵੀ ਬੜੇ ਹੋਏ ਆ। ਇੱਕ ਬੰਦੇ ਦੀ ਇਹਨੇ ਇੰਜ ਕਰਕੇ ਜੇਬ ਕੱਟੀ, ਇਹਨੂੰ ਸ਼ਾਟ ਪੈ ਗਈ। ਕਿਉਂ? ਉਹਦੀ ਜੇਬ 'ਚ ਪਾਵਰ ਬੈਂਕ ਸੀ। ਪਾਵਰ ਬੈਂਕ ਤੋਂ ਕਿਹੜੀ ਛਾੜ ਦੇ, ਨੰਗਾ ਹੀ ਪਾਵਰ ਬੈਂਕ ਸੀ। ਸਰ ਜੀ ਇੱਕ ਬੰਦੇ ਦੀ ਨੇ ਜੇਬ ਕੱਟੀ ਏ, ਉਹ ਬੰਦੇ ਨੇ ਵੇਖ ਲਿਆ ਤੇ ਹੁਣ ਇਹਨੇ ਜੇਬ ਕੱਟ ਕੇ ਐ ਕਰਕੇ ਉਹਦੇ ਹੱਥ ਨਹੀਂ ਨਹੀਂ ਇੰਜ ਕਰਕੇ ਜੇਬ ਕੱਟੀ, ਉਹਨੇ ਵੇਖ ਲਿਆ, ਕਹਿੰਦਾ ਭਾਜੀ ਅੰਦਰ ਕਰੋ ਨੋਟ, ਇਹ ਕੱਢ ਲੈਣੇ ਕਿਸੇ। ਇੱਕ ਬੰਦੇ ਦੀ ਜੇਬ ਕੱਟੀ, ਉਹਨੇ ਦੇਖ ਲਿਆ ਤੇ ਕਹਿੰਦਾ ਇੰਜ ਹੀ ਨਿਕਲਦੇ ਬਟੂਏ ਇੰਜ ਹੀ। ਇਹ ਤੁਸੀਂ ਕਿੰਨੇ ਹੈ? ਇੱਕ ਬੰਦੇ ਦੀ ਭਾਈ ਜੇਬ ਤੇ ਨਿਸ਼ਾਨ ਲਾਣ ਗਿਆ, ਉਹਨੇ ਕਿਤੇ ਜੇਬ ਹੀ ਅੰਦਰ ਕੀਤੀ ਸੀ ਨੇਫੇ ਤੇ, ਉਹਦੀ ਬਨੈਣ ਤੇ ਹੀ ਲਾਇਆ। ਮੈਂ ਤੁਹਾਨੂੰ ਆਪਣਾ ਸੱਚੀ ਮੁੱਚੀ ਦਾ ਵਾਕਿਆ ਸੁਣਾਉਣਾ। ਤੁਹਾਡਾ ਕਦੀ ਹੋਇਆ ਇਹ ਤਾਂ ਵਾਕਿਆ? ਹਾਂਜੀ ਹੋਇਆ। ਤੂੰ ਤੇ ਕੱਟਦਾ ਮਾਰੇ, ਤੇਰੀ ਵਜ੍ਹਾ ਤੋਂ ਤੇ ਹੁੰਦਾ। ਉਹ ਕਰੈਕਟਰ ਭੁੱਲ ਗਿਆ। ਮੈਂ ਜੁੱਤੀਆਂ ਦਾ ਕੰਮ ਕਰਦਾ ਸਾਂ ਲਾਹੌਰੋਂ ਨਾ। ਅਸੀਂ ਮਾਲ ਲੈਣ ਜਾਂਦੇ ਸਾਂ ਜੁਮੇ ਦੇ ਜੁਮੇ, ਕਿਉਂਕਿ ਜੁਮੇ ਨੂੰ ਲਾਹੌਰ ਖੁੱਲ੍ਹਾ ਹੁੰਦਾ, ਫੈਸਲਾਬਾਦ ਜੁਮੇ ਨੂੰ ਆਫ ਹੁੰਦਾ, ਤੇ ਜੁਮੇ ਨੂੰ ਅਸੀਂ ਮਾਲ ਲੈਣ ਜਾਂਦੇ। ਤੇ ਮੈਂ ਨਾ ਹੁਣ ਉਹ ਆਈਟਮਾਂ ਚੁੱਕੀਆਂ ਨੇ ਮੋਢੇ ਤੇ, 3-4 ਡੱਬੇ ਚੁੱਕੇ ਨੇ, ਤੇ ਮੈਂ ਜਾ ਰਿਹਾ ਤੇ ਰਸ਼ ਬੜਾ ਉਹ ਮਾਰਕੀਟ 'ਚ। ਤੇ ਮੈਨੂੰ ਨਾ ਕਲੀਅਰ ਮਹਿਸੂਸ ਹੋ ਰਿਹਾ ਕਿ ਮੇਰਾ ਬਟੂਆ ਨਾ ਇੰਜ ਬਾਹਰ ਆ ਰਿਹਾ, ਖਿਸਕ ਰਿਹਾ, ਔਰ ਇੰਨੀ ਸਲੋ ਕਿ ਵੀ ਸੁਭਾਨ ਅੱਲਾ ਉਸ ਕਰੈਕਟਰ ਤੇ। ਲੇਕਿਨ ਮੈਨੂੰ ਪਤਾ ਲੱਗ ਰਿਹਾ ਕਿ ਵੀ ਖਿਸਕ ਰਿਹਾ। ਇਹ ਇੰਜ ਬਾਹਰ ਆਇਆ ਵਾ ਤੇ ਮੈਂ ਇੰਜ ਹੀ ਉਹਨੂੰ ਫੜ ਲਿਆ। ਤੇ ਹੁਣ ਬਟੂਆ ਨਹੀਂ ਬਾਹਰ ਨਹੀਂ ਆਇਆ, ਮਤਲਬ ਕੋਈ 80% ਬਟੂਆ ਬਾਹਰ ਆ ਗਿਆ। ਤੇ ਮੈਂ ਕਿਹਾ ਇਹ ਤੇ ਹੁਣ ਇੰਜ ਕਰਕੇ ਐਨ ਹੋ ਜੇ ਤੇ ਇੰਨਾ ਰਸ਼ ਆ ਬੰਦੇ ਦੇ ਬੰਦਾ ਜਿਹੜਾ, ਮੈਂ ਕਿੱਥੋਂ ਫੜੂੰਗਾ, ਇੱਥੋਂ ਹੀ ਨੱਪੋ ਇਹਨੂੰ। ਤੇ ਉਹ ਮੈਂ ਇੰਜ ਕਰਕੇ ਦੇਖਿਆ ਤੇ ਉਹਨੇ ਬਟੂਆ ਛੱਡ ਦਿੱਤਾ ਤੇ ਬਟੂਆ ਨੂੰ ਉੱਥੇ ਫਸਿਆ ਵਾ ਮੇਰਾ। ਤੇ ਉਹ ਬਿਲਕੁਲ ਆ ਕਰੈਕਟਰ ਮੈਨੂੰ ਵੇਖ ਵੀ ਲਿਆ। ਤੇ ਹੁਣ ਇੱਕ ਮਿਸਾਲ ਆ, ਤੂੰ ਮੇਰੇ ਵੱਲ ਇੱਕਦਮ ਮੇਰੇ ਵੱਲ ਵੇਖ ਉਧਰ ਮੂੰਹ ਕਰਕੇ, ਆ ਮੈਂ ਚੋਰ ਆ ਤੇ ਹੁਣ ਮੈਂ ਕੀ ਕਰ, ਉਹ ਕਰੈਕਟਰ ਕੀ ਕਰ ਰਿਹਾ, ਚੱਲ ਅੱਲਾ ਦੀ ਕਸਮ ਬਈ ਪੈਤਲ ਬਣ ਗਿਆ। ਮੈਂ ਨਾ ਇੱਥੋਂ ਦੇ ਇੰਜ ਫੜ ਕੇ ਨਾ, ਇੱਥੋਂ ਫੜ ਕੇ ਨਾ, ਮੈਂ ਕਿਹਾ ਆ ਪੜਨਾ ਬੰਦ ਕਰ। ਕਰੈਕਟਰ ਸਾਜੀ ਮੇਰੇ ਨਾਲ ਹੋਇਆ ਸੀ। ਯਾਰ ਅਸੀਂ ਬਾਰਡਰ ਤੇ ਗਏ ਪਰੇਡ ਵੇਖਣ। ਫੈਸਲ ਦੀ ਗੱਲ ਸੁਣੀ ਕਿ ਫੈਸਲ ਕਹਿੰਦਾ ਮੇਰੇ ਲਾਗੋਂ ਮੋਟਰਸਾਈਕਲ ਨਾਲ ਲੰਘਿਆ। ਮੈਂ ਕਿਹਾ ਕਿਸੇ ਤੂੰ ਵਾਪਸ ਆ ਗਏ ਨੇ। ਵਾਪਸ ਆਏ ਤੇ ਉਹਨੂੰ ਕਹਿੰਦੇ ਓਏ ਗਾਲ ਕਿੰਨੂੰ ਗੱਡੀ ਤੇ? ਫੈਸਲ ਕਹਿੰਦਾ ਜੀ ਸਰ। ਜੀ ਯਾਰ ਅੱਲਾ ਮਾਫੀ ਤੋਬਾ। ਸਾਜੀ ਬਾਰਡਰ ਤੇ ਸੀਗੇ ਨਾ ਪਰੇਡ ਵੇਖਣ, ਤੇ ਉੱਥੇ ਰਸ਼ ਬੜਾ ਹੁੰਦਾ, ਲਾਈਨਾਂ ਲੱਗੀਆਂ ਹੁੰਦੀਆਂ ਤੇ ਨਾਲ ਲਾਈਨਾਂ ਐਜ ਲੱਗੀਆਂ ਜੁੜੀਆਂ ਹੁੰਦੀਆਂ। ਇੱਕ ਕਰੈਕਟਰ ਨੇ ਉਸਤਾਦ ਜੀ ਮੇਰੇ ਪੂਰਾ ਹੱਥ ਪਾ ਲਿਆ, ਸ਼ਲਵਾਰ ਕਮੀਜ਼ ਪਾਈ ਮੈਂ, ਉਹਨੇ ਇੰਜ ਹੱਥ ਪਾ ਕੇ ਤੇ ਰੁਪਈਆ 300-400 ਉਹਨੇ ਕੱਢ ਵੀ ਲਿਆ। ਉਹਨੇ ਜਦੋਂ ਕੱਢ ਕੇ ਇੰਜ ਪਿੱਛੇ ਫੌਰਨ ਮੋਟਰ 'ਚ ਲਗਾ ਲੈਣਾ। ਤੇ ਮੈਂ ਪਿੱਛੇ ਵੇਖਿਆ, ਮੈਂ ਉਹਨੂੰ ਕਿਹਾ ਓਏ ਇਨਸਾਨ ਦਾ ਬੱਚਾ ਬਣ ਤੇ ਉਸਤਾਦ ਜੀ ਇਸ ਕਿਸਮ ਦਾ ਮੌਕਾ ਆਇਆ। ਉਹਨਾਂ ਮੇਰਾ ਡੇਲਾ ਆ ਬਾਹਰ ਤੇ ਕਰੈਕਟਰ ਨਹੀਂ ਮੈਨੂੰ ਦੱਸਿਆ। ਮੈਂ ਜੀ ਕਹਾਂ ਕਿੱਥੇ ਗਿਆ। ਅੱਛਾ ਉਹ ਤੈਨੂੰ ਮਾਰ ਗਿਆ? ਉਹ ਮੈਨੂੰ ਮਾਰ ਕੇ ਨਿਕਲ ਗਿਆ। ਉਹ ਡਰ ਗਿਆ, ਉਹਨੇ ਘਬਰਾ ਕੇ ਮਾਰਤੀ। ਉੱਥੇ ਤੇ ਕਿੰਨੇ ਜਣੇ ਹੱਥੋਂ ਬੱਖੀ ਹੋ ਗਏ, ਪਤਾ ਨਹੀਂ ਕੀ ਹੋ ਗਿਆ। ਮੇਰੇ ਮੌਕਾ ਪਿਆ, ਮੈਨੂੰ ਦਿਸੇ ਹੀ। ਅੱਛਾ ਸਰ, ਤੁਹਾਡਾ ਕੋਈ ਵਾਕਿਆ ਐਸਾ ਹੋਇਆ ਹੋਵੇ ਕੋਈ? ਸਰ ਵਾਕਿਆਤ ਨਾਲ ਜ਼ਿੰਦਗੀ ਭਰੀ ਪਈ ਹੈ, ਲੇਕਿਨ ਮੈਂ ਗਰੀਬ ਆਦਮੀ ਦੀ ਕਦੀ ਜੇਬ ਨਹੀਂ ਕੱਟੀ। ਜਿਹੜਾ ਬੰਦਾ ਨਵਾਂ ਸੂਟ ਤੁਹਾਨੂੰ ਕਿੱਦਾਂ ਪਤਾ ਹੁੰਦਾ ਕਿ ਇਹ ਗਰੀਬ ਆ ਕਿ ਅਮੀਰ ਆ? ਸਰ ਉਹਦੀ ਹਾਲਤ ਤੋਂ ਪਤਾ ਲੱਗ ਨਹੀਂ, ਹਾਲਤ ਬੜੇ ਤੁਸੀਂ ਕਰਾਚੀ ਜਾਓ, ਕਰਾਚੀ ਦੇ ਮੇਮਨ ਜਿਹੜੇ ਨੇ ਭਾਣ ਅਰਬਾਂ ਪਤੀ ਨੇ, ਤੇ ਤੂੰ ਉਹਨਾਂ ਨੂੰ ਵੇਖ ਕੇ ਨਹੀਂ ਕਹਿ ਸਕਦਾ ਵੀ ਇਹਦੇ ਕੋਲ 50 ਰੁਪਏ ਵੀ ਹੋਣੇ। ਤੇ ਇੱਧਰ ਦੇਖ ਲੋ, ਕੱਪੜੇ ਕੁਪੜੇ ਹੀ ਪਾਏ, ਮੱਥਾ ਹੀ ਪਲਸਤਰ ਆ, ਅੰਦਰ ਕੱਖ। ਹਾਂਜੀ ਭਾਈਜਾਨ ਤੁਸੀਂ ਸੂਟ ਹੁਣ ਤੂੰ ਇਹੋ ਜਿਹੇ ਬੰਦੇ ਦੀ ਹਾਲਤ ਦੇਖ ਕੇ ਜੋ ਜੇਬ ਕੱਟ ਲਵੇ ਤੇ ਤੈਨੂੰ ਪਤਾ ਉਹਨੇ ਛਾੜੇ ਕੈਸੇ ਪਾਉਣੇ ਬਾਅਦ। ਨੁਕਸਾਨ ਹੀ ਹੈ ਫਿਰ। ਅੰਦਰੋਂ ਪਰਚੀ ਨਿਕਲਣੀ ਹੈ ਕਿ ਕੁਛ ਨਹੀਂ ਰੱਖਿਆ ਹਰਾਮ 'ਚ। ਇੱਕ ਬੰਦੇ ਦੀ ਨੇ ਜੇਬ ਕੱਟੀ ਏ, ਉਹਦਾ 20-25 ਹਜ਼ਾਰ ਰੁਪਇਆ ਕੱਢ ਲਿਆ। ਉਹਨੂੰ ਵੇਖ ਲਿਆ ਤੇ ਉਹਨੂੰ ਕਹਿੰਦਾ ਤੁਸੀਂ ਮੇਰੀ ਕੱਟ ਲਓ ਭਾਜੀ। ਨਹੀਂ ਇਹਨੇ ਜੇਬ ਕੱਟੀ ਕੁਝ 70-80 ਹਜ਼ਾਰ ਸੀ, 5-5 ਹਜ਼ਾਰ ਵਾਲੇ ਨੋਟ। ਇਹਨੇ ਜੇਬ ਕੱਟੀ, ਇੰਜ ਨੇ ਕੀਤਾ ਤੇ ਉਹਨੇ ਇੰਜ ਦੇਖ ਲਿਆ, ਤੈਨੂੰ ਕਹਿੰਦਾ ਇਹ ਇੰਨੇ ਪੈਸੇ ਲੈ ਕੇ ਜੋ ਤੁਸੀਂ ਫਿਰਨ ਦੇ ਇਹ ਕਿਤੇ ਉਰੇ ਪਰੇ ਹੋ ਗਏ ਤੇ ਕੌਣ ਜ਼ਿੰਮੇਦਾਰ ਹੈ? ਤੇ ਨਾਲ ਜੇਬ ਦੀ ਲੀਰ ਲਮਕੜੇ। ਫੜੋ
ਅਗਲੀ ਜੇਬ ਚ ਪਾਓ ਤੇ ਉਹਦੀ ਜੇਬ ਕੱਟੀ ਵੀ ਹੈ। ਓਏ ਹੋਏ ਬਹੁਤ ਬਹੁਤ ਕਰੈਕਟਰ ਨੇ। ਹਾਂਜੀ ਸਹੀ ਭਾਜੀ ਗੱਲ। ਕਦੀ ਟ੍ਰੇਨ ਚ ਕਿੱਥੇ ਗਏ? ਇਹਨੇ ਮੋਬਾਈਲ ਕੱਢਿਆ, ਅੱਛਾ ਜੀ। ਇਹਨੇ ਭਾਜੀ ਇੰਜ ਕਰਕੇ ਮੋਬਾਈਲ ਕੱਢਿਆ, ਉਹਨੇ ਇੰਜ ਦੇਖਿਆ, ਨਾਲ ਹੀ ਕਹਿੰਦਾ ਭਾਜੀ ਇਹ ਤੁਹਾਡੀ ਕੋਈ ਕਾਲ ਆ ਰਹੀ। ਤਾਂ ਤੁਸੀਂ ਮੇਰਾ ਹਾਲ ਤੁਹਾਡਾ ਧਿਆਨ ਨਹੀਂ ਸੀ, ਮੈਂ ਕਿਹਾ ਮੈਂ ਹੀ ਤੁਹਾਨੂੰ ਦੱਸਦਾ। ਇਹ ਕਹਿੰਦੇ ਜੇਬ ਗੱਡੀ ਵਿੱਚੋਂ ਪਰਚੀ ਨਿਕਲੀ, ਕੁੱਤਾ ਜੇਬ ਕਾਟ ਰਹਾ ਇਹਨੇ ਪਰਚੀ ਫਿਰ ਵਿੱਚ ਪਾ ਇਹਨੇ ਮੋਬਾਈਲ ਕੱਢਿਆ ਇੱਕ ਬੰਦੇ ਦਾ, ਇਹਨੇ ਇੰਜ ਮੋਬਾਈਲ ਦੇਖਿਆ ਤੇ ਉਹਨੇ ਇੰਜ ਕਰਕੇ ਦੇਖਿਆ ਤੇ ਇੱਕਦਮ ਕਹਿੰਦਾ 7:35 ਓਕੇ ਸਰ ਆ ਲਓ। ਉਹਨੇ ਕਿਹਾ ਕੀ ਹੋਇਆ? ਕਹਿੰਦਾ ਜੀ ਮੈਂ ਟਾਈਮ ਦੇਖਣਾ। ਬੜੀ ਸਫਾਈ ਨਾਲ ਲੁੱਕ ਲੁੱਕ ਕੇ ਬਹਿ ਕੇ ਇਹਨੇ ਇੱਕ ਬੰਦੇ ਦੀ ਐ ਕਰਕੇ ਜੇਬ ਕੱਟੀ, ਉਹਨੇ ਵਾਲਾਂ ਤੋਂ ਫੜ ਲਿਆ, ਉਹਦੀ ਹੈਂਡ ਫਰੀ ਦੀ ਤਾਰ ਕੱਟੀ। ਅੰਦਰ ਹੈਂਡ ਫਰੀ ਦੀ ਤਾਰ। ਨਾ ਯਾਰ ਗਾਣਾ ਕਿਵੇਂ ਬੰਦ ਹੋ ਗਿਆ? ਅੱਛਾ ਹਾਂਜੀ, ਇੱਕ ਬੰਦੇ ਦੀ ਨੇ ਜੇਬ ਕੱਢੀ ਤੇ ਉਹਦੇ ਹੱਥ 'ਚ ਡੱਡੂ ਹੀ ਡੱਡੂ, ਉਹਨੇ ਜੇਬ 'ਚ ਡੱਡੂ ਪਾਏ। ਸਾਬਰੀ ਦੀ ਜੇਬ ਕੱਟ ਲਈ। ਜਿਹੜੇ ਮੇਰੇ ਸ਼ਾਗਿਰਦ ਵਾ ਨਾ, ਕੋਈ ਇੰਜੀਨੀਅਰ ਆ, ਕੋਈ ਡਾਕਟਰ ਆ, ਕੋਈ ਕਿੰਨਾ ਪੜਿਆ, ਜਿਨ੍ਹਾਂ ਨੂੰ ਨੌਕਰੀ ਨਹੀਂ ਲੱਭਦੀਆਂ, ਜੌਬਾਂ ਨਹੀਂ ਲੱਭਦੀਆਂ, ਬਾਹਰੋਂ ਪੜ੍ਹ ਕੇ ਉਹ ਮੇਰੇ ਸਾਰੇ ਸ਼ਾਗਿਰਦ ਵਾ। ਉਹ ਵਿਚਾਰੇ ਹੁਣ ਇਹ ਕੰਮ ਕਰਨੇ, ਉਹਨਾਂ ਨੇ ਇਸ ਕੰਮ ਤੋਂ ਜਗ੍ਹਾ ਲੈ ਲਈਆਂ, ਪ੍ਰਾਪਰਟੀਆਂ ਲੈ ਲਈਆਂ, ਬੱਚੇ ਵਿਆਹ ਤੇ ਸਕੂਨ ਚ ਅਗਲੇ ਇੱਜ਼ਤ ਦੀ ਰੋਜ਼ੀ ਕਮਾਉਣ ਦਾ। ਅੱਛਾ ਨੇਮ ਨੂੰ ਬਦਨਾਮ ਯਾਨੀ ਕਰ ਪਹਿਲੇ ਜੇਬਾਂ ਕੱਟੀਆਂ ਤੇ ਹੁਣ ਤੁਸੀਂ ਕਲੋਨੀਆਂ ਕੱਟ ਰਹੇ ਹੋ। ਹਾਂਜੀ ਹਾਂਜੀ ਇੱਕ ਟਾਈਮ ਉਹਨਾਂ ਨੇ ਹੌਜ਼ਰੀ 'ਚੋਂ ਸ਼ਰਟਾਂ ਦੇ ਧਾਗੇ ਕੱਟਣੇ। ਯਾਰ ਇਹ ਬੜਾ ਅਮੀਰ ਹੈ, ਬੜਾ ਇਹ ਬੜਾ ਵੱਡਾ ਭਾਈ ਇਹ ਨਿਜ਼ਾਮ ਹੁੰਦਾ ਸੀ। ਐਸੇ ਐਕਸਪਰਟ ਬੰਦੇ ਹੁੰਦੇ ਨੇ ਇਸ ਕੰਮ ਦੇ। ਤੁਹਾਡੀ ਸੋਚ ਆ, ਹਾਂਜੀ ਯਕੀਨ ਕਰ, ਤੈਨੂੰ ਯਾਰ ਮੇਰਾ ਪੜਦਾਦਾ ਨਾ ਫੈਸਲਾਬਾਦ ਤੋਂ ਮੁਲਤਾਨ ਗਿਆ। ਸਾਡੇ ਖਾਨਦਾਨ 'ਚ ਮਸ਼ਹੂਰ ਹੈ ਗੱਲ ਕਿ ਮੇਰੇ ਪੜਦਾਦੇ ਨੇ ਵਾਕਿਆ ਹੋਇਆ ਸੀ। ਉਦੋਂ ਜੇਬ ਕਤਰੇ ਟ੍ਰੇਨਾਂ 'ਚ ਬੜੇ ਹਾਈ ਫਾਈ ਹੁੰਦੇ ਸੀ। ਮਤਲਬ ਬਈ ਸੀਨੀਅਰ ਲੈਜੈਂਡ ਇਸ ਤਰ੍ਹਾਂ ਦੇ, ਤੇ ਕੰਪੀਟੀਸ਼ਨ ਵਾਲੇ ਆਪਣੇ ਕੰਮ ਦੇ ਹਰ ਸਟੇਸ਼ਨ ਦੇ ਉੱਪਰ ਹੁੰਦੇ ਸੀ। ਯਾਨੀ ਇੱਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਤੇ ਜਾਂਦੇ ਆ, ਰਸਤੇ 'ਚ 20 ਜੇਬ ਕਤਰੇ। ਸਵਾਰ ਕਹਿੰਦੇ ਨੇ ਕਿ ਸਵਾਰੀ ਨੂੰ ਪਤਾ ਨਹੀਂ ਸੀ ਲੱਗਦਾ ਕਿ ਉਹ 7-8 ਜਗ੍ਹਾ ਤੇ ਵਿਕ ਗਈ ਹੈ। ਸਵਾਰੀ ਵਿਕ ਜਾਂਦੀ ਸੀ। ਉਹਨੇ ਕਿਹਾ ਹਾਂ 3000 ਰੁਪਏ ਦੇ ਕੋ ਲਿਆ, 1500 ਦੇ। ਅੱਗੋਂ ਬੰਦਾ ਤੇ ਇਹਦਾ ਵਾ, ਤੈਨੂੰ ਪਤਾ ਹੀ ਨਹੀਂ, ਤੂੰ ਸਫ਼ਰ ਕਰ ਰਿਹਾ। ਮੈਂ ਪਿੱਛੇ ਨੂੰ ਮੁੜ ਗਿਆ, ਇਹਨੇ ਅੱਗੋਂ ਤੇਰੀ ਰੈਕੀ ਸ਼ੁਰੂ ਕਰ ਲਈ, ਇਹ ਤੇਰੇ ਨਾਲ ਆ। ਇਹਨੇ ਅੱਗੋਂ ਤੈਨੂੰ 1000 ਦਾ ਵੇਚਤਾ ਵਾ ਤੇ ਤੂੰ ਤੁਰੀ ਜਾ ਰਿਹਾ, ਤੇ ਇਹਨੇ ਜਿਹਨੂੰ ਇਹਨੇ ਵੇਚਿਆ ਅੱਗੋਂ ਉਹ ਤੇਰੀ ਨਿਗਰਾਨੀ ਕਰ ਰਿਹਾ। ਉਹ ਕਿਉਂ? ਮਤਲਬ ਮੈਨੂੰ ਪਤਾ ਭਾਈਜਾਨ ਸਵਾਰੀ ਦੀ ਜੇਬ 'ਚ ਟੋਂਦੇ ਸੀ। ਤੈਨੂੰ ਦੱਸਣ ਲੱਗਾ, ਉਹ ਕਹਿੰਦੇ ਜੀ ਗਠਰੀ ਮੇਰੇ ਕੋ ਕੱਪੜਿਆਂ ਵਾਲੀ, ਵਿੱਚ ਉਹਦੇ ਜੁੱਤੀ ਦਾ ਜੋੜਾ ਵੀ, ਵਿੱਚ ਕੱਪੜੇ ਵੀ। ਮੈਂ ਇੰਜ ਕਰਕੇ ਨਾ ਟ੍ਰੇਨ 'ਚ ਵੜਿਆ ਤੇ ਮੈਂ ਗਠਰੀ ਸਿੱਟ ਦਿੱਤੀ ਹੈ ਕਿਤੇ ਵੀ, ਬੇਧਿਆਨੀ। ਹੁਣ ਗਠਰੀ ਕਿਸੇ ਨੇ ਇੱਥੇ ਲਈ ਆ, ਕਿਸੇ ਨੇ ਇੱਥੇ ਲਈ ਆ, ਤਾਸ਼ ਖੇਡੀ ਜਾ ਰਹੇ ਨੇ, ਟ੍ਰੇਨ 'ਚ ਬੈਠੇ ਤਾਸ਼ ਖੇਡੀ ਜਾ ਰਹੇ ਨੇ, ਕਿਸੇ ਸਿਰ ਥੱਲੇ ਲਈ ਆ, ਮੈਂ ਕਿਤੇ ਆ। ਮੁਲਤਾਨ ਆ ਗਿਆ। ਹੁਣ ਮੈਨੂੰ ਨਹੀਂ ਪਤਾ ਰਸਤੇ 'ਚ ਮੇਰੇ ਬਾਰੇ 'ਚ ਕੀ ਗੇਮ ਹੋਈ। ਮੁਲਤਾਨ ਆ ਕੇ ਇੱਕ ਬੰਦਾ ਮੇਰੇ ਕੋਲ ਆਇਆ, ਉਹਨੇ ਕਿਹਾ ਮੀਆਂ ਜੀ ਗੱਲ ਸੁਣਨਾ। ਮੈਂ ਕਿਹਾ ਹਾਂ ਪੁੱਤਰ। ਕਹਿੰਦਾ ਬਾਬਾ ਜੀ ਮੈਂ ਜੇਬ ਕਤਰੇ ਫੈਸਲਾਬਾਦ ਤੋਂ ਤੁਸੀਂ ਤੁਰੇ ਹੋ, ਤੁਹਾਡੇ ਕੋਲ ਇੰਨੇ ਕੁ ਪੈਸੇ ਹੈਗੇ, ਤੁਹਾਡਾ ਸ਼ਨਾਖਤੀ ਕਾਰਡ ਫਲਾਂ ਜੇਬ 'ਚ ਆ, ਐਸ ਜੇਬ 'ਚ ਤੁਹਾਡੀਆਂ ਇਹ ਪਰਚੀਆਂ ਨੇ, ਇਸ ਜੇਬ 'ਚ ਤੁਹਾਡੀ ਆਹ ਹਿਸਾਬ ਆ, ਇਸ ਜੇਬ 'ਚ ਤੁਹਾਡੇ ਕੋਲ ਟੋਟਲ ਇਹ ਸਮਾਨ। ਠੀਕ ਹੈ ਜੀ, ਤੁਹਾਡੇ ਕੋਲ ਪੈਸੇ ਹੈਗੇ ਆ, ਸਿਰਫ ਤੁਸੀਂ ਇਹ ਦੱਸਣਾ ਵਾ ਕਿ ਪੈਸੇ ਕਿੱਥੇ ਰੱਖੇ ਤੁਸੀਂ, ਅਸੀਂ ਤੁਹਾਡੇ ਕੋਲ ਕੋਈ ਪੈਸਾ ਨਹੀਂ ਲੈਣਾ। ਯਾਨੀ ਸਮਝ ਆ ਰਹੀ ਗੱਲ ਦੀ? ਉਹਨਾਂ ਨੇ ਕਿਹਾ ਯਾਨੀ ਅਸੀਂ ਪੂਰੇ ਰਸਤੇ ਤੁਹਾਨੂੰ ਨਹੀਂ ਪਤਾ ਕਿ ਕੀ ਗੇਮ ਦਾ ਪੈਸੇ ਤੁਹਾਡੇ ਕੋਲ ਹੈ। ਇਹ ਨਹੀਂ ਦੱਸਿਆ ਵੀ ਕਿੰਨੇ ਆ? ਨਹੀਂ ਇਹ ਨਹੀਂ ਸ਼ਾਇਦ ਦੱਸਿਆ, ਲੇਕਿਨ ਉਹਨੇ ਕਿਹਾ ਪੈਸੇ ਤੁਹਾਡੇ ਕੋਲ ਹੈ। ਉਹ ਕਹਿੰਦੇ ਮੈਨੂੰ ਉਹਨੇ ਮੇਰਾ ਆਈਡੀ ਕਾਰਡ ਦੱਸਿਆ ਕਿਸ ਜੇਬ 'ਚ ਤੁਹਾਡਾ, ਕਾਗਜ਼ ਤੁਹਾਡੇ ਕੋਲ ਕਿਹੜੇ ਨੇ। ਯਾਨੀ ਉਹਨਾਂ ਨੇ ਕੱਢੇ ਜਾਂ ਨਿਜ਼ਾਮ ਕਰਕੇ ਫਿਰ ਵਿੱਚ ਰੱਖ ਦਿੱਤੇ ਹੈ। ਪੂਰੀ ਫੋਲਾਫਾਲੀ ਕਰ ਲਈ ਉੱਥੋਂ ਉੱਥੇ ਤੱਕ। 4 ਘੰਟੇ ਦਾ ਸਫ਼ਰ ਹੁੰਦਾ ਸਿਰਫ। ਰਸਤੇ 'ਚ 3-4 ਜਗ੍ਹਾ ਤੇ ਖਾਨੇਵਾਲ ਰੁਕ ਗਈ, ਜੰਕਸ਼ਨ ਕਿਤੇ ਰੁਕ ਗਈ, ਬਸ ਇਹ ਨਿਜ਼ਾਮ ਆ। ਠੀਕ ਆ ਜੀ। ਉਹਨੇ ਕਿਹਾ ਤੁਹਾਡੇ ਕੋਲ ਆਇਆ ਚੀਜ਼ਾਂ ਨੇ, ਪੈਸੇ ਤੁਹਾਡੇ ਕੋਲ ਹੈਗੇ, ਸਿਰਫ ਤੁਸੀਂ ਇਹ ਦੱਸਣਾ ਵਾ ਹੈ ਕਿੱਥੇ ਨੇ, ਸਾਡੇ ਲਈ ਇਹ ਇੰਟਰਸਟਿੰਗ ਆ। ਉਹਨੇ ਕਿਹਾ ਪੁੱਤਰ ਜਿਹੜੀ ਗਠਰੀ ਸਾਰੇ ਰਾਹ ਲੋਕੀ ਥੱਲੇ ਲੈਂਦੇ ਰਹੇ ਉਹਦੇ ਵਿੱਚ ਵੱਡੇ ਸ਼ੇਖ ਸਾਹਿਬ। ਵਾਹ ਵਾਹ, ਹਿਸਾਬ ਲਾ, ਜਿਗਰਾ ਚੈੱਕ ਕਰ। ਨਹੀਂ ਬੇਟਾ, ਸ਼ੇਖ ਸਾਹਿਬ ਹੁੰਦੇ ਨਾ ਵੱਡੇ, ਤੇ ਕਿਤੇ ਲੁਕੋ ਕੇ ਬੰਨੇ ਹੁੰਦੇ। ਉਹ ਕਹਿੰਦੇ ਗਠਰੀ ਤੂੰ ਇੱਕ ਉਹਨੇ ਕੋਣੀ ਥੱਲੇ ਰੱਖੀ ਹੈ ਤੇ ਤਾਸ਼ ਖੇਡ ਰਿਹਾ, ਤੇ ਬਾਬੇ ਹੁਣੇ ਬਾਹਰ ਫਿਰ ਰਹੇ ਨੇ। ਸਮਝ ਰਹੇ ਗੱਲ? ਇਹ ਨਜ਼ਾਰਾ ਥੱਲੇ ਰੱਖ ਕੇ ਬੈਠਾ, ਉੱਤੇ ਕੋਈ ਥੱਲੇ ਰੱਖ ਕੇ ਬੈਠਾ, ਕੋਈ ਥੱਲੇ ਰੱਖ ਤੇ ਤਾਸ਼ ਖੇਡ। ਮਤਲਬ ਕਿੱਦਾਂ ਤੂੰ ਸੋਚ ਸਕਦਾ ਕਿ ਇਹ 'ਚ ਪੈਸੇ ਹੋਣਗੇ? ਤੇ ਜੇ ਪੈਸੇ ਹੈਗੇ ਤੇ ਇੰਨਾ ਬੰਦਾ ਲਾਪਰਵਾਹ। ਉਹ ਲੇਕਿਨ ਉਹ ਇਦਾਂ ਲੈ ਕੇ ਆਏ ਸੀ।
ਤੇ ਮੈਂ ਪੜਦਾਦਾ ਮੇਰਾ ਉਸਤਾਦ ਜੀ 6.5 ਫੁੱਟ ਦਾ ਕੱਦ ਸੀ, ਆਵਾਜ਼ ਉਹਦਾ ਗਰਜਦਾਰ ਸੀ। ਤੇ ਸਾਨੂੰ ਦੱਸਦੇ ਨੇ ਕਿ ਵੀ ਥਾਣੇ ਕਚਹਿਰੀਆਂ 'ਚ ਮਤਲਬ ਮੇਰਾ ਅੱਬਾ ਫੜਿਆ ਗਿਆ ਇੱਕ ਦਿਨ ਕਿਸੇ ਐਵੇਂ ਮੋਟਰਸਾਈਕਲ ਵਾਲੇ ਚੱਕਰ 'ਚ ਨਾ ਲਾਇਸੈਂਸ ਚ ਕਿਸੇ ਨੇ ਦੱਸਿਆ ਵੀ ਉਹ ਮੇਰੇ ਅੱਬੇ ਨਾਲ ਬੜਾ ਪਿਆਰ ਕਰਦਾ ਸੀ, ਪੋਤਿਆਂ ਨਾਲ ਜਿਵੇਂ ਹੁੰਦਾ ਹੈ ਵੀ ਪਿਓ ਨੂੰ ਵੀ ਸਾਈਡ ਤੇ ਕਰ ਦੇਣਾ, ਦਾਦੇ ਨੇ ਚੱਲ ਹੱਥ ਨਾ ਲਾਈ ਇਹਨੂੰ, ਉਹਦੇ ਦਾਦਿਆਂ ਦਾ ਨਿਜ਼ਾਮ ਆਵੇ ਨਾ ਕਹਿ ਇਹਨੂੰ, ਠੀਕ ਆ। ਉਹਨੂੰ ਪਤਾ ਹੁੰਦਾ ਪੋਤੇ ਨੂੰ ਵੀ ਕਿ ਇਹਨੇ ਸਿਰਫ ਇਸ ਭਾਈ ਨੇ ਇਹਦੇ ਕੋਲ ਕਾਬੂ ਹੋਣਾ, ਠੀਕ ਹੈ ਜੀ। ਉਹ ਥਾਣੇ ਕਹਿੰਦੇ ਗਿਆ, ਉਹਨੇ ਜਾਂਦੇ ਨਾਲ ਟਾਲ ਟੂ ਦਿੱਤਾ ਸਾਰਾ ਕੁਛ, ਪੱਗ ਬੰਨੀ ਹੁੰਦੀ ਸੀ ਉਹਨਾਂ ਨੇ ਤੇ ਦਾੜੀ ਸ਼ਾੜੀ ਇਹ ਉਹ ਤੇ ਪੂਰਾ 6.5 6.5 ਫੁੱਟ ਕੱਦ। ਉਹ ਜਾਓ ਜੀ ਮੀਆਂ ਜੀ ਲੈ ਜਾਓ ਉਹਨੂੰ ਇਸ ਤਰ੍ਹਾਂ, ਯਾਨੀ ਇੱਦਾਂ ਦਾ ਉਹ ਵਾਹ 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 ਬੜੀ ਗੱਲ। ਕਰੈਕਟਰ ਸੀ ਮੇਰਾ ਪੜਦਾਦਾ, ਇਹ ਨਿਜ਼ਾਮ ਸੀ। ਅੱਛਾ ਤੁਸੀਂ ਦੱਸੋ ਸਰ ਹੁਣ। ਨਹੀਂ ਤੁਸੀਂ ਪਹਿਲੇ ਆਪਣੇ ਵਾਕਿਆ ਸੁਣਾ ਲਓ ਸਾਰੇ। ਨਹੀਂ ਸਾਰੇ ਤੁਹਾਡਾ ਹੀ ਫਾਇਦਾ ਕਰ ਰਹੇ ਦਾਦਿਆਂ ਦਾ ਚਾਚਿਆਂ ਦਾ ਕਰ ਲਓ ਪਹਿਲੇ। ਚਲੋ ਕੋਈ ਗੱਲ ਨਹੀਂ। ਵੱਡੀ ਤੋਂ ਵੱਡੀ ਜਿਸਤਾ ਜੀ ਜੇਬ ਪੁੱਛੋ ਇਹਨਾਂ ਕੋਲ ਕਿਹੜੀ ਕੱਟੀ ਹੈ, ਕਿਹੜੇ ਕਿਸੇ ਬੰਦੇ ਨਾਮਵਰ ਬੰਦੇ ਦੀ ਜੇਬ। ਇਹ ਨਹੀਂ ਕੱਟਦਾ, ਇਹ ਤੇ ਮੈਂ ਕਹਿਣ ਡਿਆ ਇਹ ਜੇਬਾਂ ਇਕੱਠੀਆਂ ਕਰਦਾ ਵਾ, ਨਿਸ਼ਾਨ ਲਾ ਕੇ ਚੱਲ ਜਾਂਦਾ ਵਾ। 3 ਮੁੰਡੇ ਇਹਨੇ ਰੱਖੇ ਸੀਨੀਅਰ ਆ ਉਹ ਯਾਰ, ਉਹ ਤੇ ਹੁਣ ਰੱਖਿਆ, ਸ਼ੁਰੂ ਚ ਤੇ ਆਪ ਯਾਰ ਆਪ ਤੇ ਕੱਟਦਾ। ਅੱਛਾ ਕੋਈ ਵਾਕਿਆ ਸੁਣਾਓ ਤੁਹਾਡਾ ਕੋਈ ਅਜੀਬ ਜਿਹਾ ਹੋਇਆ। ਮੈਂ ਜੀ ਵਾਕਿਆ ਮੇਰੇ ਨਾਲ ਬੜੇ ਹੋਏ। ਮੈਂ ਹਰ ਮਸ਼ਹੂਰ ਉਹ ਮਰੂਫ ਹਸਤੀ ਦੀ ਜੇਬ ਕੱਟਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਬਿਲਾਵਲ ਭੁੱਟੋ ਸਾਹਿਬ ਵੀ ਆਪਣੇ, ਉਹਨਾਂ ਦੀ ਵੀ ਜੇਬ ਕੱਟੀ ਹੈ। ਪਾਗਲਾ, ਉਹਨਾਂ ਦੀ ਜੇਬ ਚ ਫਟਕੜੀ ਤੋਂ ਸਵਾ ਕੀ ਨਿਕਲਣਾ। नहीं फटकनी सी, मैं बड़ी उनकी जेब में फटकड़ी के सिवा कुछ भी नहीं। शेव करके बाद मेरी जेब को काटने की तमन्ना है तुम्हें, मेरी जेब में फटकड़ी के सिवा कुछ भी नहीं। मेरी जेब काटने आए हैं, लीजिए कटवा के आता। जो मेरी जेब काटने हैं बैठिए, मैं कैंची लेके आता। ਇੱਕ ਬੰਦੇ ਦੀ ਜੇਬ ਕੱਟੀ, ਆਪਣਾ ਵੀ ਭਾਈ ਹੱਥ ਖੂਨੋ ਖੂਨ ਕੀਤਾ। ਮੈਂ ਕਿਹਾ ਇਹ ਕੀ? ਕਹਿੰਦਾ ਉਹਨੇ ਵੀ ਜੇਬੀ ਚ ਸ਼ੇਪਟੀ ਪਾਈ। मैं ਲੇਜ਼ਰ ਕਹਿ ਲੋ। यकीन मनो मैं पार्लियामेंट हाउस तो बाहर बिलावल भुट्टो साहब निकल रहे। क्या कहा? जेब काट बैठे। इन्ना लिल्लाहि व इन्ना इलैहि राजिऊन। पार्लियामेंट ये लड़की जेब कट होती तो बदसूरत नजर आती। पार्लीमेंट हाउस चो बिलावल भुट्टो साहब बाहर निकले। मैं रास्ते विचों फस फसा के इस तरह करके ऐ करके जेब कट्टी है। अच्छा, एक प्लेट निकलिया, एक सुर्खी निकली है ते होर कुछ नहीं, सिर्फ धागे नलकी निकली जिहड़ा इत्थे नहीं मारी लैंदे करके थ्रेडिंग वाला थ्रेडिंग वाला धागा निकले बस। अच्छा, ਗਲਤ ਜੇਬ ਕੱਟ। मैं उत्थों हिसाब ला लिया। मैं कहा यार इन्हां दे आ हाल आ, साडा की हाल होना चाहिए। सही नवाज शरीफ साहब ने नहीं जेब कटी? नहीं, मैं नवाज शरीफ साहब की लंदन जाके जेब कट्टी। मैं भाजी रश ਦੇ ਵਿੱਚੋਂ ਐ ਨਿਕਲਾ ਕੇ ਵੱਜ ਵਜਾ ਕੇ ਕੰਧਾਂ 'ਚ ਵੱਜਦਾ ਜਾ ਕੇ ਇੰਜ ਕਰਕੇ ਜੇਬ ਕੱਟੀ ਤੇ ਕੀ ਨਿਕਲਿਆ ਹੁਣ ਦੱਸੋ? ਕੀ? ਜਿਹੜਾ ਟੀਕਾ ਲਾ ਕੇ ਇੰਜ ਕਰ ਰੂਣ ਰੱਖੀਦਾ ਉਹ ਨਿਕਲਿਆ ਇੰਨਾ ਬੜਾ ਬਸ। तबीयत नहीं ना सही, बाहर गए तो तहजीब हाफिज ਦੀ ਕਦੀ ਜੇਬ ਕੱਟੀ? ਹਾਂਜੀ ਕੱਟੀ ਸੀ ਭਾਜੀ ਤਜ਼ੀਬ ਹਾਫਿਜ਼ ਦੀ। ਇੱਕ ਜਗ੍ਹਾ ਮੁਸ਼ਾਰਾ ਹੋਣਾ ਸੀ, ਮੈਂ ਸਾਰੇ ਇਸ਼ਾਰਿਆਂ ਤੋਂ ਟੱਪ ਟਪਾ ਕੇ ਇੰਜ ਕਰਕੇ ਬਿਲਕੁਲ ਹਾਫਿਜ਼ ਸਾਹਿਬ ਦੇ ਪਿੱਛੇ ਜਾ ਕੇ ਬਹਿ ਗਿਆ। ਨਾਲੇ तो कहना मैं उसे बस एक रोज यही झूठ सुनने को फोन करता हूँ, मुझे लग रहा है यहाँ पे तुम्हारी जेब कट रही है। है ना? सुनो यहाँ कोई मसला है, मेरी जेब कट रही है। जेब कट रही। तुम्हारी बात क्या काटता? अच्छा जी, मैं जेब तो नहीं काट सकता, तुम्हारी बात क्या काटता? ਮੈਂ ਜੀ ਸ਼ਾਇਰਾਂ ਨੂੰ ਟੱਪ ਟੁੱਪ ਕੇ ਐ ਬਿਲਕੁਲ ਹਾਫਿਜ਼ ਸਾਹਿਬ ਦੇ ਪਿੱਛੇ ਪੈ ਗਿਆ। ਮੈਂ ਕਿਹਾ ਜਿੱਦਾਂ ਹੀ ਮਤਵੱਜੋ ਹੋਣਗੇ ਨਾ ਆਵਾਮ ਦਾਦ ਦੇਗੀ, ਮੈਨੂੰ ਜੇਬ ਫੌਰਨ ਕੱਟ ਲਾ। हाफिज साहब ने ये बारे शेर किया कि जो तेरे साथ रहता हो और तो उसकी जेब काट ले, आहा, जो तेरे साथ रहता हो और जेब कतरा हो, आहा। लानत हो ऐसे शख्स पे और बेशुमार। ताजी ने हाफिज साहब की जेब कट्टी साइड वाली ते ओदे चों लपेटण वाली लोई निकल आई। नहीं आने हाफिज की जेब कटी तो डी को टाफी अद्धी कटी। लड़कियां इश्क में कितनी पागल होती है, जेब कटी और चूल्हा चलता छोड़ दिया। यार नाज़रीन, तस्लीम हाफिज साडा बहुत प्यारी सहेली आ, साडा बहुत प्यारा यार आ ते लेकिन अपनी जगह ते एक अज दे दौर दा एक क्या बात है, लेकिन क्योंकि साडे नाल ओहदा बड़ा प्यार मुहब्बत आ ते ਅਸੀਂ ਇਸ ਤੋਂ ਉਹਦੇ ਨਾਲ ਨਾ ਥੋੜਾ ਬਹੁਤਾ ਮਜ਼ਾਕ ਕਰਦੇ, ਲੇਕਿਨ ਉਹਦੀ ਰਿਸਪੈਕਟ, ਉਹਦਾ ਟੈਲੈਂਟ ਜਾਂ ਉਹਦੇ ਐਜ਼ ਏ ਸ਼ਾਇਰ ਜਾਂ ਉਹਦੀ ਸੋਚ ਜਿੱਦਾਂ ਉਹ ਲਿਖਦਾ, ਉਹਦੇ ਤੇ ਸਾਨੂੰ ਫਖਰ ਆ, ਸਾਨੂੰ ਮਾਣ ਆ। क्या बात। ਠੀਕ ਹੈ ਨਾ? ਉਹ ਇੱਕ ਲੇਕਿਨ ਸਾਡਾ ਯਾਰ ਵੀ। हाँ, ਹਾਫਿਜ਼ ਸਾਹਿਬ ਦੀ ਜੇਬ ਕੱਟਣ ਲੱਗੇ ਤੇ ਉਹ ਭਾਈ ਪੂਰੀ ਜੇਬ ਇਹਨੂੰ ਦੇਖ ਕੇ ਕਹਿੰਦਾ ਅੱਲਾ ਯਾਰ ਉਹ ਨਾ ਖਰਾਬ ਕਰੀ ਯਾਰ। नवी जेब कट के देती उन्हें यार खराब करी यार।
ਇਹ ਸਰ ਜੀ ਸਨੈਚਰ ਵੀ ਅੱਛਾ ਬਾਦਰ ਵੀ ਬੜਾ ਹਾਂ ਇਹਨੇ ਇੱਕ ਬੰਦੇ ਦੀ ਜੇਬ ਕੱਟੀ ਉਹਨੇ ਕਹਾ ਇਹ ਕਰਨਿਆ ਕਹਿੰਦਾ ਜੇਬ ਕੱਟਣਿਆ ਅੰਨਾ ਤੂੰ ਚੱਲ ਆਪਣਾ ਕੰਮ ਕਰ ਅੱਗੇ ਮੁਕਰ ਸਰ ਜੀ ਨਹੀਂ ਚੌਰੀ ਸ਼ਜਾਦ ਸਾਹਿਬ ਦੀ ਜੇਬ ਕੱਟੀ ਨਾ ਉਹਨੂੰ ਪਤਾ ਲੱਗ ਗਿਆ ਲੇਕਿਨ ਉਹ ਵਿਚਾਰਿਆਂ ਨੂੰ ਦੇ ਵਿੱਚ ਕੀ ਗਈ ਜਾਂਦੇ ਨਸਵਾਰ ਦੀ ਬੁੜੀ ਨਾਲ ਰਹਿਣ ਦੇ ਵਿੱਚ ਇਹ ਗੱਲ ਇਹਨੇ ਸਹੀ ਹੈ ਬੜੀ ਬੜੀ ਸਿਆਸੀ ਕਿਆਦਾਤ ਦੀਆਂ ਜਿਹੜੀਆਂ ਨਾ ਇਹਨਾਂ ਦਾ ਮਹੱਲੇ ਇੱਕ ਖੁਸਰਾ ਵਾ ਉਹ ਇਹਦੇ ਤੇ ਬੜਾ ਆਸ਼ਕ ਆ ਅੱਛਾ ਉਹ ਰੋਜ਼ ਜੇਬ 'ਚ 20 ਰੁਪਏ ਪਾ ਕੇ ਨਾ ਸਾਰੀ ਦਿਹਾੜੀ ਰਾਤ ਵਾਲੇ ਫਿਰਦਾ ਰਹਿੰਦਾ ਕਿ ਮੇਰੀ ਜੇਬ ਕੱਟ ਲਵੇ ਇਹ ਵਾਹਦ ਉਹ ਬੰਦਾ ਜਦ ਕੋਈ ਡਰਦਾ ਉਹ ਦੋਵੇਂ ਜੇਬਾਂ 'ਚ ਫੜ ਕੇ ਨੱਚਦਾ ਵੇ ਆ ਗਿਆ ਵੇ ਅੱਜ ਦੀ ਕੱਟਣੀ ਮੈਂ ਸਨੀ ਦੇਵਲ ਦੀ ਜੇਬ ਕੱਟੀ ਯਾਰ ਨਾ ਕਰ ਉਹਨੇ ਕਿਹਾ ਇਹ ਮਜ਼ਦੂਰ ਕੀ ਜੇਬ ਹੈ ਕੋਤੀਆ ਮੈਂ ਇਮਰਾਨ ਖਾਨ ਸਾਹਿਬ ਦੀ ਵੀ ਜੇਬ ਕੱਟੀ ਆ ਬੜੀ ਕੋਸ਼ਿਸ਼ ਕੀਤੀ ਉਹਨੂੰ ਜੇਬ ਕੱਟਣ ਦੀ ਇਸ ਤਰ੍ਹਾਂ ਕਰਕੇ ਹਾਲੇ ਮੈਂ ਬਲੇਡ ਰੱਖਿਆ ਹੀ ਆ ਯਕੀਨ ਮੰਨੋ ਉੱਚੀ ਕਹਿ ਡਰਦਾ ਕਿਉਂ ਨਹੀਂ ਫੜਦੇ ਅੱਜ ਕੱਲ ਨਹੀਂ ਟੈਨਸ਼ਨ ਇੱਕ ਬੰਦੇ ਦੀ ਜੇਬ ਕੱਟਣ ਦਿਆ ਉਹ ਕਿਤੇ ਭਾਈ ਕੱਟੀ ਨਸੀ ਜਾਂਦੀ ਉਹਦੇ ਸਾਹਮਣੇ ਬਲੇਟ ਲਾਉਣ ਦਿਆ कैसा करैक्टर है ਯਾਰ ਇਹ ਹੁਨਰ ਵਾ ਤੁਸੀਂ ਮਜ਼ਾਕ ਨਾ इमरान खान साहब की जेब कटी चला गया कट के उन्होंने बाद जेब देखी उन्होंने कहा जेब कटनी नहीं है जेब कट गई है जेब कट चुकी है ਇਹਨੇ ਇਮਰਾਨ ਖਾਨ ਸਾਹਿਬ ਦੀ ਜੇਬ ਕੱਟੀ ਆ ਉਹਦੇ ਚ ਸਾਰੀਆਂ ਸ਼ੌਕਤ ਖਾਨਮ ਦੇ ਖੱਲਾਂ ਵਾਲੀਆਂ ਰਸੀਦਾਂ ਆ ਗਈਆਂ ਪੈਸਾ ਕੋਈ ਵੀ ਨਹੀਂ ਇਹਨੇ ਇਮਰਾਨ ਖਾਨ ਸਾਹਿਬ ਦੀ ਜੇਬ ਕੱਟੀ ਤੇ ਜੇਬ ਚ ਸੁਪਰ ਬਿਸਕਟ ਨਿਕਲ ਹਾਂ ਇਮਰਾਨ ਖਾਨ ਸਾਹਿਬ ਦੀ ਇਹਨੇ ਜੇਬ ਕੱਟੀ ਉਹਦੀ ਜੇਬ ਚੋਂ ਤਕਦੀਰ ਨਿਕਲ ਗਈ ਜਿਹੜੀ ਉਹਨੇ ਪੜ੍ਹਨੀ ਸੀ ਤਕਦੀਰ ਜਿਹੜੀ ਉਹ ਲੱਗ ਉਹ ਤਕਰੀਰ ਤਕਰੀਰ ਜਿਹੜੀ ਵੀ ਆ ਤਕਦੀਰ ਨਿਕਲ ਗਈ ਅੱਛਾ ਸਰ ਤੁਸੀਂ ਕੋਈ ਵਾਕਿਆ ਸੁਣਾਓ ਕੈਸਾ ਜਿਹੜਾ ਅਸੀਂ ਦੱਸ ਰਹੇ ਤੁਸੀਂ ਤਾਂ ਤੁਹਾਡਾ ਤੇ ਗੁਜ਼ਰੇ ਤੁਸੀਂ ਤੇ ਸੁਣਾਓ ਕੋਈ ਵਾਕਿਆਤ ਬੜੇ ਹੋ ਜੀ ਇਸ ਤਰ੍ਹਾਂ ਮੈਂ ਬੱਸ ਤੇ ਚੜਿਆ ਮੈਂ ਦੇਖਿਆ ਕਿ ਬਾਬਾ ਜੀ ਸੋਹਣਾ ਲੱਠੇ ਦਾ ਸੂਟ ਪਾਇਆ ਮੈਂ ਕਿਹਾ ਲਓ ਜੀ ਮੋਟੀ ਦਿਹਾੜੀ ਆ ਬਾਬਾ ਜੀ ਕੋਈ ਸ਼ਵੰਟ ਵੀ ਵੱਡੇ ਹੀ ਹੋਣਗੇ ਇਸ ਤਰ੍ਹਾਂ ਕਰਕੇ ਮੈਂ ਬਾਬਾ ਜੀ ਦੀ ਜੇਬ ਕੱਟੀ ਆ ਇਹ ਕੱਟਣ ਲੱਗਾ ਤਾਂ ਬਾਬਾ ਕਹਿੰਦਾ ਉਹ ਬਾਬਾ ਜੀ ਹੋ ਆ ਗਿਆ ਇਹ ਇੰਜ ਕਰਕੇ ਕੈਂਚੀ ਕੋਲ ਕਰਦਾ ਸੀ ਬਾਬਾ ਕੰਗਣ ਲੱਗ ਪੈਂਦਾ ਇਹ ਜੇਬ ਕੱਟਣ ਲਵਾਗਾ ਜੇਬ ਉੱਤੇ ਥੱਲੇ ਨਹੀਂ ਇਹਨੇ ਮੁੜ ਕੇ ਕੱਟ ਲਈ ਕਿੱਦਾਂ ਜੇਬ ਇਹਨੇ ਕੱਟ ਲਈ ਉਹਦੇ ਚੋਂ 70 ਰੁਪਏ ਨਿਕਲੇ ਇਹ ਮੈਡੀਕਲ ਸਟੋਰ ਤੇ ਗਿਆ ਉੱਥੋਂ 50 ਕੋਲੋਂ ਪਾ ਕੇ 125 ਦੀ ਖੰਘ ਦੀ ਦਵਾਈ ਲਿਆ ਕਹਿੰਦਾ ਬਾਬਾ ਜੀ ਆ ਕਾਇਆ ਬਾਬੇ ਦੀ ਜੇਬ ਨੂੰ ਨਾ ਕੈਂਚੀ ਪਾ ਰਹੇ ਤੇ ਅੰਦਰੋਂ ਟਕ ਟਕ ਦੀ ਆਵਾਜ਼ ਆ ਰਹੀ ਉਥੇ ਬੀੜ ਤੇ ਕੈਂਚੀ ਵੱਜੀ ਜਾ ਰਹੀ ਨਕਲੀ ਇੱਕ ਬੰਦੇ ਨੂੰ ਖੁੜਕ ਪਈ ਸੀ ਭਾਈ ਜਦੋਂ ਜੇਬ ਕੱਟਣ ਜਾਵੇ ਉਹਦੇ ਲਾਗੇ ਜਾਵੇ ਉਹ ਖੁੜਕਣ ਲੱਗ ਪਿਆ ਫਿਰ ਕੋਈ ਤੀਸਰੀ ਵਾਰੀ ਕਿਹਾ ਤੇ ਉਹ ਵੀ ਖੁਰਕਣ ਦਿਆ ਤੇ ਇਹ ਵੀ ਖੁਰਕਦਾ ਇਹਨੂੰ ਵੀ ਪੈ ਗਈ ਖੁਰਕ ਅੱਛਾ ਫਿਰ ਚੌਥੀ ਵਾਰੀ ਆਪ ਜਾ ਕੇ ਕਹਿੰਦਾ ਬਾਜੀ ਤੁਸੀਂ ਮੈਂ ਕੁਰਕ ਦਿੰਦਾ ਤੁਸੀਂ ਧਿਆਨ ਰੱਖੇ ਕਰੋ ਹਾਂਜੀ ਉਹ ਬਾਬਾ ਜੀ ਦੀ ਮੈਂ ਜੇਬ ਇਸ ਤਰ੍ਹਾਂ ਕਰਕੇ ਕੱਟੀ ਆ ਜੇਬ ਚੋਂ ਕੋਈ ਪੈਸਾ ਨਹੀਂ ਨਿਕਲਿਆ ਲੇਕਿਨ ਸ਼ਾਦੀ ਦਾ ਕਾਰਡ ਨਿਕਲਿਆ ਸ਼ਾਦੀ ਦਾ ਕਾਰਡ ਹਾਂ ਮੈਂ ਕਿਹਾ ਠੀਕ ਹੈ ਯਾਰ ਇਸ ਐਡਰੈਸ ਤੇ ਪਹੁੰਚਾਂਗੇ ਆਪਾਂ ਪਹੁੰਚ ਕੇ ਨਾ ਸੋਹਣਾ ਲੰਗਰ ਕਰਾਂਗੇ ਸੋਹਣਾ ਮੈਨੂ ਬਾਬਾ ਕੋ ਅਮੀਰ ਲੱਗਦਾ ਸੀ ਮੈਂ ਇਸ ਤਰ੍ਹਾਂ ਕਰਕੇ ਸ਼ਾਦੀ ਤੇ ਪਹੁੰਚਿਆ ਵਾਂ ਅੱਗੇ ਨਾ ਕੋਈ ਟੈਂਟ ਨਾ ਇਹ ਨਾ ਉਹ ਅੱਗੇ 7-8 ਬੰਦੇ ਖੜੇ ਡੰਡੇ ਲੈ ਕੇ ਉਹਨਾਂ ਨੇ ਮੈਨੂੰ ਫੜ ਲਿਆ ਉਹ ਕਹਿੰਦੇ ਸੀ ਤੇ ਇਸ ਤਰੀਕੇ ਨਾਲ ਬੰਦਾ ਫੜੀਦਾ ਸੀ ਜਾਣ ਕੇ ਪਾਈਦਾ ਸੀ ਵਿਆਹ ਦਾ ਕਾਰਡ ਤਾਂ ਕਿ ਬੰਦਾ ਐਡਰੈਸ ਤੇ ਆਵੇ ਅਸੀਂ ਉਹਨੂੰ ਫੜੀਏ ਕਿ ਅਸੀਂ ਕਾਰਡ ਤੈਨੂੰ ਪਤਾ ਨਹੀਂ ਲੱਗਾ ਉਹ ਮੈਨੂੰ ਕਹਿੰਦੇ ਉਹਨਾਂ ਨੇ ਉੱਤੇ ਮੈਂ ਦੱਸਦਾ ਨਾ ਉੱਤੇ ਲਿਖਿਆ ਹੁੰਦਾ खाने का बहुत आला इंतजाम है खाने में 18 डिशेस होंगी ਤੇ ਕਰੈਕਟਰ ਪਾਗਲ ਹੋ ਗਏ ਇਹਨੇ ਕਿਹਾ ਚਲੋ ਕੁਝ ਨਹੀਂ ਵਿੱਚ ਵੜ ਜਾਾਂਗੇ ਜੇ ਕੋਈ ਪੁੱਛੇਗਾ ਉਹਨੂੰ ਕਹਾਂਗਾ ਦੇਖੋ ਜੀ ਮੇਰੇ ਕੋਲ ਕਾਰਡ ਹੈਗਾ ਤੇ ਉਹਨਾਂ ਦਾ ਕੰਮ ਹੀ ਇਹ ਸੀ ਬੱਸ 'ਚ ਭਾਈ ਨੇ ਇੱਕ ਬੰਦੇ ਦੀ ਜੇਬ ਕੱਟੀ ਕੈਲੰਡਰ ਕਰਾਇਆ ਲੈਣਾ ਉਹ ਕੱਟੀ ਜੇਬ 'ਚੋਂ ਕੱਟ ਕੇ ਦੇ ਦਿਆ ਉਹ ਫੜਿਆ ਗਿਆ ਇੱਕ ਬਾਬੇ ਦੀ ਜੇਬ ਕੱਟਣ ਲੱਗਾ ਉਹ ਆਟੋਮੈਟਿਕ ਹੱਥਕੜੀ ਲੱਗ ਗਈ ਬਾਬਾ ਨੂੰ ਕਹੋ ਟੋਡਾ ਕੁੜਦੇ ਇਹ ਕਹਿੰਦੇ ਇੱਕ ਬਾਬੇ ਦੀ ਜੇਬ ਕੱਟੀ ਬਲੇਡ ਮਾਰਿਆ ਬਲੇਡ ਕੋ ਖੁੰਡਾ ਹੋ ਗਿਆ ਦੂਜਾ ਮਾਰਿਆ ਖੁੰਡਾ ਹੋ ਗਿਆ ਇਹਨੇ ਥੋੜਾ ਜਿਹਾ ਕਮੀਜ਼ ਉੱਤੇ ਕੀਤੀ ਤੇ ਲੱਕੜ ਦੀ ਯਾਰ ਨਹੀਂ ਛੱਡੀ ਆ ਉਹਦੇ ਪਹੁੰਚੇ ਥੋੜੀ ਪੂਰਾ ਨਿਕਲ ਉਹ ਇੰਜ ਕਰਕੇ ਪੂਰਾ ਕੱਢ ਉਹਦੀ ਜੇਬ ਕੱਟ ਕੇ ਤੇ ਸਾਈਡ ਤੇ ਬਾਅਦ ਚ ਮਾਰਿਆ ਰੇਕ ਮਾਰਦਾ ਕਹਿੰਦਾ ਬਰਾਬਰ ਬਲੇਡ ਖੁੰਡੇ ਹੋ ਗਏ ਸੀ ਉੱਤੋਂ ਚੈਨੀ ਤੋੜੀ ਲਿਆਇਆ
ਉਹ ਕਹਿੰਦਾ ਮੈਨੂੰ ਲੱਗਦਾ ਕੋਈ ਮੇਰੀ ਲੱਤ ਨੂੰ ਛੇੜਨ ਦਿਆ। ਉਹ ਕਹਿੰਦਾ ਨਹੀਂ ਬਾਬਾ ਜੀ ਵਾਲ ਤੋੜ ਹੋਇਆ ਹੋਣਾ ਤਾਂ ਲੱਕੜ ਦੀ ਲੱਤ ਤੇ ਕਿਹੜਾ। ਅੱਛਾ ਫਿਰ ਉਸ ਤੋਂ ਬਾਅਦ ਜੀ ਯਕੀਨ ਮੰਨੋ ਮੈਂ ਆ ਮੇਲਿਆਂ ਦੇ ਵਿੱਚ ਮੇਰਾ ਜ਼ਿਹਨ ਸੀ, ਮੈਂ ਕਿਹਾ ਮੇਲਿਆਂ ਦੇ ਵਿੱਚ ਜਾਈਏ, ਮੇਲਿਆਂ ਦੇ ਵਿੱਚ ਜਾ ਕੇ ਨਾ ਲੋਕਾਂ ਦੀ ਮੇਲੇ 'ਚ ਬਹੁਤ ਜੇਬਾਂ ਕੱਟੀਆਂ ਜਾਂਦੀਆਂ। ਬੜੀਆਂ ਜੇਬਾਂ ਕੱਟ ਹੁੰਦੀਆਂ। ਅੱਜ ਤੱਕ ਖੁਸਰਿਆਂ ਦਾ ਖੂਹ ਨਹੀਂ ਲੱਗਦਾ, ਹਾਂ ਖੂਹ ਦੇ ਉੱਤੇ ਖੁਸਰੇ ਨੱਚਦੇ ਹੁੰਦੇ, ਇਹਨਾਂ ਕੋਲ ਚੰਗੇ ਰੁਪਏ ਹੁੰਦੇ ਆ। ਐਰ ਦਾ ਮੈਂ ਪਰਸ ਖੋਹਣ ਦਾ ਕੰਮ ਸ਼ੁਰੂ ਕੀਤਾ। ਇੱਕ ਖੁਸਰੇ ਦਾ ਮੈਂ ਪਰਸ ਖੋਇਆ, ਕੁਛ ਵੀ ਨਹੀਂ ਨਿਕਲਿਆ ਉਸ ਖੁਸਰੇ ਦੇ ਪਰਸ ਦੇ ਵਿੱਚੋਂ। ਯਕੀਨ ਮੰਨੋ ਪਾਈਆ ਪਕੌੜੇ ਨਿਕਲੇ, ਕਿ ਚਟਣੀ ਦਾ ਪੈਕਟ ਨਿਕਲਿਆ। ਮੈਂ ਕੋਲੋਂ 500 ਰੁਪਏ ਪਾ ਕੇ ਖੁਸਰੇ ਨੂੰ ਦਿੱਤਾ। ਮੈਂ ਕਿਹਾ ਫੜ, ਤੇਰੀ ਦਿਹਾੜੀ ਨਹੀਂ ਲੱਗੀ, ਤੂੰ ਸਾਡੇ ਨਾਲ ਵੀ ਮਾੜਾ। ਮੈਂ ਕਿਹਾ ਕਿੰਨੀ ਬੁਰੀ ਗੱਲ ਹੈ ਯਾਰ। ਕਾਦੀ ਮਾੜੀ ਤੂੰ ਗੱਲ ਉਹਨਾਂ ਵਿਚਾਰਿਆਂ ਦੇ ਉਹ ਮਿਹਨਤ ਮਜ਼ਦੂਰੀ ਕਰਦੇ, ਤੇਰੇ ਤਰ੍ਹਾਂ ਏਦਾਂ ਤਾਂ ਨਹੀਂ ਕਰ ਹਰਾਮ ਆ? ਮਿਹਨਤ ਮਜ਼ਦੂਰੀ ਆ, ਓਏ ਇੱਕ ਪਲਾਨਰ ਬਕਵਾਸ ਕਰਨੀ। ਬੰਦ ਕਰ, ਹਰਾਮ ਕਮਾਨਾ ਮਿਹਨਤ ਮਜ਼ਦੂਰੀ। ਹਰਾਮ ਕਰਦਾ। ਨਹੀਂ ਮਾੜੀ ਗੱਲ ਆ ਮੇਰੀ ਗੱਲ, ਮਾੜੀ ਗੱਲ। ਸਾਰੀ ਦਿਹਾੜੀ ਪਲਾਨਿੰਗ ਕਰੀਦੀ ਹੈ ਵੀ ਕਿਹੜੇ ਗਾਹਕ ਨੂੰ ਕਿੱਦਾਂ ਫੜਨਾ ਵਾ, ਸਾਰੀ ਸਟ੍ਰੈਟਜੀ ਕਰੀਦੀ ਆ ਸਾਰਾ ਦਾ। ਨਹੀਂ ਮਾੜੀ ਗੱਲ ਸੀ। ਖੂਨ ਪਸੀਨੇ ਦੀ ਕਮਾਈ ਤੂੰ ਕਿਸੇ ਵੀ ਭਾਈ। ਤੂੰ ਭਾਵੇਂ ਜਿੰਨੀ ਮਰਜ਼ੀ ਦੇਰ ਲਾ ਕੇ ਸੋਚੀ, ਲੇਕਿਨ ਮਾੜੀ ਗੱਲ ਸੀ। ਪਤਾ ਕੀ ਸਹੀ ਗੱਲ ਜਿਹੜੀ ਮੈਂ ਦੱਸੀ ਸੀ ਨਾ ਪਹਿਲੀ, ਉਹ ਠੀਕ ਸੀ। ਇਹ ਤੂੰ ਆਪ ਸੋਚੀ, ਇਹ ਮਾੜੀ ਗੱਲ ਸੀ। ਯਕੀਨ ਕਰ ਲੈ। ਚਲੋ ਜੀ, ਇੱਕ ਖੁਸਰੇ ਦੀ ਨੇ ਜੇਬ ਕੱਟੀ ਭਾਈ, ਉਹਦੀ ਜੇਬ ਚ ਆਪਕੋ ਦੇ ਯਾਰ ਦਾ ਨੰਬਰ ਨਿਕਲਣ ਦਿਆ ਪਿਆ। ਉਹ ਫਿਰ ਉੱਥੇ ਛੱਡ ਕੇ ਆਇਆ ਨਾ ਕਿਸੇ ਨੂੰ। ਮੈਂ ਕਿਹਾ ਤੁਹਾਡੀ ਮੈਂ ਸੁਲਾਹ ਕਰਾ ਦਿੰਦਾ, ਤੁਸੀਂ ਮੈਂ ਕਿਹਾ ਹੈਪੀ ਨਾ ਕਰੇ, ਉਸ ਤੋਂ ਵੀ ਮਾੜੀ ਗੱਲ ਸੀ। ਦੱਸ ਯਾਰ। ਅੱਛਾ ਕਦੀ ਏਦਾਂ ਹੋਇਆ ਵੀ ਮਤਲਬ ਤੂੰ ਫੜਿਆ ਗਿਆ ਹੋਵੇ ਤੇ ਤੈਨੂੰ ਕੁੱਟ ਬਹੁਤ ਪਈ ਹੋਵੇ, ਕਿਉਂਕਿ ਬਹੁਤ ਤੁਰੇ ਜਾਂਦੇ ਐਵੇਂ ਮਾਰਨ ਲੱਗ ਪੈਂਦੇ, ਬੜੀ ਅੱਛਾ ਜਿਹਦਾ ਕੋਈ ਤਲਕ ਵੀ ਨਹੀਂ ਹੁੰਦਾ, ਉਹ ਵੀ ਕੁੱਟਣ ਉਹ ਵੀ ਕੁੱਟਦਾ ਐਵੇਂ ਨਜਾਇਜ਼ ਉੱਤੋਂ ਦੀ ਆ ਕੇ। ਕੀ ਗੱਲ ਹੋਈ? ਉਹਨੇ ਕਿਹਾ ਜੇਬ ਕੱਟੀ ਤੇਰੀ। ਐਵੇਂ ਕਹਿ ਦੋ ਨਾ, ਪਿਛਲੇ ਹਫਤੇ ਮੇਰੀ ਵੀ ਕੱਟੀ ਗਈ ਹੈ, ਹਾਲਾਂਕਿ ਉਹਦਾ ਜ਼ਿੰਦਗੀ 'ਚ ਤਲਕ ਨਹੀਂ ਹੁੰਦਾ। ਸਹੀ ਗੱਲ। ਉਹ ਵੀ ਨੀਲ ਪਾ ਕੇ ਚੱਲ ਜਾਂਦਾ ਵਾ। ਸਹੀ ਗੱਲ। ਜਿਸ ਬੰਦੇ ਨੂੰ 1600 ਰੁਪਏ ਤਨਖਾਹ ਉਹ ਵੀ ਸਾਲ ਬਾਅਦ ਮਿਲਦੀ, ਉਹ ਵੀ ਸਾਨੂੰ ਲਾਫੇ ਕਰਾ ਕੇ ਹੋ ਜਾਂਦਾ, ਸੋਹਣਾ ਮੂੰਹ ਸਜਾ ਕੇ ਸਾਡਾ। ਕਦੀ ਤੁਹਾਨੂੰ ਕਿਸੇ ਨੇ ਕਾਨੂੰਨ ਦੇ ਹਵਾਲੇ ਨਹੀਂ ਕੀਤਾ ਫੜ ਕੇ ਕਿ ਜੇਲ੍ਹ 'ਚ ਦੇਤਾ? ਇਹ ਸਾਡਾ ਅੰਦਰੋਂ ਗਤੀ ਸਾਰਾ ਸਿਸਟਮ ਹੁੰਦਾ ਵਾ। ਅਸੀਂ ਪਹਿਲੇ ਅੰਦਰ ਪੈਸਾ ਲਾਈਦਾ ਵਾ। ਅੱਛਾ। ਹਾਂਜੀ, ਫਿਰ ਆਪਣਾ ਕੰਮ ਸ਼ੁਰੂ ਕਰੀਦਾ ਵਾ। ਏਦਾਂ ਕੌਣ ਕੱਟਣ ਦਿੰਦਾ ਜੇਬਾਂ? ਸਟੇਸ਼ਨਾਂ ਤੇ, ਰੇਲਵੇ ਸਟੇਸ਼ਨਾਂ ਤੇ, ਬੱਸ ਅੱਡਿਆਂ ਤੇ, ਮੇਲਿਆਂ ਦੇ ਵਿੱਚ, ਰਸ਼ਾਂ ਦੇ ਵਿੱਚ, ਹਜੂਮ ਦੇ ਵਿੱਚ, ਸਾਰਾ ਸਾਡਾ ਹੀ ਸਿਸਟਮ ਹੁੰਦਾ। ਸਾਡੇ ਬੰਦੇ ਛੱਡੇ ਹੁੰਦੇ, ਪੂਰੀ ਰੈਕੀ ਕਰਦੇ ਆ ਉਹ। ਫਿਰ ਪਲੈਨਿੰਗ ਨਾਲ ਬੰਦਾ ਕੱਟੀ ਦਾ। ਆਹ ਕਹਿੰਦੇ ਹਰਾਮ ਆ ਇਹ ਹਰਾਮ ਕਿੱਦਾਂ? ਮੈਂ ਤੈਨੂੰ ਦੱਸਣਾ, ਉਸਤਾਦ ਜੀ ਕਹਿੰਦੇ ਨੇ ਕਿ ਇੱਕ ਪਿਓ ਪੁੱਤਰ ਜਾਣਦੇ ਸੀ ਤੇ ਪਿਓ ਚੋਰ ਸੀ। ਉਹਨੇ ਆਪਣੇ ਪੁੱਤਰ ਨੂੰ ਇਸ਼ਾਰਾ ਕਰਕੇ ਕਿਹਾ, ਪੁੱਤਰ ਉਹ ਜਿਹੜਾ ਘਰ ਜਿੱਥੇ ਦੀਵਾ ਬਲਦਾ ਨਾ, ਉਹ ਮੈਂ 40 ਵਾਰੀ ਲੁੱਟਿਆ। ਬਹੁਤ ਵਾਰੀ ਲੁੱਟਿਆ। ਠੀਕ ਹੈ, ਬਹੁਤ ਵਾਰੀ। ਤੇ ਉਹਨੇ ਕਿਹਾ ਅੱਬਾ ਲੱਖ ਲਾਣਾ ਤੇਰੇ ਲੁੱਟਣ ਦੇ। ਉਹਦੇ ਘਰ ਫਿਰ ਦੀਵਾ ਬਲਣ ਦੇ, ਸਾਡੇ ਘਰ ਫਿਰ ਵੀ ਨਹੀਂ ਬਲਣ ਡਿਆ। ਸਹੀ ਗੱਲ। ਦੀਵਾ ਇੱਕ ਮਿੰਟ ਠਹਿਰ ਜਾ। ਉਹਦਾ ਘਰ ਸਾਰਾ ਸੋਲਰ ਤੇ ਸੀਗਾ, ਐਸਾ ਕੋਈ ਇਸ਼ੂ ਨਹੀਂ ਹੈ। ਇਹਨੇ ਇੱਕ ਖੁਸਰੇ ਦਾ ਪਰਸ ਖੋਲਿਆ, ਪਰਸ ਖੋ ਕੇ ਨੱਸਿਆ ਤੇ ਬਾਅਦ ਜਾ ਕੇ ਵੇਖਿਆ ਉਹਦੇ ਚ ਵੈਲਡਿੰਗ ਰੋਡ। ਖੁਸਰਾ ਵੈਲਡਿੰਗ ਦਾ ਕੰਮ ਹੀ ਕਰਦਾ। ਇਹਨੇ ਭਾਈ ਦਵਾ ਦਵ ਖੁਸਰੇ ਦਾ ਬੈਗ ਫੜ ਕੇ ਨਾ ਖੋ ਕੇ ਤੇ ਵਿੱਚ ਹੱਥ ਮਾਰਿਆ ਹੀ ਆ ਤੇ ਇਹ ਖੂਨੋ ਖੂਨ ਬਾਹਰ ਕੱਢਿਆ, ਸਿੱਧਾ ਉਸਤਰੇ ਤੇ ਵੱਜਾ। ਤੂੰ ਜਿਹੜੀ ਗੱਲ ਕੀਤੀ ਨਾ ਵੀ ਉਹਦਾ ਹਲੇ ਤੱਕ ਵੀ ਦੀਵਾ ਬਲਣ ਡਿਆ ਵਾ, ਐਦਾਂ ਤਾਂ ਮੈਨੂੰ 2 ਸਾਲ ਹੋ ਗਏ ਚੋਰੀਆਂ ਕਰਦੇ ਨੂੰ, ਮੇਰਾ ਦੀਵਾ ਵੀ 40 ਸਾਲ ਤੋਂ ਬਲਣ ਡਿਆ ਵਾ। ਬਾਕੀ ਤੇਰਾ ਬਲਣ ਵੀ ਤਾਂ ਸਿਰਫ ਦੀਵਾ ਡਿਆ ਨਾ, ਐਡੀ ਟੈਕਨੋਲੋਜੀ ਦੇ ਦੌਰ 'ਚ। ਹਲੇ ਵੀ ਦੀਵਾ ਬਾਲਣ ਦੀ ਜਾ। ਆਹੋ, ਲੋਕਾਂ ਨੇ ਮੀਟਰ ਦੇ ਤਰ੍ਹਾਂ ਕੱਟਿਆ 6 ਮਹੀਨੇ ਹੋ ਗਏ ਤੇ ਦੀਵਾ ਹੀ ਬਲਣਾ। ਹੋਰ ਕੋਈ ਕੰਮ ਕਰ ਲੈ, ਇਹ ਨਹੀਂ ਠੀਕ। ਇੱਕ ਬਾਬੇ ਦੀ ਭਾਈ ਨੇ ਜੇਬ ਕੱਟੀ, ਉਹਦੀ ਸਾਰੀ ਲੱਤ ਖੂਨੋਂ ਖੂਨ ਹੋਈ। ਉਹਨੇ ਕਿਤੇ ਜੇਬੀ ਚ ਕਬੂਤਰ ਪਾਇਆ। ਸ਼ੁਕਰ ਹੈ ਚੂਚਾ ਤੇ ਨਹੀਂ ਨਾ। ਚੂਚਾ ਪਾਉਣਾ ਸੀ। ਇਹ ਹੁਣ ਲੈਦਾ ਹੁਣ ਦੌਰ ਆ ਗਿਆ, ਇਹਦੇ 'ਚ ਹੁਣ ਲੇਜ਼ਰ ਕਟਿੰਗ ਲਿਆ। ਕਿਉਂ ਜੀ? ਲਿਆਣੀ ਆ ਮੈਂ ਜਦੀਦ। ਮੈਂ ਇਹਦਾ ਤੁਹਾਨੂੰ ਦੱਸਿਆ ਸਟਾਰਟ ਦੇ ਵਿੱਚ, ਮੈਂ ਬਾਕਾਇਦਾ ਇਹਨੂੰ ਅਪਡੇਟ ਕਰਨਾ ਵਾ। ਉਹ ਯਾਰ ਇੰਨਾ ਜੋ ਖਪਦਾ ਤੂੰ, ਸਿੱਧਾ ਇੱਕ ਪਿਸਟਲ ਲੈ ਉਹਦਾ ਯਾਰ ਕੱਢ ਦੇ ਜੋਗ ਚ, ਅਗਲਾ ਆਪ ਕੱਢ ਕੇ ਦੇਵੇ, ਤੇਰੇ ਤੇ ਕਲੇਮ ਵੀ ਨਾ ਹੋਵੇ। ਓਪਨ ਨਹੀਂ ਨਾ ਹੋਣਾ, ਸ਼ੋਅ ਨਹੀਂ ਮੈਂ ਹੋਣਾ ਚਾਹੁੰਦਾ। ਗਾਹ ਮੇਰਾ ਰਿਸ਼ਤੇ ਦੀ ਗੱਲ ਚੱਲਣ ਰਹੀ ਆ, ਓਪਨ ਨਹੀਂ ਮੈਂ ਹੋਣਾ ਚਾਹੁੰਦਾ। ਤੇ ਉਹਨਾਂ ਨੂੰ ਕੀ ਬਿਜ਼ਨਸ ਦੱਸਿਆ? ਭਾਜੀ ਉਹ ਆਪ ਮਹਾਨ ਨੇ, ਉਹਨਾਂ ਨੇ ਐਵੇਂ ਨਹੀਂ ਹਾਂ ਕੀਤੀ। ਅੱਛਾ ਖਾਨਾ ਦੇ ਖਾਨ। ਹਾਂਜੀ ਹਾਂਜੀ, ਦੱਸਿਆ ਮੈਂ ਲਈ ਵਿੱਚ ਹੀ ਕਰਦਾ। ਇਹ ਤਰਬੀਅਤ ਆਪਣੇ ਬੱਚਿਆਂ ਨੂੰ ਵੀ ਦੇਗਾ ਕਿ ਅਸੀਂ ਇਹ ਕੰਮ ਕਰਦੇ ਹਾਂ, ਤੁਸੀਂ ਵੀ ਕਰੋ। ਕਿਉਂ ਨਹੀਂ, ਜ਼ਰੂਰੀ ਆ ਭਾਜੀ। ਮੈਂ ਤਾਂ ਬਕਾਇਦਾ ਆਪਣੇ ਬੱਚਿਆਂ ਦੀ ਦਸਤਾਰਬੰਦੀ ਕਰਕੇ ਜਾਣਾ ਵੀ ਇਸ ਕੰਮ ਦੀ ਪਗੜੀ ਪਾ। ਅੱਛਾ, ਇਹ ਤੈਨੂੰ ਨਹੀਂ ਲੱਗਦਾ ਹਰਾਮ ਕਮਾਈ ਹੈ? ਮੈਨੂੰ ਨਹੀਂ ਲੱਗਦਾ ਜੀ। ਕਿਸ ਤਰ੍ਹਾਂ ਮਤਲਬ? ਅਗਲੇ ਨੇ ਨਾ ਕੀਤੀ ਹੋਵੇ ਹਰਾਮ ਕਮਾਈ, ਸਾਡੇ ਲਈ ਹਲਾਲ ਆ। ਪੁਆਇੰਟ। ਅਗਲੇ ਜਿਸ ਤੱਕ ਕੱਢਣਾ, ਮਿਹਨਤ ਕਰਨੀ ਪੂਰੀ, ਐ ਜਾ ਕੇ ਮਿਹਨਤ ਕੀ ਜੇਬ ਨਹੀਂ, ਚੋਰੀ ਕਰਨੀ ਅਗਲੇ ਨੂੰ ਦੱਸਿਓ ਬਗੈਰ ਉਹਦੀ ਚੀਜ਼ ਚੋਰੀ ਕਰ ਲੈਣੀ ਇੱਕ ਨਾਮ ਤੇ ਇਹ ਹਰਾਮ ਕਮਾਈ ਨਹੀਂ ਯਾਰ। ਦੇਖੋ ਤੁਸੀਂ ਲੱਖ ਰੁਪਏ ਜੇਬ 'ਚ ਪਾ ਕੇ ਜਾਂਦੇ ਹੋ, ਰੋਡ ਤੇ ਫੇਰੇ, ਤੁਹਾਡੇ ਦਿਲ 'ਚ ਡਰ ਹੋਣਾ ਯਾਰ ਚੋਰੀ ਹੋ ਜਾਣਾ, ਚੋਰੀ ਹੋ ਜਾਣਾ। ਇਹ ਅਲਰਟ ਹੀ ਆ। ਨਹੀਂ, ਦੇਖੋ ਨਾ ਮੇਰੀ ਗੱਲ ਸੁਣੋ, ਗੱਲ ਇਹ ਹੈ, ਮੈਂ ਘਰੋਂ 10,000 ਰੁਪਏ ਪਾ ਕੇ ਜਾ ਰਿਹਾ ਜੇਬ 'ਚ, ਠੀਕ ਆ ਜੀ, ਤੁਸੀਂ ਮੇਰੇ ਕੋਲ ਬਗੈਰ ਦੱਸਿਓ ਪੁੱਛਿਓ, ਮਤਲਬ ਖੋਹਣ ਵਾਲਾ ਹਿਸਾਬ ਆ ਕਿ ਤੁਸੀਂ ਇੰਜ ਕਰਕੇ ਜੇਬ ਕੱਟ ਲਈ, ਮੈਨੂੰ ਪਤਾ ਹੀ ਨਹੀਂ, ਤੇ ਇਹ ਹਰਾਮ ਨਹੀਂ? ਨਹੀਂ ਜੀ ਨਹੀਂ, ਬਿਲਕੁਲ ਹਰਾਮ ਨਹੀਂ। ਇਹ ਤੁਹਾਡੇ ਤਿੰਨੇ ਬੰਦੇ ਇਸ ਗੱਲ ਦੀ ਗਵਾਹੀ ਦੱਸਣਗੇ।
ਮੈਨੂੰ ਗਵਾਹੀ ਦੇਣਗੇ ਕਿ ਨਹੀਂ ਹਰਾਮ, ਦੇਖੋ ਮੈਂ ਤੁਹਾਡੀ ਜੇਬ ਕੱਟੀ ਆ, ਹਾਂ ਤੁਹਾਡਾ 10,000 ਰੁਪਏ ਮੈਂ ਕੱਢ ਲਿਆ, ਹਾਂ ਮੈਨੂੰ ਮੇਰੇ ਪੁੱਛੋ ਬਗੈਰ, ਪੁੱਛੋ ਬਗੈਰ ਕੱਢ ਲਿਆ, ਹਾਂ ਮੈਨੂੰ ਪਤਾ ਹੀ ਨਹੀਂ। ਤੁਹਾਨੂੰ ਬਾਅਦ 'ਚ ਤੇ ਪਤਾ ਲੱਗ ਗਿਆ ਨਾ ਤੁਹਾਡਾ 10,000 ਨਿਕਲ ਗਿਆ, ਹਰਾਮ ਕਦਾ ਰਹਿ ਗਿਆ? ਹੱਥ ਸੁੱਟ ਦੇ, ਵਾਹ ਹਰਾਮ ਕਦਾ ਰਹਿ ਗਿਆ? ਅੱਛਾ ਜਦੋਂ ਮੈਨੂੰ ਬਾਅਦ ਚ ਪਤਾ ਲੱਗ ਗਿਆ ਵੀ ਯਾਰ ਕੋਈ ਲੈ ਗਿਆ ਤੇ ਹਲਾਲ ਹੋ ਗਿਆ। ਹਲਾਲ ਹੋ ਗਿਆ। ਓਏ ਹੋਏ। ਅੱਛਾ ਬਾਅਦ 'ਚ ਪਤਾ ਤਾਂ ਲੱਗ ਗਿਆ। ਬਾਅਦ 'ਚ ਦੱਸ ਦਿਓ ਜਾਂ ਪਹਿਲੇ ਦੱਸ ਦਿਓ, ਉਹ ਇੱਕੋ ਹੀ ਗੱਲ ਆ। ਨਹੀਂ ਤੇ ਫਿਰ ਇਹਦਾ ਮਤਲਬ ਜਿੰਨੇ ਵੱਡੇ ਆ ਡਬਲ ਸ਼ਾਹ ਤੇ ਫਲਾਣਾ ਸ਼ਾਹ ਜਿਹੜੇ ਚੋਰ ਤੇ ਡਾਕੂ ਹੋਏ, ਇਹਦਾ ਮਤਲਬ ਸਾਰੇ ਸਹੀ ਹਲਾਲ ਕਮਾਉਣ ਦੇ। ਨਹੀਂ ਉਹਨਾਂ ਦਾ ਹੋਰ ਹਿਸਾਬ ਹੈ, ਫੀਲਡ ਦਾ ਹਿਸਾਬ ਹੁੰਦਾ ਵਾ, ਮੇਰੀ ਅੱਛਾ ਫੀਲਡ ਹੋਰ ਆ। ਇਹ ਐਡਾ ਵਗੈਰਾ ਤੇ ਇਹ ਨਾਈ ਸੀ ਉਹ, ਤੇ ਇਹ ਜੇਬ ਕਤਰਾ ਬਣ ਗਿਆ ਨਾ, ਤੇ ਬਾਅਦ ਦੇ ਵਿੱਚ ਜਿਹੜਾ ਬੰਦਾ ਖਲੋਂਦਾ ਉਹਨੂੰ ਕਹਿੰਦਾ ਭਾਈ ਉਹ ਵੇਖ ਚਿੜੀ ਤੇ ਜੇਬ ਕੱਟ ਨਾਈ ਸੀ ਤੇ ਜੇਬ ਕਤਰਾ ਬਣ ਗਿਆ, ਤੇ ਪਹਿਲਾਂ ਜੇਬ ਨਰਮ ਕਰਨ ਗਿੱਲੀ ਕਰਕੇ ਕੱਟਣ। ਜੇਬ ਨਰਮ ਕਰ ਉਹ ਲੱਗ ਜੇਬ ਨਾਈ ਸੀ ਤੇ ਜੇਬ ਕੁਤਰਾ ਬਣ ਗਿਆ, ਤੇ ਉਹਦੀ ਕੱਟ ਕੁੱਟ ਕੇ ਕਹਿੰਦਾ ਅੱਗੇ ਕਿਤੇ ਕੋਲ ਕਟਾਈ। ਇਹ ਨਾਈ ਹੁੰਦਾ ਸੀ ਭਾਈ, ਜੇਬ ਕਤਰਾ ਬਣ ਗਿਆ, ਜੇਬ ਕੱਟ ਕੇ ਉਹ ਬੰਦੇ ਨੂੰ ਕਹਿੰਦਾ ਸ਼ੀਸ਼ਾ ਮਾਰ ਕੇ ਚੈੱਕ ਕਰ ਲਓ। ਆਹੋ ਬੈਗ ਤੇ ਸ਼ੀਸ਼ਾ ਰੱਖ ਕੇ ਦਿਖਾਉਂਦੇ। ਜੇਬ ਕੱਟਣ ਡਿਆ ਤੇ ਨਾਲੇ ਉਹਦੀ ਜੇਬ ਦੇ ਉੱਤੋਂ ਨਾ ਉਹਦੀਆਂ ਤਰੀਦਾਂ ਪੱਧਰੀਆਂ ਕਰਨ ਡਿਆ। ਯਾਰ ਕਿੰਨੀ ਦੇਰ ਨਾ ਕੰਗਾ ਫੇਰ ਕੇ ਫੇਰ ਜੇਬ ਕੱਟੂ। ਇਸ ਤਰ੍ਹਾਂ ਹੁੰਦਾ ਭਲਾ। ਯਾਰ ਨਾਈ ਸੀ ਨਾ। ਅੱਛਾ ਜੀ ਨਾਈ ਸੀ ਜੇਬ ਕੱਟਣ ਗਿਆ ਤੇ ਉਹਦੀ ਜੇਬ ਚੋਂ ਧਾਗੇ ਚਿੱਟੇ ਚਿੱਟੇ ਬਾਹਰ ਆਏ ਤੇ ਉਹਨਾਂ ਨੂੰ ਕਲਫ ਲਾ ਰਹੇ। ਨਾਈ ਸੀ ਤੇ ਕਿਸੇ ਬੱਚੇ ਦੀ ਜੇਬ ਕੱਟਣੀ ਸੀ, ਉਹਦੇ ਲਈ ਪੱਟੀ ਰੱਖਣ ਲਿਆ। ਕਹਿੰਦਾ ਇੱਥੇ ਬਾਹਰ ਕੱਟੋ। ਇੱਕ ਬੰਦੇ ਦੀ ਜੇਬ ਨਹੀਂ ਸੀ ਕੱਟੀ ਜਾਂਦੀ, ਉਹ ਗਿੱਲੀ ਕਰਕੇ ਉੱਤੇ ਛਾਪਰ ਚੜਾਇਆ, ਕਹਿੰਦਾ ਠਹਿਰ ਕੇ ਕੱਟਾਂਗੇ। ਆਓ ਸਭ ਮਾਰੀ ਨਰਮ। ਯਾਰ ਜੇਬ ਕੱਟ ਕੇ ਇਹਨੂੰ ਕਹਿੰਦਾ ਮਸਾਜ ਕਰਾਣਾ। ਯਾਰ ਇੱਕ ਬੰਦੇ ਦੀ ਜੇਬ ਕੱਟ ਕੇ ਉਹਦੇ ਉੱਪਰ ਵੱਟੇ ਘੁੱਟ ਲਾ। ਯਾਰ ਇਹ ਕਿਹੜੀ ਹਰਕਤਾਂ ਕਰਦਾ ਰਿਹਾ। ਲੇਕਿਨ ਹੁਣ ਮੈਂ ਫੀਲਡ ਚੇਂਜ ਕਰਨੀ ਆ। ਨਹੀਂ ਇੰਜ ਬੰਦਾ ਉਧਰ ਮੂੰਹ ਕਰਕੇ ਖੜਾ, ਥੱਲੇ ਜੇਬ ਕੱਟ ਰਿਹਾ, ਉੱਪਰ ਉਹਦੇ ਸਿਰ ਨੂੰ ਇੰਜ ਹੀ ਨਾਲੇ ਝੱਸ ਰਿਹਾ ਨਾ। ਓਏ ਹੋਏ। ਤੁਹਾਨੂੰ ਪਤਾ ਵਾ ਇਸ ਤੋਂ ਪਹਿਲੇ ਮੈਂ ਬੜੇ ਕੰਮ ਕੀਤੇ ਆ ਮੈਂ, ਲੇਕਿਨ ਮੈਨੂੰ ਭਾਗ ਇਸ ਕੰਮ 'ਚ ਹੀ ਲੱਗੇ ਆ ਜੇਬ ਕਤਰੇ 'ਚ। ਕੀ ਬਣਾਇਆ ਕੀ? ਮੈਂ ਫਰਨੀਚਰ ਦਾ ਕੰਮ ਕਰਕੇ ਦੇਖਿਆ, ਮੈਨੂੰ ਭਾਗ ਨਹੀਂ ਲੱਗੇ। ਮੈਂ ਪੰਪਾਂ ਦਾ ਕੰਮ ਕਰਕੇ ਦੇਖਿਆ, ਮੈਨੂੰ ਭਾਗ ਨਹੀਂ ਲੱਗੇ। ਮੈਂ ਸੁਨਿਆਰਿਆਂ ਦਾ ਕੰਮ ਕੀਤਾ, ਮੈਨੂੰ ਭਾਗ ਨਹੀਂ ਲੱਗੇ। ਸਮੋਸਿਆਂ ਦਾ ਕੀਤਾ, ਸਮੋਸਿਆਂ ਦਾ ਵੀ ਕੀਤਾ, ਮੈਨੂੰ ਭਾਗ ਨਹੀਂ ਲੱਗੇ। ਸਿਗਟਾਂ ਦਾ ਸੇਲਮੈਨ। ਸਿੱਟਾਂ ਦਾ ਵੀ ਕੀਤਾ, ਮੈਂ ਜੜ੍ਹਾਂ ਦੇ ਵੀ ਜਾਂਦਾ ਰਿਹਾ, ਮੈਨੂੰ ਭਾਗ ਨਹੀਂ ਲੱਗੇ। ਸਟਾਕ ਐਕਸਚੇਂਜ ਦਾ ਕੀਤਾ। ਮੈਨੂੰ ਭਾਗ ਨਹੀਂ ਲੱਗੇ। ਅਕਾਊਂਟਿੰਗ ਦਾ ਕੰਮ ਕੀਤਾ। ਕਿਹਦਾ? ਅਕਾਊਂਟਿੰਗ। ਅੱਛਾ ਵੈਸੇ ਇਹਨੇ ਸਟਾਕ ਐਕਸਚੇਂਜ ਦਾ ਕੰਮ ਕੀਤਾ, ਯਕੀਨ ਕਰ। ਕਦੀ 1300 ਰੁਪਇਆ ਪਾ ਕੇ 1400 ਹੋ ਗਿਆ, ਕਦੀ 1200 ਲਾਇਆ ਤੇ 1100 ਰਹਿ ਗਿਆ, ਤੇ ਬਾਹਰ ਫਿਰ ਰਿਹਾ ਕਿ ਮੈਂ ਸਟਾਕ ਐਕਸਚੇਂਜ ਦਾ ਕੰਮ। 40 ਰੁਪਏ ਘਾਟਾ ਪਿਆ ਵਾ ਸਟਾਕ ਐਕਸਚੇਂਜ ਚੋਂ, ਤੇ ਬਾਹਰ ਨਿਕਲ ਕੇ 70 ਰੁਪਏ ਦੇ ਜੂਸ ਪੀ। ਤੇ ਬਾਹਰ ਨਿਕਲੇ ਲੋਕਾਂ ਨੂੰ ਕਹਿੰਦਾ ਯਾਰ ਅੱਜ ਮੰਡੀ ਬਹੁਤ ਲੋ ਗਈ। 3500 ਦੇ ਨੇ ਆਪਣੇ ਵਿਜ਼ਿਟਿੰਗ ਕਾਰਡ ਬਣਾਏ ਤੇ ਮਹੀਨੇ ਬਸ 2700 ਬਚਿਆ। ਸਟਾਕ ਐਕਸਚੇਂਜ 60 ਰੁਪਏ ਸਟਾਕ ਐਕਸਚੇਂਜ ਚ ਲਾ ਕੇ ਕਿਤੇ ਉਹ ਨੁਕਸਾਨ ਹੋ ਗਿਆ, ਤੇ ਬਾਹਰ ਆ ਕੇ ਕਹਿੰਦਾ ਕ੍ਰੈਸ਼ ਹੋ ਗਿਆ ਯਾਰ। ਉਹ ਯਾਰ ਕਈਆਂ ਨੇ ਨਾ ਜੇਬ ਚ ਦੇਖਣ ਨਾ ਲਿਫਾਫੇ 'ਚ ਪਕੌੜੇ ਪਾਏ ਹੁੰਦੇ ਨੇ, ਜੇਬ ਕੱਟੀ ਤੇ ਪਕੌੜੇ ਨਿਕਲ ਆਏ, ਤੇ ਉਹਦਾ ਐਡਰੈਸ ਲੈ ਲਿਆ ਕਿ ਯਾਰ ਜਦੋਂ ਭੁੱਖ ਲੱਗੇਗੀ ਇਹਦੀ ਜੇਬ ਕੱਟਣੀ। ਉਹਦੀ ਜੇਬ ਕੱਟੀ ਪਕੌੜੇ ਨਿਕਲੇ, ਤੇ ਪਰਲੀ ਵੀ ਕੱਟਣ ਦੇ ਕੇ ਚਟਨੀ ਵੀ ਨਿਕਲੀ। ਪਿਸਤੌਲ ਕੱਢ ਕੇ ਉਹ ਕਹਿੰਦਾ ਚਟਨੀ ਕੱਢ ਦੇ ਜਿਹੜੀ ਜੇਬ 'ਚ। ਲੇਕਿਨ ਜਿੱਦਾਂ ਦਾ ਦੌਰ ਜਾਣ ਡਿਆ, ਤੁਸੀਂ ਯਕੀਨ ਮੰਨੋ, ਤੁਸੀਂ ਮੈਨੂੰ ਖੁਦ ਕਹੋਗੇ ਕਿ ਯਾਰ ਸਾਡੇ ਬੱਚਿਆਂ ਨੂੰ ਵੀ ਆਪਣਾ ਸਿਗਰਟ ਕਰ ਲਾ, ਸਾਡੇ ਬੱਚਿਆਂ ਨੂੰ ਵੀ। ਲੱਖ ਜਾਓ ਭਾਈ। ਦੌਰ ਫਿੱਟੇ ਮੂੰਹ ਇਹ ਕੋ ਕੰਮ ਆ ਕਰਨ ਵਾਲਾ। ਇਹੀ ਤਾਂ ਕੰਮ ਆ ਕਰਨ ਵਾਲਾ। ਮਿਹਨਤ ਮਜ਼ਦੂਰੀ ਬੇਟਾ ਕਰੀਦੀ, ਮਿਹਨਤ ਨਾਲ ਹੱਕ ਲਾਲ ਦਾ ਖਾਓ। ਕਿਸੇ ਨੂੰ ਧੋਖਾ ਦੇ ਕੇ ਗੇੜਾ ਦੇ ਕੇ ਕਾਹਦੇ ਪੈਸੇ ਲੈਣੇ? ਤੁਸੀਂ ਵਕਤੀ ਤੌਰ ਤੇ ਤੁਹਾਨੂੰ ਲੱਗਦਾ ਵਾ ਕਿ ਵੀ ਮੈਂ 5000 ਦੀ ਜੇਬ ਕੱਟ ਲਈ ਹੈ, ਤੇ 5000 ਅਗਲੇ ਦਿਨ ਮੁੱਕ ਜਾਂਦਾ ਵਾ, ਤੇ ਜਿਹੜਾ ਤੁਸੀਂ ਆਪਣੇ ਤੇ ਐਡਾ ਭਾਰ ਪਾ ਲੈਂਦੇ ਉਹ ਕਿੱਦਾਂ ਲਾਉਣਾ? ਮੁਸਲਮਾਨਾਂ ਦਾ ਧੀਆਂ ਪੁੱਤਰ ਆ, ਮੁਸਲਮਾਨ ਨੂੰ ਛੱਡੋ, ਮੁਸਲਮਾਨ ਦਾ ਵੀ ਐਜ਼ ਏ ਇਨਸਾਨ ਤੂੰ ਕਿਸੇ ਬੰਦੇ ਦੀ ਜੇਬ ਨਹੀਂ ਕੱਟ ਸਕਦਾ। ਕੱਟ ਸਕਦਾ। ਮੈਂ ਵਿੱਚ ਇਨਸਾਨੀਅਤ ਵਾਲੇ ਕੰਮ ਵੀ ਕਰਦਾ। ਤੁਹਾਨੂੰ ਮੈਂ ਦੱਸਿਆ, ਕਦੀ ਮਾੜੇ ਦੀ ਜੇਬ ਨਹੀਂ ਕੱਟੀ, ਮਰੀਜ਼ ਦੀ ਜੇਬ ਨਹੀਂ ਕੱਟੀ, ਮੈਂ ਮਫਲੂਜ ਬੰਦੇ ਦੀ ਕਦੀ ਜੇਬ ਨਹੀਂ ਕੱਟੀ, ਔਰਤ ਦੀ ਕਦੀ ਜੇਬ ਨਹੀਂ ਕੱਟੀ। ਓਏ ਔਰਤ ਦੀ ਹੁੰਦੀ ਵੀ ਨਹੀਂ। ਨਹੀਂ ਇਹ ਇਦਾਂ ਨਹੀਂ, ਮਤਲਬ ਤੂੰ ਜਿੱਦੀ ਵਿੱਚ ਕੱਟਣਾ ਮੈਂ ਖਵਾਜਾ ਸਰਾਹ ਦੀ ਕਦੀ ਜੇਬ ਨਹੀਂ ਕੱਟੀ। ਯਾਰ ਇੱਕ ਦਿਨ ਉਹ ਇਹਨੂੰ ਇੱਕ ਬੰਦਾ ਕੁੱਟਣ ਦਿਆ, ਮਾਰ ਉਹਨੇ ਨੀਲ ਪਾਏ। ਮੈਂ ਕਿਹਾ ਭਾਜੀ ਕੀ ਹੋਇਆ? ਕਹਿੰਦਾ ਯਾਰ ਮੈਂ ਨਹਾਉਣ ਆ ਤੇ ਮੇਰੀ ਜੇਬ ਕੱਟਣ ਲੱਗ ਗਈ। ਕਹਿੰਦਾ ਕਮੀਜ਼ ਪਾ ਜੇਬ ਕੱਟਣ।
ਮੇਰੀ ਕਹਿੰਦਾ ਫੱਕੀ ਤੇ ਪਲੇਟ ਮਾਰ ਕੇ। ਮੈਂ ਜਿਹੜੀ ਵੀ ਜੇਬ ਕੱਟਦਾ ਨਾ, ਇੱਕ ਬੰਦੇ ਦੀ ਜੇਬ ਕੱਢਣ ਲੱਗੇ ਐ ਹੋਇਆ ਵਿੱਚੋਂ ਧੱਕਾ ਵੱਜਾ, ਉਹਦਾ ਗੁਰਦਾ ਕੱਢ ਉਹ ਕਹਿੰਦਾ ਉਹ ਤਿੰਨ ਤੇ ਟੱਕਦਾ ਪਿੱਛੋਂ ਧੱਕਾ ਵੱਜਾ ਨਾ ਇੱਕਦਮ, ਉਹਨੇ ਇੰਜ ਦੇਖਿਆ, ਕਹਿੰਦਾ ਭਾਜੀ ਮੈਂ ਨਹੀਂ, ਉਹਨੇ ਮਾਰਿਆ ਧੱਕਾ। ਮੈਂ ਤੇ ਆਰਾਮ ਨਾਲ ਕੱਟਣ ਮੈਂ ਤੇ ਬਿਲਕੁਲ ਤੁਹਾਨੂੰ ਪਤਾ ਨਹੀਂ ਸੀ ਲੱਗਣ ਦੇਣਾ। ਇੱਕ ਬੰਦੇ ਨਾਈ ਸੀ ਨਾ ਤੇ ਇੱਕ ਬੰਦੇ ਦੀ ਜੇਬ ਕੱਟਣ ਡਿਆ ਤੇ ਜੇਬ ਕੱਟ ਕੇ ਉਹਦਾ ਖਤ ਬਣਾਉਣ ਡਿਆ। ਮੈਂ ਜਿਹੜੀ ਵੀ ਜੇਬ ਕੱਟਦਾ ਨਾ, ਮੈਂ ਪਹਿਲੇ ਦਿਲ 'ਚ ਤਹਈਆ ਕੀਤਾ ਹੁੰਦਾ ਕਿ ਅਗਰ ਮੈਂ ਚੋਂ 10,000 ਕੱਢਣਾ, ਉਹਦਾ 2,000 ਮੈਂ ਗਰੀਬਾਂ 'ਚ ਵੰਡਣਾ। ਅਗਰ ਮੈਂ 20,000 ਕੱਢਣਾ ਤਾਂ 5,000 ਮੈਂ ਗਰੀਬਾਂ 'ਚ ਇਹ ਤਕਸੀਮ। ਉਹ ਹਿਸਾਬ ਆ, ਇਦਾਂ ਦੇ ਬੜੇ ਕਰੈਕਟਰ ਹੋਏ ਨੇ, ਰੋਬਿਨ ਹੁੱਡ ਟਾਈਪ। ਹਾਂ ਬਹੁਤ ਹੋਏ ਨੇ ਇਸ ਤਰ੍ਹਾਂ ਦੇ। ਕਿ ਇੱਕ ਉਹ ਮੁੰਡਾ ਸੀ ਮੇਰਾ ਹਾਲ ਫਲਸਤੀਨ ਦਾ ਕਿ ਕਿੱਥੇ ਦਾ, ਜਿਹਨੇ ਆਨਲਾਈਨ ਪਤਾ ਨਹੀਂ ਕਿੰਨੇ ਬਿਲੀਅਨ ਸਕੈਮ ਕੀਤਾ। ਹਾਂਜੀ ਸਕੈਨ ਕਰਕੇ ਤੇ ਉਹਨੇ ਇੱਧਰ ਦੇ ਫਲਸਤੀਨ ਦੇ ਮੁਸਲਮਾਨਾਂ ਨੂੰ ਦਿੱਤਾ ਸੀ, ਹਾਂਜੀ ਇਰਾਕ ਦੇ ਇੱਕ ਪਤਾ ਨਹੀਂ ਕਿਹਦੇ ਇਸ ਤਰ੍ਹਾਂ ਕਿਤੇ ਦੇ ਦਿੱਤਾ ਸੀ ਆਹ ਕਿਸ ਤਰ੍ਹਾਂ ਦਿੱਤਾ ਸੀ ਉਹ ਉਹਨੇ, ਹੈਕਰ ਜਿਹੜਾ ਸੀ। ਹੈਕਰ ਜਿਹੜਾ ਸੀ ਹਾਂ। ਤੇ ਉਹ ਮੁੰਡਾ ਯੰਗ ਜਿਹਾ ਮੁੰਡਾ, ਉਹਦੀਆਂ ਤਸਵੀਰਾਂ ਵੀ ਆਈਆਂ। ਠੀਕ ਆ, ਗੱਲ ਇਹ ਨਹੀਂ ਹੈਗੀ, ਗੱਲ ਇਹ ਹੈ ਉਹ ਇੱਕ ਚੋਰ ਆ, ਉਹ ਤੇਰੀ ਜੇਬ ਕੱਟ ਕੇ ਕਿਸੇ ਮਸਕੀਨ ਨੂੰ ਗਰੀਬ ਨੂੰ ਖਾਣਾ ਖਵਾ ਦਿੰਦਾ। ਜਿਹੜਾ ਤੂੰ ਤੇਰੇ ਚੋਰ ਤੇ ਹੈਗਾ, ਉਹ ਜਿੰਨਾ ਮਰਜ਼ੀ ਕਹੀ ਜਾਵੇ ਕਿ ਜੀ ਮੈਂ ਤੇ ਨੇਕੀ ਵਾਸਤੇ ਕੀਤਾ ਜੀ, ਚੋਰੀ ਹੈ ਜ਼ਾਹਰ। ਸਮਝ ਆ ਰਹੀ ਗੱਲ ਦੀ? ਭਾਵੇਂ ਉਹ ਤੁਹਾਡਾ ਅਗਰ ਉਹ ਫੜਿਆ ਜਾਂਦਾ ਵਾ ਤੇ ਉਹ ਚੋਰ ਆ, ਉਹਨੇ ਚੋਰੀ ਕੀਤੀ, ਉਸ ਤੋਂ ਬਾਅਦ ਉਹ ਜੂਆ ਖੇਡ ਲਵੇ, ਕਿਸੇ ਮਾੜੇ ਨੂੰ ਦੇ ਦੇਵੇ, ਇੱਥੇ ਤੱਕ ਦੇਖੋ ਨਾ ਕਿ ਉਹਨੇ ਤੇਰੇ ਪੈਸੇ ਚੋਰੀ ਕਰ ਲਏ, ਇੱਥੇ ਤੱਕ ਦੇਖੋ, ਅੱਗੇ ਹਲੇ ਉਹਨੇ ਜਾ ਕੇ ਕਿੱਥੇ ਦੇਣੇ ਛੱਡੋ, ਉਹ ਚੋਰ ਆ, ਬਿਲਕੁਲ ਇਸ ਤਰ੍ਹਾਂ। ਕਲੀਅਰ ਹੋ ਗਿਆ ਉਹ ਚੋਰ ਆ। ਹੁਣ ਉਹ ਪੈਸੇ ਜਾ ਕੇ ਕੋਈ ਮਸੀਤੇ ਸਿੱਟ ਦੇਵੇ, ਕਿਤੇ ਜਾ ਕੇ ਗੱਲੇ 'ਚ ਪਾ ਦੇਵੇ, ਕਿਤੇ ਸ਼ਰਾਬ ਪੀ ਲਵੇ, ਇਹਦੇ ਨਾਲ ਉਹ ਚੋਰੀ ਵਾਲਾ ਵਾਧਾ ਘਾਟਾ ਨਹੀਂ ਲੈਣਾ। ਸਰ ਮੇਰੀ ਸੁਣੋ ਗੱਲ, ਫਿਰ ਤੁਸੀਂ ਇਦਾਂ ਸਦਕਾ ਕਰਾ ਤੂੰ 10,000 ਰੁਪਇਆ ਤੂੰ ਕਹਿ ਰਿਹਾ ਮੈਂ ਇੱਕ ਬੰਦੇ ਦਾ ਲੈ ਕੇ ਜਾ ਰਿਹਾ, 10,000 ਰੁਪਇਆ ਮੈਂ ਕੱਟ ਕੇ ਮੈਂ ਵਿੱਚੋਂ 4,000 ਬੇਵਨ ਦੇ ਦੇਣਾ। ਹਾਂਜੀ। ਉਹ ਜਿਹੜਾ 10,000 ਰੁਪਇਆ ਲੈ ਕੇ ਜਾ ਰਿਹਾ, ਹੋ ਸਕਦਾ ਉਹ ਆਪਣੇ ਕਿਸੇ ਬੱਚੇ ਦੀ ਫੀਸ ਦੇਣ ਜਾਂਦਾ ਹੋਵੇ, ਉਹ 10,000 ਰੁਪਏ ਦੇ ਨਾਲ ਹੋ ਸਕਦਾ ਉਹ ਬੱਚੀ ਦਾ ਕੋਈ ਜੇਜ਼ ਦੀ ਚੀਜ਼ ਲੈਣ ਜਾਣੀ ਹੋਵੇ, ਉਹ 10,000 ਰੁਪਇਆ ਹੋ ਸਕਦਾ ਉਹਨੇ ਕਿਸੇ ਕੋਲ ਕਰਜ਼ ਲਿਆ ਹੋਵੇ, ਉਹ ਵਾਪਸ ਕਰਨ ਜਾਂਦਾ ਹੋਵੇ, ਉਹ ਬੰਦਾ ਉਹਦੀ ਜਾਨ ਖਾਂਦਾ ਹੋਵੇ। ਇਹ ਤੂੰ ਕਦੀ ਸੋਚਿਆ ਤੂੰ ਆਪਣਾ 4 ਵਿੱਚੋਂ ਨੇਕੀ ਕਰ ਲਈ, ਉਹ ਜਿਹੜਾ 10 ਦੇਣ ਜਾ ਰਿਹਾ ਉਹਦੇ ਨਾਲ ਤੂੰ ਕਿੱਡੀ ਵੱਡਾ ਜ਼ੁਲਮ ਕੀਤਾ? ਇਹ ਦੱਸ, ਤੈਨੂੰ ਇਹ ਕੌਣ ਯਕੀਨ ਦਿਵਾਉਂਦਾ ਕੋਈ 10,000 ਰੁਪਇਆ ਜੁਆਰੀਆ ਵਾ ਤੇ ਉਹਦੇ ਕੋਲ ਵੈਸੇ ਹੀ ਪਿਆ ਤੇ ਤੂੰ ਜੇਬ ਕੱਟ ਲਈ? ਚੱਲ ਦੱਸ। ਤੁਸੀਂ ਪਹਿਲੇ ਮੈਨੂੰ ਇਹ ਦੱਸੋ, ਤੁਸੀਂ ਕਹਿੰਦਾ 10,000 ਨਾਲ ਹੋ ਸਕਦਾ ਆਪਣੀ ਬੱਚੀ ਦਾ ਜੇਜ਼ ਬਣਾਉਣ ਦੇ, 10,000 ਦਾ ਕਿਹੜਾ ਜੇਜ਼ ਬਣਦਾ ਪਹਿਲੇ ਇਹ ਦੱਸੋ। ਕੋਈ ਚੀਜ਼ ਲੈਣ ਜਾਂਦਾ ਹੋਵੇ, 10,000 ਦੀ ਕਿਹੜੀ ਸ਼ੈ ਹੁੰਦੀ ਅੱਜ ਕੱਲ੍ਹ? 20 ਚੀਜ਼ਾਂ ਆ ਜਾਂਦੀਆਂ, ਕੀ ਹੋ ਗਿਆ ਤੈਨੂੰ? ਕਿਸੇ ਦੀ ਦਵਾਈ ਦੇ ਪੈਸੇ ਵੀ ਹੋ ਸਕਦੇ। ਆਹੋ, ਕਿਸੇ ਦਾ ਕਰਜ਼ ਦੇਣਾ ਹੋਵੇ ਉਹਨੇ, ਹਾਂਜੀ, ਕਿਸੇ ਦੀ ਕਬਰ ਕੁਸ਼ਾਈ ਦੇ ਤੂੰ ਪੈਸੇ। ਜਿਹੜੀ ਬੇਵਾ ਨੂੰ ਦੇਣ ਜਾਣਾ, ਉਸ ਤੋਂ ਵੀ ਜ਼ਿਆਦਾ ਕਿਸੇ ਨੂੰ ਜ਼ਰੂਰਤ ਹੋਵੇ ਉਹਨੂੰ ਦੇਣ ਜਾਂਦਾ ਹੋਵੇ। ਹਾਂ ਬਿਲਕੁਲ। ਯਾਨੀ ਕਿ ਤੁਹਾਡੇ ਕਹਿਣ ਦਾ ਮਕਸਦ ਆ, ਮੈਂ ਜੇਬ ਕੱਟਣ ਤੋਂ ਪਹਿਲੇ ਨਾ ਉਸ ਭਾਈ ਨੂੰ ਪੁੱਛ ਲਿਆ ਕਰੋ ਕਿ ਤੁਸੀਂ ਬੱਚੀ ਦੀ ਫੀਸ ਦਿੱਤੀ ਆ, ਮੈਂ ਫੇਰ ਜੇਬ ਕੱਟਾਂ, ਇਸ ਤਰ੍ਹਾਂ ਬਲੇਟ ਰੱਖ ਕੇ ਨਾ ਉਹਨੂੰ ਕਿਸੇ ਨੂੰ ਦੇਣ ਤੇ ਨਹੀਂ ਚੱਲੇ ਵੀ ਪੈਸੇ ਜਿਹੜੇ ਤੁਹਾਡੀ ਜੇਬ 'ਚ ਕਾਹਦੇ ਆ? ਹਾਂ ਵੀ ਭਾਈ ਤੁਸੀਂ ਕਿਤੇ ਜੇਜ ਦਾ ਸਮਾਨ ਤਾਂ ਨਹੀਂ ਲੈਣ ਚੱਲੇ, ਇਹ ਬਲੇਟ ਉੱਪਰ ਰੱਖਿਆ ਹੋਵੇ ਤੇ ਉਹਦੇ ਕੋਈ ਸ਼ਿੱਕਾ ਪੁੱਛ ਰਿਹਾ ਹੋਵੇ। ਯਾਰ ਇੱਕੋ ਵਾਰੀ 15 ਸਵਾਲ ਲਿਖ ਦੇ ਕੇ ਇਹ ਪੈਸੇ ਤੇ ਨਹੀਂ ਆ ਉਹਦੇ ਕੋਲੋਂ। ਇੱਕ ਵਾਰੀ ਇੱਕ ਪੰਫਲੇਟ ਬਣਾ ਲਾ, ਉੱਤੇ ਲਿਖ ਦਿਓ, ਉੱਤੇ ਪੈਨਸਲ ਵਾਲਾ ਕੋਲ ਭਾਜੀ ਇਹ ਚੈੱਕ ਕਰੀ ਜੋ ਕਿ ਗੁੱਡ ਲਾਈ ਜੋ। ਜਦੋਂ ਦੇਖਿਆ ਵੀ ਉਹਨੇ 14-15 ਤੇ ਗੁੱਡ ਲਾਤੇ, ਉਦੋਂ ਕੱਟ ਲਈ। ਹਾਂ ਥਲੋ ਚੁਰ ਕਰਤਾ, ਸਹੀ ਹੈ ਨਾ। ਮੈਂ ਆਪਣਾ 20 ਸ਼ਰਾਇਤਾਂ ਵਾਲਾ ਪੰਫਲੇਟ ਛਪਾ ਲਵਾਂ, ਜੇਬ ਕੱਟਣੋਂ ਕੇ ਅਸੂਲ ਹੈ। ਇਹ ਨਾਈ ਸੀ ਤੇ ਜੇਬ ਕੱਟ ਕੇ ਤੇ ਉੱਤੇ ਫਟਕੜੀ ਲਾਉਣ। ਇੱਕ ਦਿਨ ਭਾਈ ਸਾਰੀ ਦਿਹਾੜੀ ਫਿਰਦਾ ਰਿਹਾ, ਕੋਈ ਜੇਬ ਨਹੀਂ ਕੱਟੇਗੀ, ਸ਼ਾਮ ਨੂੰ ਆਇਆ ਤੇ ਆਪਣੀਆਂ ਹੀ ਦੋਵੇਂ ਕਟਾਈਆਂ। ਜੇਬਾਂ ਕੱਟ ਕੇ ਨਾ ਪੀਪੇ 'ਚ ਸੁੱਟਦਾ ਰਹਿੰਦਾ ਮਾਲਾ ਵਾਲੇ 'ਚ। ਪੈਂਚਰਾਂ ਦਾ ਕੰਮ ਕਰਦਾ ਸੀ ਤੇ ਜੇਬ ਕੱਟ ਕੇ ਉਹਦੇ ਤੋਂ ਬਾਅਦ ਉਹ ਰੰਦਾ ਜਾਂ ਲਾਉਣ। ਸਾਡਾ ਨਾ ਦਿਮਾਗ ਬੜਾ ਕੰਮ ਕਰਦਾ। ਜਿਹੜੀਆਂ ਮੈਂ ਦੋਵੇਂ ਜੇਬਾਂ ਨਾ, ਇਹ ਮੈਂ ਆਪਣੀਆਂ ਆਪ ਕੱਟੀਆਂ ਹੋਈਆਂ। ਜਦੋਂ ਮੈਂ ਕਿਸੇ ਜੇਬ ਕੱਟਦਾ ਨਾ, ਮੈਨੂੰ ਕੋਈ ਫੜ ਲੈਂਦਾ, ਮੈਂ ਉਹਨੂੰ ਕਹਿੰਦਾ ਭਾਈ ਮੈਂ ਜੇਬ ਕੱਟ ਰਹੀ, ਆ ਵੇਖ ਮੇਰੀ ਤੇ ਆਪਣੀ ਕੱਟੀ ਹੋਈ ਆ। ਹਾਂ ਇਹ ਵੀ ਇੱਕ ਟ੍ਰਿਕ ਉਹ ਹੈ। ਮੈਨੂੰ ਛੱਡ ਦਿੰਦੇ, ਮਾਫ ਕਰ ਦਿੰਦੇ ਆ, ਹਾਂ ਮੇਰੇ ਨਿਕਲ ਜਾਈਦਾ ਵਾ। ਸਹੀ ਗੱਲ ਹੈ, ਸਹੀ। ਮੈਂ ਜਿਹੜਾ ਇੰਨੀ ਤਰੱਕੀ ਕਰਨ ਡਿਆ ਨਾ, ਮੈਨੂੰ ਮੇਰੇ ਬਾਬਾ ਦੀ ਦੁਆ ਵਾ। ਅੱਛਾ, ਤਰੱਕੀ ਕੀ ਕੀਤੀ ਇਹਨਾਂ ਨੂੰ ਪੁੱਛੋ ਜ਼ਰਾ। ਮੈਂ ਜੀ ਹੁਣ ਜੇਬ ਕੁਤਰਾ ਹੋਣ ਦੇ ਬਾਵਜੂਦ ਜੋ ਇੱਥੋਂ ਬਣਾਇਆ ਵਾ ਸਾਰਾ ਹਲਾਲ ਆ। ਨਵਾਂ 125 ਲਿਆ ਹੁਣ ਮੈਂ। ਯਾਰ ਜੇਬ ਕਤੂਰੇ ਇਹਨੇ ਨੇ ਜ਼ਿਆਦਾ ਅਮੀਰ ਹੁੰਦੇ? ਕਤੂਰੇ ਪੂਰੇ ਨਹੀਂ, ਹਾਂ ਜੇਬ ਕਤਰੇ। ਅੱਛਾ, ਜੇਬ ਕਤੂਰੇ। जेब कतरे, 2 कतरे आपकी जिंदगी के मुहाफिज। अच्छा, जेब कतरे। ਹਾਂਜੀ, ठीक है। ਜੇਬ ਗੱਲ ਆ ਕਤਰਾ, ਯਾਰ। ਜੇਬ ਕਤਰਾ ਬਸ। ਬੇਕਦਰਾ ਤੇ ਜੇਬ ਕਦਰਾ। ਹਾਂ ਭਾਜੀ ਮਕਾਨ ਦਾ ਕਿਰਾਇਆ ਸਾਰਾ ਦੇਤਾ ਵਾ, 3 ਮਹੀਨੇ ਦਾ ਮੇਰੇ ਸਿਰ ਹੋਇਆ ਸੀਗਾ। एडवांस दे दिता। ਅੱਛਾ, ਇਹਨਾਂ ਦੀਆਂ ਵੀ ਦਿਹਾੜੀਆਂ ਇਦਾਂ ਲੱਗਦੀਆਂ ਨੇ ਕਿ ਕਿਤੇ ਵੱਡੀ ਲੱਗ ਗਈ। ਹਵਾਈ ਰੋਜ਼ੀ ਆ ਨਾ। ਅੱਛਾ, ਕਦੀ ਕੋਈ ਚੈੱਕ ਆ ਜਾਵੇ? हाँ सर जी, ਕੈਸ਼ ਕਰਾ ਲਈਦਾ। ਕਿੱਦਾਂ ਯਾਰ ਨਹੀਂ ਤੂੰ ਕਹਿਣਾ ਤੂੰ ਵੀ ਭਾਜੀ ਇੱਕ ਵਾਰੀ ਬੜਾ ਮਸਲਾ ਬੜਿਆ, ਚੈੱਕ ਆ ਗਿਆ 1.5 ਲੱਖ ਦਾ, ਮੈਂ ਕੈਸ਼ ਕਰਾਉਣ ਚਲਾ ਗਿਆ। ਹਾਂ ਤੇ ਬਸ ਫਿਰ ਉੱਥੇ ਫੜਿਆ ਗਿਆ, ਮੈਂ ਚੈੱਕ ਨਹੀਂ ਸੀ ਕੀਤਾ। ਅੱਛਾ ਭਾਜੀ ਇਸ ਤਰ੍ਹਾਂ ਹੀ ਨਾ ਇੱਕ ਵਾਰੀ ਮੈਂ ਸਟੇਸ਼ਨ ਤੇ ਖਲੋਤਾ, ਇੱਕ ਅੱਛਾ ਬੜੀ ਵੱਡੀ ਸਾਹਮਣੇ ਨਾਲ ਸੋਹਣਾ ਪੈਂਟ ਕੋਟ ਪਾਇਆ ਵਾ, ਤੇ ਹੁਣ ਤੁਸੀਂ ਆਪ ਹਿਸਾਬ ਲਓ ਪੈਂਟ ਕੋਟ ਵਾਲੀ ਜੇਬ ਕੱਟਣਾ ਕਿਤੇ ਖਾ ਲਾਈਦਾ ਹਾਂ, ਬਣਾ। ਵਾਕਈ। ਯਾਰ ਅੱਗੇ ਦੱਸ, ਅਸੀਂ ਕੋਈ ਰਿਸ਼ਤੇਦਾਰੀ ਕਰਨੀ ਹੋਈ। ਜੇਨ ਬਣ ਹੀ ਜਾਂਦਾ। ਅੱਛਾ ਚਲੋ ਜੀ, ਫਿਰ
ਭਾਜੀ ਉਹਦੀ ਮੈਂ ਜੇਬ ਕੱਟੀ ਉੱਪਰ ਵਾਲੀ ਫਰੰਟ ਵਾਲੀ, ਇਹ ਅੰਦਰ ਵਾਲੀ ਨਹੀਂ ਹੁੰਦੀ ਜਿਹੜੀ ਅੰਦਰ ਹੁੰਦੀ ਅੰਦਰ ਹੁੰਦੀ। ਉਹ ਇਹਨੇ ਕਿੱਦਾਂ ਕੱਟ ਲਈ ਭਾਜੀ ਇਹ ਹੀ ਤੇ ਤਰੀਕਾ ਵਾ, ਇਹ ਹੀ ਤੇ ਤਰੀਕਾ ਵਾ। ਤੇਜ਼ ਹੁੰਦੇ ਮੈਂ ਇਧਰੋਂ ਹਲਕਾ ਜਿਹਾ ਥੱਪੜ ਮਾਰਿਆ ਵਾ, ਉਹਨੇ ਐਵੇਂ ਕਿ ਮੈਂ ਪਿੱਛੋਂ ਐਂ ਕਰ, ਹਾਂ ਇਹ ਤਰੀਕਾ ਵਾ ਭਾਜੀ ਟ੍ਰੈਂਡ ਵਾਲਾ। ਅੱਛਾ ਫਿਰ ਕੱਟ ਲਈ ਫਿਰ ਜੇਬ ਕੱਟ ਲਈ ਤੇ ਭਾਜੀ ਕੁਛ ਨਹੀਂ ਲਿਖਿਆ ਕਿ ਚੈੱਕ ਸੀਗਾ ਬੈਂਕ ਦਾ, ਅੱਛਾ 1.5 ਲੱਖ ਰੁਪਏ ਦਾ ਚੈੱਕ ਆ। ਮੈਂ ਕਿਹਾ ਮੌਜ ਲੱਗੀ, ਮਹੀਨਾ ਆਰਾਮ ਨਾਲ ਘਰ ਪਾਵਾਂਗੇ, ਛੋਟੇ ਵੱਡੇ ਗੋਸ਼ਤ ਨਾਲ ਰੋਟੀ ਖਾਵਾਂਗੇ। ਆਹਾ ਮੈਂ ਚੈੱਕ ਲੈ ਕੇ ਸਿੱਧਾ ਬ੍ਰਾਂਚ ਗਿਆ ਜਿੱਥੇ ਦਾ ਚੈੱਕ ਸੀਗਾ। ਮੈਂ ਇੰਜ ਕਰਕੇ ਚੈੱਕ ਲੈ ਕੇ ਗਿਆ ਹੀ ਆ, ਉਹ ਭਾਈ ਅੱਗੇ ਬੈਠਾ ਜਿਹਦਾ ਚੈੱਕ ਜਿਹਦਾ ਚੈੱਕ ਸੀ। ਤੇ ਤੂੰ ਜਾਹਲ ਆਦਮੀ ਆ। ਉਹ ਭਾਈ ਨੇ ਫਿਰ ਮੈਨੂੰ ਕਿੱਦਾਂ ਬੁਲਾਇਆ, ਮੈਨੂੰ ਨਹੀਂ ਸੀ ਪਤਾ ਭਾਈ ਬੈਠਾ ਵਾ। ਉਹ ਭਾਈ ਨੇ ਮੇਰੇ ਇੰਜ ਕੀਤਾ, ਮੈਂ ਇਹਦਾ ਕਹਿੰਦੇ ਉਹੀ ਭਾਈ, ਤੇ ਉਹਨੇ ਇਧਰੋਂ ਚੈੱਕ ਚੁੱਕ ਲਿਆ ਆਪਣਾ। ਉਹਨੇ ਇਧਰੋਂ ਚੈੱਕ ਚੁੱਕ ਲਿਆ, ਕਹਿੰਦਾ ਮੈਨੂੰ ਪਤਾ ਸੀ ਤੂੰ ਆਉਣਾ ਇੱਥੇ ਹੀ ਆ। ਨਹੀਂ ਮਤਲਬ ਫਿਰ ਉਹਨਾਂ ਇਹਨੂੰ ਏਟੀਐਮ ਦੇ ਨਾਲ ਬੰਨਤਾ, ਜਿਹੜਾ ਹੁੰਦਾ ਸੀ ਤੇ ਸਿਰ ਚਿੱਤਰ ਟਪਾਕ। ਮੈਨੂੰ ਉਹਨਾਂ ਨੇ ਵਾਕਈ ਏਟੀਐਮ ਚ ਉਹਨਾਂ ਨੇ ਏਟੀਐਮ 'ਚ ਬੰਨ ਕੇ ਨਾਲ ਲਿਖਤਾ ਕਿ ਪੈਸੇ ਉਦੋਂ ਨਿਕਲਣੇ ਜਦੋਂ ਤੁਸੀਂ ਇਹਦੇ ਸਿਰ 'ਚ 5 ਛਿੱਤਰ ਮਾਰਨੇ। ਮਾਰ ਖਾਂਦਾ ਵੀ ਉਹਨਾਂ ਨੂੰ ਕਹੀਏ ਵੀ 1.5 ਲੱਖ ਵਾਲਾ ਚੈੱਕ ਆ 50 ਕੁ ਤੇ ਦੇ ਦਿਓ। ਉਹ ਮੈਨੂੰ ਏਟੀਐਮ ਚ ਬੰਦਾ ਸਾਰੀ ਰਾਤ ਉਹ ਕੁੜੀ ਮੇਰਾ ਦਿਮਾਗ ਖਾਂਦੀ ਰਹੀ, ਜਿਹੜੀ ਕਹਿੰਦੀ 3 2 9 ਮੇਰਾ ਉਹ ਸਿਰ ਦਰਦ ਹੋਈ। ਮੈਂ ਕਿਹਾ ਮੈਨੂੰ ਇੱਥੋਂ ਕੱਢੋ, ਮੈਨੂੰ ਕਿਤੇ ਤਨਾਈ ਚ ਬੰਦ ਹੋਈ। ਬੰਦੇ ਦੀ ਜੇਬ ਕੱਟੀ, ਫੜਿਆ ਗਿਆ, ਉਹ ਕੁੱਟਣ ਲੱਗ ਪਏ ਤੇ ਉਹਨਾਂ ਨੂੰ ਅੱਗੋਂ ਐਕਸਕਿਊਜ਼ ਕਰ ਰਹੇ, ਕਹਿੰਦਾ ਜੇ ਚੂਹੇ ਟੁੱਕ ਜਾਂਦੇ ਫਿਰ ਵੀ ਤੇ ਜਾਣਾ ਹੀ ਸੀ। ਬਾਹਰ ਇਹ ਆ ਕਿ ਮੇਰੀ ਗੱਲ ਸੁਣ ਲਾ, ਕੀ ਨਾਂ ਸੀ ਇਹਦਾ? ਸ਼ਹੀਦੀ ਲੰਗ ਜਿਆ ਸ਼ਹੀਦੇ ਲੰਗ। ਮੇਰੀ ਗੱਲ ਸੁਣ ਲਾ, ਹਲਾਲ ਕਮਾ, ਠੀਕ ਹੈ ਨਾ। ਬੜੇ ਦੁਨੀਆ ਜੈਸੇ ਬੰਦੇ ਨੇ ਜਿਹੜੇ ਵੈਸੇ ਵੀ ਤੈਨੂੰ ਦੇ ਸਕਦੇ ਨੇ ਅਗਰ ਤੂੰ ਮੰਗੇ ਤੇ। ਜ਼ਰੂਰੀ ਨਹੀਂ ਇਹ ਕੰਮ ਮਾੜਾ ਕਿ ਅਗਲੇ ਨੂੰ ਪਤਾ ਹੀ ਨਹੀਂ, ਉਹਦੀ ਜੇਬ ਕੱਟ ਲੈਣੀ, ਪਤਾ ਨਹੀਂ ਵਿਚਾਰਾ ਕਿੱਥੇ ਜਾ ਰਿਹਾ, ਠੀਕ ਹੈ ਨਾ। ਮੇਰੇ ਕੋਲ ਤੂੰ ਮੰਗ ਕੇ ਭਾਜੀ ਲਾਓ 10,000 ਦੇ ਦਿਓ, ਮੇਰੀ ਹਿੰਮਤ ਹੈ ਕਿ ਮੈਂ ਕੋਈ ਯਾਰ 5 ਲੈ ਲਾ ਭਰਾਵਾ, ਮੈਨੂੰ ਪਤਾ ਹੋ ਯਾਰ ਹੱਕ ਲਾ ਲਾ। ਕੁਛ ਸ਼ਰਮ ਕਰ, ਕੋ ਖੁਦਾ ਦਾ ਖੌਫ ਕਰ ਯਾਰ, ਮਰਨਾ ਨਹੀਂ ਆ। ਠੀਕ ਹੈ ਸਰ, ਜਿਸ ਤਰ੍ਹਾਂ ਤੁਸੀਂ ਕਹੋਗੇ, ਔਰ ਮੈਨੂੰ ਖੁਦ ਵੀ ਲੱਗ ਰਿਹਾ ਯਾਰ ਕਿ ਮੈਨੂੰ ਇਹਨਾਂ ਫੀਲਡ ਚੇਂਜ ਕਰ ਦੇਣੀ ਚਾਹੀਦੀ ਹੈ। ਕੋਈ ਕੰਮ ਐਸਾ ਸੋਚ ਜਿਹਦੇ ਵਿੱਚ ਮਤਲਬ ਤੈਨੂੰ ਇੱਜ਼ਤ ਨਾ, ਔਰ ਜਿਹੜਾ ਪੈਸੇ ਦੇਵੇ ਉਹ ਮਤਲਬ ਹਲਾਲ ਤਰੀਕੇ ਨਾਲ ਉਹਨੂੰ ਪਤਾ ਹੋਵੇ ਕਿ ਭਾਈ ਮੈਂ ਤੈਨੂੰ ਪੈਸੇ ਦੇ ਰਿਹਾ ਔਰ ਤੂੰ ਲੈ ਰਿਹਾ, ਕੋਈ ਚੀਜ਼ ਵੇਚ ਜਾਂ ਜੋ ਵੀ ਕੀਤਾ ਉਹ ਨਾ ਚੁੱਕੋ ਕਿਸੇ ਦੇ, ਨਾ ਕੱਢੋ। ਹਾਂ ਠੀਕ ਆ ਭਾਨ, ਬਿਲਕੁਲ ਤੁਹਾਡੀ ਗੱਲ ਠੀਕ ਆ। ਮੈਂ ਫੀਲਡ ਛੱਡ ਦਿਆਂਗਾ, ਮੈਂ ਹੁਣ ਇਹ ਕੰਮ ਨਹੀਂ ਕਰਾਂਗਾ। ਵੈਸੇ ਵੀ ਜੱਫੀ ਚੱਲ ਮੈਂ ਸ਼ੋਅ ਤੋਂ ਬਾਅਦ ਇਹਦਾ ਸਾਰਾ ਕ੍ਰੈਡਿਟ ਤੁਹਾਨੂੰ ਜਾ ਰਿਹਾ ਕਿ ਤੁਸੀਂ ਮੇਰੀਆਂ ਅੱਖਾਂ ਖੋਲੀਆਂ, ਤੁਸੀਂ ਮੈਨੂੰ ਇਸ ਕਾਬਲ ਕੀਤਾ ਕਿ ਮੈਂ ਇਸ ਕੰਮ ਤੋਂ ਨਾ। ਹੋਰ ਤੈਨੂੰ ਕਿਹੜਾ ਕੰਮ ਕੀ ਕਰੇਗਾ ਹੁਣ ਤੂੰ? ਮੈਂ ਹੁਣ ਆਪਾਂ ਮੇਰੇ ਕੋਲ ਥੋੜੇ ਜਿਹੇ ਪੈਸੇ ਪਏ ਆ, ਕੋਈ 2-4 ਲੱਖ ਰੁਪਈਆ, ਉਹਦੇ ਨਾਲ ਆਪਾਂ ਗਰੀਟਾ ਪਿਸਤੌਲ ਨਹੀਂ ਉਹ ਲਵਾਂਗੇ, ਆਪਾਂ ਡਾਇਰੈਕਟ ਬੰਦੇ ਦੇ ਇੱਥੇ ਕੰਨ ਪੱਟੀ ਤੇ ਰੱਖ ਕੇ ਉਹਨੂੰ ਕਹਾਂਗੇ ਕੱਢ ਦੋ ਜੋ ਕੁਛ ਹੈਗਾ। ਨਾਲੇ ਗਿਲਾ ਖਤਮ ਹੋ ਜਾਏਗਾ ਨਾ ਕਿ ਯਾਰ ਅਗਲੇ ਨੂੰ ਦੱਸ ਦੇਣੀ ਹੈ ਲੈਣ ਤੋਂ ਪਹਿਲੇ। ਸਹੀ ਹੈ ਨਾ ਭਾਜੀ? ਉਹਦੇ ਕੋਲ ਪੁੱਛ ਕੇ ਦੱਸ ਕੇ ਸਾਰਾ ਕੁਝ ਉਹਨੂੰ ਕਢਾਵਾਂਗੇ, ਇਹ ਫੇਰ ਤੇ ਹਲਾਲ ਆ ਨਾ ਕਿ ਯਾਰ ਉਹਨੂੰ ਪਤਾ ਮੇਰੇ ਕੋਲ ਪੈਸੇ ਲੈ ਗਏ ਆ। ਸਹੀ ਨਹੀਂ? ਲਓ ਜੀ ਉਹਦੀ ਥਿਊਰੀ ਚੈੱਕ ਕਰੋ ਜੀ, ਬੜਾ ਚੇਂਜ ਕਰਾਇਆ ਵੈਸੇ। ਥੀਮ ਤੇ ਫਿੱਟੇ ਮੂੰਹ ਬਈ। ਉਹਨੂੰ ਅੱਗੇ ਪਿਸਤੌਲ ਦੇ ਗਰੀਟਾ ਲੈਣ ਡਿਆ 3.5 ਲੱਖ ਦਾ ਹੁੰਦਾ ਵਾ, ਉਹਦੇ ਪੈਸੇ ਕਿੱਥੋਂ ਕਰ ਰਹੇ? ਉਹ ਕਿਹਾ ਤੇਰੇ ਨੇਜ਼ੇ ਵਰਗੀ ਸ਼ਕਲ ਆ, ਇਹਨੂੰ ਤੂੰ ਨਹੀਂ ਉਹ ਠੀਕ ਕਹਿ ਰਿਹਾ ਕਿ ਵੀ ਅਗਲੇ ਨੂੰ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਉਹਨੂੰ ਪਤਾ ਹੀ ਨਹੀਂ ਉਹਦੀ ਜੇਬ ਕੱਟੇਗੀ ਚੋਰੀ, ਇਦਾਂ ਉਹਨੂੰ ਦੱਸ ਕੇ ਪੁੱਛ ਕੇ ਤੇ ਕੱਟ ਲਵਾਂਗੇ ਨਾ, ਆਪ ਕੱਢ ਕੇ ਦੇਗਾ ਉਹ ਬਾਈ ਜੀ। ਅਭੀ ਵਾਕਈ ਨਹੀਂ ਮੁੰਡਾ ਬਦਲ ਗਿਆ ਜੀ, ਖਾਨਦਾਨੀ ਮੁੰਡਾ ਵਾ, ਉਹਨੇ ਕੰਮ ਜਿਹੜਾ ਵਾ ਸਹੀ ਬਦਲਿਆ। ਸਾਰੀ ਜ਼ਿੰਦਗੀ ਇਦਾਂ ਬੱਚੇ ਨਹੀਂ ਤਰਲੇ ਨਾਲ ਪਾਲੇ ਜਾਣ ਡਏ। ਉਹ ਵੈਸੇ ਠੀਕ ਹੈ ਯਾਰ, ਤੁਸੀਂ ਪਿਸਤੌਲ ਇੱਥੇ ਰੱਖਿਆ ਵਾ, ਆਰਾਮ ਨਾਲ 1 to 5 ਦੇ ਗਏ, ਸੋਹਣਾ ਸੂਟ ਪਾਇਆ, ਸੋਹਣੀ ਜੁੱਤੀ ਪਾਈ, ਅਗਲੇ ਨੂੰ ਪਤਾ ਹੀ ਲੱਗੇ ਯਾਰ ਵੀ ਸਨੈਪਰ ਹੈਗਾ ਵਾ। ਉਹ ਸਨੈਚਰ ਹੁੰਦਾ ਹੈ ਸਨੈਚਰ ਉਹੀ ਹਾਂਜੀ। ਅੱਛਾ ਤੇ ਕਿਸੇ ਨੂੰ ਮਾਰ-ਮੂਰ ਵੀ ਦੇਂਗਾ ਜੇ ਕੋਈ ਨਾ ਦੇਵੇਗਾ? ਭਾਈ ਜੀ ਮਸਲਾ ਹੀ ਕੋਈ ਨਹੀਂ, ਲੈਮਨ ਤੋਂ ਬੰਦਾ ਮਾਰਿਆ ਮੈਂ, ਤੁਹਾਡੇ ਭਰਾ ਨੇ ਲੈਮਨ ਤੋਂ, ਲੈਮਨ ਬੋਤਲ ਨਹੀਂ ਆਹੋ 7 ਰੁਪਏ ਦੀ, ਉਹ ਤੋਂ ਬੰਦਾ ਮਾਰਤਾ ਸੀ ਭਾਜੀ। ਕਿਉਂ? ਸਿਰਫ ਇੰਨਾ ਮੈਂ ਕਿਹਾ ਦੋਸਤ ਨੂੰ, ਉਦੋਂ ਮੇਰੇ ਸਿਰ ਤੇ ਖੂਨ ਬੜਾ ਸਵਾਰ ਹੁੰਦਾ ਸੀ। ਮੈਂ ਕਿਹਾ ਯਾਰ ਘੁੱਟ ਲਵਾਈ ਨੂੰ, ਘੁੱਟ ਨਹੀਂ ਲਵਾਇਆ, ਮੈਂ ਉਹਦੀ ਜ਼ਿੰਦਗੀ ਦਾ ਘੁੱਟ ਭਰਤਾ। ਠਾ ਦੀ ਆਵਾਜ਼ ਆਈ ਬਸ। ਤੇਰੇ ਸਿਰ ਤੇ ਖੂਨ ਸਵਾਰ? ਹਾਂਜੀ ਇਹ ਭਾਜੀ ਖੱਲ ਲੈ ਕੇ ਜਾ ਰਹੇ ਸੀ, ਖੂਨ ਨਿਕਲ ਰਿਹਾ ਸੀ, ਕਹਿੰਦਾ ਮੇਰੇ ਸਿਰ ਤੇ ਖੂਨ ਸਵਾਰ। ਬਕਵਾਸ ਨਾ ਕਰ, ਬੰਦਾ ਤੂੰ ਮਾਰ ਸਕਣਾ ਮਰੇ। ਇਹਨੇ ਤਾਜ਼ੇ ਬੱਕਰੇ ਦੀ ਹਲਾਲ ਹੋਏ ਜੀ ਨਾ, ਸਿਰੀ ਇੱਥੇ ਰੱਖੀ, ਉਹਦੇ ਤੋਂ ਕੰਨ ਫੜੇ ਤੇ ਜਾ ਰਿਹਾ ਜਿਵੇਂ ਛੋਟੇ ਬੱਚੇ ਨੂੰ ਭਾਗ ਲੱਤਾਂ ਨਹੀਂ ਫੜੀਆਂ ਹੁੰਦੀਆਂ। ਇਹਨੂੰ ਬੱਕਰਾ ਅੱਗੇ ਬੱਕਰਾ ਇੰਜ ਕਰਕੇ ਤੇ ਇਹਨੇ ਦੋਵੇਂ ਕੰਨ ਫੜੇ ਤੇ ਜਾ ਰਿਹਾ ਤੇ ਖੂਨ ਵੀ ਤੋਂ ਚੋ ਰਿਹਾ ਉਹਦਾ ਸਾਰਾ। ਬੰਦਾ ਮਾਰਨਾ ਵਾ ਤੂੰ ਨਾ, ਆਪਣੇ ਕਬੂਤਰ ਲਿਆ ਕੇ ਉਹਦੇ ਪਰ ਕੱਟਣੇ, ਸਾਰੀ ਫੈਮਿਲੀ ਆਲੇ ਦੁਆਲੇ ਖਿਲਾਰੀ ਸੀ। ਤੂੰ ਐਡਾ ਤੂੰ ਚਵਲ ਨਾ, ਬੰਦਾ ਮਾਰਨਾ ਮੈਨੂੰ ਨਹੀਂ ਪਤਾ। ਤੁਸੀਂ ਰਾਤ ਦੇ 3 ਵਜੇ ਮੈਨੂੰ ਇੱਕ ਕਾਲ ਕਰੋ, ਤੁਸੀਂ ਕਹੋ ਇੱਥੇ ਆਉਣਾ ਨਾ ਵਾ ਤੇ ਗੱਲ ਕਰਿਓ। ਹੈ ਬਾਹਰ ਯਾਰ ਕੋਈ ਹੱਕ ਲਾਲ ਦਾ ਕੰਮ ਕਰ ਲਓ ਜੀ ਨਾਜ਼ਰੀਨ। ਗੱਲ ਇਹ ਆ ਕਿ ਹਰਾਮ ਇਹ ਦਲੀਲਾਂ, ਪਤਾ ਕੀ ਗੱਲ ਆ, ਇਹ ਕੁਝ ਲੋਕਾਂ ਨੇ ਨਾ ਆਪਣੇ ਆਪ ਨੂੰ ਸੈਟੀਸਫਾਈ ਕਰਨ ਵਾਸਤੇ ਆਪਣੀਆਂ ਇੱਕ ਦਲੀਲਾਂ ਬਣਾਈਆਂ ਹੁੰਦੀਆਂ। ਹਾਂਜੀ ਹਾਂਜੀ ਐਵੇਂ ਉਹ ਉਹਦੇ ਤੇ ਸੈਟੀਸਫਾਈ ਹੋਏ ਹੁੰਦੇ ਆ, ਮੈਂ ਤੇ ਇਦਾਂ ਕਰਦਾ, ਦੇਖੋ ਮੈਂ ਤੇ ਇਦਾਂ ਕਰਦਾ, ਮੈਂ ਮੁਤਬਈਨਾ, ਮੈਂ ਫਲਾਣਾ ਵਾ, ਠੀਕ ਹੈ ਨਾ। ਉਹ ਹਕੀਕਤ ਨੂੰ ਝੁਟਲਾ ਕੇ ਆਪਣੀਆਂ ਇੱਕ ਦਲੀਲਾਂ ਮੈਂਟਲੀ ਸੈਟੀਸਫਾਈ ਕਿ ਯਾਰ ਮੈਂ ਅਗਰ ਇਹਦੇ ਕੋਲ ਚੋਰੀ ਕੀਤੀ ਹੈ ਤੇ ਮੈਂ ਉੱਥੇ ਗਰੀਬਾਂ ਨੂੰ ਹੀ ਵੰਡੇ ਨਾ, ਮੈਨੂੰ ਸਕੂਨ ਹੋਇਆ ਜੀ, ਮੈਨੂੰ ਖੁਸ਼ੀ ਹੋਈ ਹੈ, ਇੱਕ ਗੱਲ ਆ। ਲੇਕਿਨ ਉਹ ਪਾਏ ਨਾ ਤੁਹਾਡੀ ਪਕੜ ਹੋਣੀ ਦੇਖੋ ਜੀ ਅਸੀਂ ਕਿਸੇ ਔਰ ਅਗਰ ਉਹ ਤਾਂ ਗਰੀਬਾਂ ਨੂੰ ਵੀ ਪਤਾ ਵਾ ਕਿ ਇਹ ਬੰਦਾ ਸਾਨੂੰ ਇਦਾਂ ਦਿੰਦਾ ਵਾ ਤੇ ਉਹਨਾਂ ਤੇ ਵੀ ਉਹ ਹਰਾਮ ਆ। ਅਗਰ ਤੇ ਕਿਸੇ ਨੂੰ ਨਹੀਂ ਪਤਾ ਤੇ ਉਹ ਠੀਕ ਆ।
ਵੀ ਇਹਨੇ ਨਹੀਂ ਦੱਸਿਆ ਕਿ ਮੈਂ ਚੋਰੀ ਕੀਤੀ ਹੈ ਤੇ ਜਾ ਕੇ ਤੇ ਉਹਨੇ ਫੜਾਤੇ ਕਿ ਉਹਨੇ ਜੀ ਆ ਮੈਂ ਤੁਹਾਡੇ ਹੱਥੇ ਤੇ ਉਹਨੂੰ ਕੋਈ ਪਤਾ ਨਹੀਂ ਉਹ ਲਵੇ ਨਾ ਲਵੇ ਲੈ ਵੀ ਲਵੇ ਉੱਤੇ ਕੋਈ। ਲੇਕਿਨ ਅਗਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਵੀ ਆ ਫਲਾਣਾ ਬਦਮਾਸ਼ ਆ ਮਹੱਲੇ ਦਾ, ਇਹ ਲੁੱਟਦਾ ਵਾ ਲੇਕਿਨ ਸਾਨੂੰ ਦਿੰਦਾ ਵਾ, ਹੁਣ ਜਦੋਂ ਕੋਈ ਉੱਤੇ ਮਸਲਾ ਬਣਦਾ ਸਾਰਾ ਮਹੱਲਾ ਜਾਂ ਸਾਰੇ ਲੋਕੀ ਉਹਦੇ ਹੱਕ 'ਚ ਇਕੱਠੇ ਹੋ ਜਾਂਦੇ ਨੇ, ਲੇਕਿਨ ਬੇਸਿਕਲੀ ਉਹ ਵੀ ਫਿਰ ਹਰਾਮ ਖਾ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿੱਦਾਂ ਲੈ ਕੇ ਆਉਂਦਾ। ਠੀਕ ਹੈ ਨਾ, ਫਿਰ ਉਹ ਵੀ ਨਾਲ ਉਹਦੇ ਸ਼ਾਮਲ ਹੋ ਜਾਂਦੇ ਉਸ ਗੁਨਾਹ 'ਚ। ਅਸੀਂ ਕਿਸੇ ਅੱਗੇ ਇੰਜ ਤੇ ਨਹੀਂ ਨਾ ਕਰਦੇ ਯਾਰ ਤੂੰ ਕਿਸੇ ਅੱਗੇ ਇੰਜ ਤੇ ਕਰਦਾ ਨਾ। ਨਹੀਂ ਤੇ ਤੂੰ ਇੰਜ ਨਹੀਂ, ਤੂੰ ਇੰਜ ਕਿਉਂ ਪਾਰੋਂ ਤੂੰ ਵੀ ਇੰਜ ਕਰਨਾ ਸਿਲਸਿਲਾ ਇਹ ਚਾਹਤ ਕੋ ਫਿੱਟੇ ਨੂੰ ਤੂੰ ਕੀ। ਨਾਲੇ ਜਿਹੜੀ ਤੁਸੀਂ ਗੱਲ ਕਹੀ ਜਿਹਨਾਂ ਗਰੀਬਾਂ ਨੂੰ ਮੈਂ ਦਿੰਦਾ ਉਹਨਾਂ ਨੂੰ ਸਾਰਿਆਂ ਨੂੰ ਪਤਾ, ਉਹੀ ਤਾਂ ਮੈਨੂੰ ਭੇਜਦੇ ਆ। ਬਸ ਫਿਰ ਉਹ ਤੇਰੇ ਨਾਲ ਦੇ ਨੇ ਸਾਰੇ। ਇਹ ਗੈਂਗ ਹੈ ਜੀ। ਹਾਂਜੀ ਗੈਂਗ। ਹੁਣ ਬਕਾਇਦਾ ਕਹਿੰਦੇ ਅੱਜ ਕੋਈ ਵੱਡਾ ਹੱਥ ਮਾਰ ਕੇ ਅੱਜ ਆਹ ਕਰਨਾ, ਅੱਜ ਆਹ ਕਰਨਾ ਵਾ। ਲੋ ਜੀ ਚਲੋ ਠੀਕ ਆ ਨਾਜ਼ਰੀਨ, ਪਰ ਬੇਟਾ ਬਾਰਾ ਲਿਆ ਅੱਗੇ ਤੋਂ ਆਵੇਂ ਨਾ ਤੇ ਤੇਰੀ ਆ ਸ਼ਿਕਾਇਤ ਨਾ ਆਵੇ ਸਾਨੂੰ। ਕਿਹੜੀ? ਆ ਜਿਹੜੀ ਹੈ ਜੇਬ ਕਤਰ ਵਾਲੀ, ਤੇ ਆਪਣੀ ਆਪਣੀਆਂ ਜੇਬਾਂ ਵੀ ਚੈੱਕ ਕਰ ਲਓ ਸਾਰੇ। ਕੈਮਰਾਮੈਨ ਮੇਰਾ ਬਹੁਤ ਮਾੜਾ ਹੈ, ਜਾਣ ਲੱਗਿਆ ਉਹਨੂੰ ਨਹੀਂ ਕੁਝ ਕਰਨਾ। ਮੈਨੂੰ ਲੱਗਦਾ ਇੱਥੋਂ ਮੇਰੇ ਗਾਇਬ ਹੋ ਜਾਣੇ ਆ। ਬਸ ਤੈਨੂੰ ਇੱਥੇ ਪਤਾ ਨਹੀਂ ਤੂੰ ਆਇਆ ਕਿੱਥੇ, ਟੈਨਸ਼ਨ ਨਾ ਲੈ। ਮੇਰੇ ਹੋ ਲੋ ਜੀ ਨਾਜ਼ਰੀਨ, ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਅੱਲਾ ਹਾਫਿਜ਼।